ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਸਤਪਾਲ ਸਿੰਘ ਢਿੱਲੋਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਅੱਜ ਭੋਗ ਪਏ ਨੇ। ਸਵੇਰੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਸ਼ਹੀਦੀ ਪ੍ਰਦਰਸ਼ਨੀ ਲਗਾਈ ਗਈ ਹੈ ਤਾਂ ਕਿ ਕੌਮ ਵਿੱਚ ਅਵੇਅਰਨੈਸ ਪੈਦਾ ਕੀਤੀ ਜਾ ਸਕੇ। ਸ਼ਹੀਦਾਂ ਦੇ ਨਾਂ ਦੇ ਇਹ ਸਮਾਗਮ ਕਰਨੇ, ਕੌਮ ਦੇ ਵਿੱਚ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨੀ, ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਇੱਕ ਬੁੱਚੜਾਂ ਦਾ ਅੰਤ ਕੀਤਾ, ਇੱਕ ਉਸ ਜ਼ੁਲਮ ਦਾ ਅੰਤ ਕੀਤਾ। ਜਿਵੇਂ ਬੇਅੰਤਾ ਬੁੱਚੜ ਨੂੰ ਸੋਧਾ ਲਾ ਕੇ ਸ਼ਹਾਦਤ ਪ੍ਰਾਪਤ ਕੀਤੀ ਸ਼ਹੀਦ ਭਾਈ ਦਿਲਾਵਰ ਸਿੰਘ ਨੇ। ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੋ ਮਨੁੱਖੀ ਹੱਕਾਂ ਦੇ ਲਈ ਤੁਰੇ, ਉਹਨਾਂ ਨੇ ਉਹ ਮਹਾਨ ਸ਼ਹੀਦਾਂ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਲਾਵਾਰਸ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ, ਉਹਨਾਂ ਨੂੰ ਲਾਵਾਰਸ ਕਹਿ ਕੇ ਉਹਨਾਂ ਦੀਆਂ ਲਾਸ਼ਾਂ ਸਾੜੀਆਂ ਗਈਆਂ। ਉਹਨਾਂ ਦੀਆਂ ਲਾਸ਼ਾਂ ਨੂੰ ਲੱਭਿਆ ਜਾ ਕੇ ਅਤੇ ਕੌਮ ਦੇ ਮਹਾਨ ਜਰਨੈਲ ਸਤਪਾਲ ਸਿੰਘ ਢਿੱਲੋਂ ਜਿਨ੍ਹਾਂ ਨੇ ਫੈਡਰੇਸ਼ਨ ਵਿੱਚ ਰਹਿੰਦਿਆਂ ਹੋਇਆਂ ਬਹੁਤ ਵੱਡੀ ਪ੍ਰਾਪਤੀ ਕੀਤੀ, ਸੰਘਰਸ਼ ਨੂੰ ਗਰਾਊਂਡ ਲੈਵਲ ਤੋਂ ਚੱਕ ਕੇ ਉੱਪਰ ਲੈ ਕੇ ਆਏ ਨੇ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਉਹ ਕਹੇ ਬੋਲ, ਜਿਸ ਦਿਨ ਭਾਰਤੀ ਹੁਕੂਮਤ ਦੇ ਕਦਮ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਖਾਲਿਸਤਾਨ ਦੀ ਨੀਂਹ ਰੱਖੀ ਗਈ ਸਤਿਗੁਰ ਸੱਚੇ ਪਾਤਸ਼ਾਹ ਜਿਹਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ। ਗੁਰੂ ਸਾਹਿਬ ਮਿਹਰ ਕਰਨ, ਕੌਮ ਨੂੰ ਕੌਮ ਦਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੋ ਰਿਹਾ। ਦੁਆਬਾ ਸਿੱਖ ਐਸੋਸੀਏਸ਼ਨ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਰਲਡ ਸਿੱਖ ਪਾਰਲੀਮੈਂਟ, ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਹ ਦਿਨ ਮਨਾਇਆ ਜਾ ਰਿਹਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਹਕੀਕਤ ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰਦੇ ਹਾਂ, ਤੇ ਮੈਨੂੰ ਯਾਦ ਹੈ ਜਿਸ ਦਿਨ ਬੁੱਚੜ ਬੇਅੰਤੇ ਦਾ ਅੰਤ ਹੋਇਆ 31 ਅਗਸਤ 1995 ਨੂੰ, ਉਸ ਤੋਂ 2 ਦਿਨ ਬਾਅਦ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਦੇ ਉੱਤੇ ਇੱਕ ਡਿਬੇਟ ਪੈਨਲ ਡਿਸਕਸ਼ਨ ਸੀ, ਜਿਸ ਦੇ ਵਿੱਚ ਮੈਨੂੰ ਵੀ ਲਾਈਨ ਤੇ ਲਿਆ ਗਿਆ। ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਸਨ, ਉਹ ਵੀ ਲਾਈਨ ਤੇ ਸੀ। ਔਰ ਉਹਨਾਂ ਨੇ ਇਹ ਕਿਹਾ ਕਿ ਬੇਅੰਤੇ ਨੇ ਫਰਵਰੀ 1992 ਤੋਂ 31 ਅਗਸਤ 1995 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ KP ਗਿੱਲ ਔਰ ਸੈਂਟਰਲ ਏਜੰਸੀਆਂ ਦੀ ਮਦਦ ਦੇ ਨਾਲ ਮਾਰਿਆ। ਉਹਨਾਂ ਕਿਹਾ ਵੀ ਜੇ ਇਹਦੇ 2.5 ਸਾਲ ਇਹਨੂੰ ਹੋਰ ਮਿਲ ਜਾਂਦੇ ਤੇ ਇੰਨੇ ਹੀ ਨੌਜਵਾਨ ਉਹਨਾਂ ਨੇ ਹੋਰ ਮਾਰ ਦੇਣੇ ਸੀ। ਔਰ ਜਿਹੜੀ ਗੱਲ ਉਹਨਾਂ ਨੇ ਕਹੀ, ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰਦੇ ਹਾਂ, ਇਹੀ ਨਹੀਂ ਕਿ ਉਹਨਾਂ ਨੇ ਜ਼ੁਲਮ ਦਾ ਬਦਲਾ ਲਿਆ, ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ, ਪਰ ਉਹਨਾਂ ਨੇ 50,000 ਤੋਂ ਜ਼ਿਆਦਾ ਹੋਰ ਸਿੱਖ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ। ਔਰ ਇਹ ਜਦੋਂ ਅਸੀਂ ਮੌਜੂਦਾ ਦੌਰ 'ਚ ਦੇਖਦੇ ਹਾਂ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਦਾ ਰੁਤਬਾ ਮਿਲਿਆ, ਜਿਨ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਔਰ ਉਹਨਾਂ ਦੇ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ, ਉਹਨਾਂ ਦਾ ਨਾਂ ਜਨਰਲ ਸੁਬੇਗ ਸਿੰਘ, ਇਹ ਸਾਰੇ ਅਕਾਲ ਤਖਤ ਸਾਹਿਬ ਤੋਂ ਐਲਾਨੇ ਹੋਏ ਸ਼ਹੀਦ ਨੇ। ਸੋ ਉਹਨਾਂ ਦਾ ਸ਼ਹੀਦੀ ਦਿਨ 31 ਅਗਸਤ ਨੂੰ ਸੀ, ਪਰ ਅੱਜ ਹੀ ਇਹਨੂੰ ਯਾਦ ਕੀਤਾ ਜਾ ਰਿਹਾ। ਔਰ ਭਾਈ ਜਸਵੰਤ ਸਿੰਘ ਖਾਲੜਾ, ਮੈਂ ਸਮਝਦਾ ਕਿ ਕੁਝ ਸ਼ਖਸੀਅਤਾਂ ਜਿਨ੍ਹਾਂ ਨੇ ਗੁਰੂ ਤੋਂ ਮੰਗ ਕੇ ਸ਼ਹਾਦਤ ਲਈ, ਉਹਨਾਂ 'ਚ ਭਾਈ ਜਸਵੰਤ ਸਿੰਘ ਖਾਲੜਾ, ਜਿਹੜੀ ਉਹਨਾਂ ਦੀ ਅਖੀਰਲੀ ਸਪੀਚ ਜੂਨ 1995 'ਚ ਗੁਰਦੁਆਰਾ ਡਿਕਸੀ ਟੋਰਾਂਟੋ ਦੇ ਵਿਖੇ ਹੈ, ਜਿਸ ਦੀਵਾਨ ਦੇ ਵਿੱਚ ਮੈਂ ਵੀ ਮੌਜੂਦ ਸੀ, ਉਹਨਾਂ ਤੋਂ ਪਹਿਲਾਂ ਮੈਂ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜਿਸ ਦੇ ਉੱਤੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਸਨ, ਜਿਹੜਾ ਗੁਰੂ ਨੂੰ ਰਿਝਾ ਲੈਂਦੇ ਸੀ, ਉਹਨਾਂ ਨੂੰ ਗੁਰੂ ਗੁਰਿਆਈ ਬਖਸ਼ਦੇ ਸਨ। ਹੁਣ ਗੁਰਿਆਈ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਤੇ ਜਿਸ ਦੇ ਉੱਤੇ ਸਤਿਗੁਰ ਰੀਝਦੇ ਨੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਸੋ ਮੈਂ ਸਮਝਦਾ ਵੀ ਇਹ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਅਲਫਾਜ਼ ਔਰ ਅੰਦਰ ਇੱਕ ਉਹ ਝੁੰਝੁਣਾਹਟ ਪੈਦਾ ਹੋਈ ਕਿ ਇਹਨਾਂ ਨੇ ਤਾਂ ਹੁਣ ਉਹ ਗੁਰੂ ਤੋਂ ਮੰਗ ਕੀਤੀ ਹੈ ਜਿਹੜੀ ਗੁਰੂ ਪੂਰੀ ਕਿਵੇਂ ਕਰਨਗੇ। ਲੇਕਿਨ ਇਸ ਦੇ 2 ਮਹੀਨੇ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ 6 ਸਤੰਬਰ 1995 ਨੂੰ ਉਹਨਾਂ ਦੇ ਘਰ ਦੇ ਬਾਹਰੋਂ ਉਹਨਾਂ ਨੂੰ ਚੁੱਕ ਲਿਆ ਜਾਂਦਾ ਹੈ ਔਰ ਫਿਰ ਕਿਸ ਅੰਦਾਜ਼ ਕਿਵੇਂ ਟਾਰਚਰ ਕੀਤਾ ਗਿਆ ਉਸ ਦੀ ਟੈਸਟੀਮਨੀ ਇੱਕ ਆਈ ਵਿਟਨੈਸ ਕੁਲਦੀਪ ਸਿੰਘ ਨਾਂ ਦਾ
ਪੁਲਸੀਆ ਉਹਨੇ ਬਾਅਦ ਜਦੋਂ ਕਿ ਟਰਾਇਲ ਚੱਲਿਆ ਉਹਦੇ ਵਿੱਚ ਦਿੱਤੀ। ਔਰ ਅੱਜ ਜਦੋਂ ਅਸੀਂ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਗੱਲ ਕਰਦੇ ਹਾਂ ਤੇ ਭਾਈ ਜਸਵੰਤ ਸਿੰਘ ਖਾਲੜਾ ਅਖੀਰਲੀ ਉਹ ਅਣਪਛਾਤੀ ਲਾਸ਼ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਮੁੱਕਿਆ। ਇਵੇਂ ਹੀ ਜਦੋਂ ਮੈਂ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ 18 ਜੂਨ 2023 ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਜਿਹੜਾ ਸਰੀ ਦੇ ਵਿੱਚ ਹੈ, ਜਿਹਦੇ ਉਹ ਮੁੱਖ ਸੇਵਾਦਾਰ ਵੀ ਸਨ, ਉਹਨਾਂ ਦੇ ਜਦੋਂ ਮੈਂ ਅਖੀਰਲੇ ਅਲਫਾਜ਼ ਸਪੀਚਸ ਦੇਖਦਾ ਤੇ ਉਹ ਵੀ ਗੁਰੂ ਤੋਂ ਸ਼ਹਾਦਤ ਮੰਗ ਰਹੇ ਨੇ। ਜੇ ਇੱਕ ਪਾਸੇ ਅਣਪਛਾਤੀ ਲਾਸ਼ ਨੂੰ ਪਛਾਣ ਦੇਣ ਵਾਲਿਆਂ ਨੇ ਆਪਣੀ ਸ਼ਹਾਦਤ ਦੇ ਕੇ ਝੂਠੇ ਪੁਲਿਸ ਮੁਕਾਬਲੇ ਰੋਕੇ, ਤੇ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੇ ਗੁਰੂ ਤੋਂ ਸ਼ਹਾਦਤ ਮੰਗੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਿਛਲੇ 2 ਸਾਲਾਂ ਦੇ ਵਿੱਚ ਖਾਲਿਸਤਾਨ ਦਾ ਮੁੱਦਾ ਇਸ ਵੇਲੇ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ। ਭਾਰਤੀ ਹਕੂਮਤ ਜਿਹੜੀ ਹੈ ਐਜ਼ ਏ ਰੋਗ ਸਟੇਟ ਦੁਨੀਆ ਦੇ ਵਿੱਚ ਐਕਸਪੋਜ਼ ਹੋਈ ਹੈ। ਦੁਨੀਆ ਭਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਉਹਨਾਂ ਨੇ ਇਹ ਵੀ ਸਾਬਤ ਕੀਤਾ ਹੈ ਕਿ ਡਾਇਸਪੋਰਾ ਸਿੱਖ ਕਮਿਊਨਿਟੀ ਖਾਲਿਸਤਾਨ ਦੇ ਲਈ ਵਚਨਬੱਧ ਹੈ। ਔਰ ਮੇਰੇ ਨਾਲ ਸਰਦਾਰ ਕੁਲਵੰਤ ਸਿੰਘ ਮਿਆਣੀ ਖੜੇ ਨੇ, ਸਿੱਖ ਯੂਥ ਆਫ ਅਮਰੀਕਾ, ਜਿਹੜੀ ਪਾਇਨੀਅਰ ਆਰਗੇਨਾਈਜੇਸ਼ਨ ਜੂਨ 84 ਤੋਂ ਬਾਅਦ ਜਿਸ ਦੇ ਕਦੇ ਰੂਹੇ ਰਵਾਂ ਨਿਊਯਾਰਕ ਦੇ ਵਿੱਚ ਡਾਕਟਰ ਰਣਜੀਤ ਸਿੰਘ ਵੀ ਇਹਨਾਂ ਸਮਾਗਮਾਂ ਦੇ ਵਿੱਚ ਨਾ ਸਿਰਫ ਸ਼ਾਮਲ ਹੁੰਦੇ ਸੀ, ਉਹ ਇੱਕ ਮੋਟੀਵੇਟਰ ਸਨ ਗੁਰਦੁਆਰਾ ਟਰਸਟ ਦੇ ਵਿੱਚ ਹੁੰਦਿਆਂ ਵੀ। ਬੇਸ਼ੱਕ ਇਹਨਾਂ 30-40 ਵਰਿਆਂ ਦੇ ਵਿੱਚ ਜਿਹੜੇ ਸਾਥੀ ਸਹਿਯੋਗੀ ਇਸ ਰਸਤੇ ਤੇ ਤੁਰੇ, ਬਹੁਤ ਸਾਰੇ ਜਿਹੜੇ ਨੇ ਉਹਨਾਂ ਚੋਂ ਕੁਝ ਜਿਹੜੀ ਸ਼ਹਾਦਤਾਂ ਨੇ, ਕੁਝ ਉਹ ਵੀ ਨੇ ਜਿਹੜਾ ਰਾਹ ਭਟਕ ਗਏ ਜਾਂ ਕਿਸੇ ਹੋਰ ਬੈਂਡ ਵੈਗਨ ਤੇ ਚੜ੍ਹ ਗਏ। ਭਾਈ ਕੁਲਵੰਤ ਸਿੰਘ ਮਿਆਣੀ ਅੱਜ ਵੀ ਜਿਹੜੇ ਨੇ ਉਹ ਪੱਕੇ ਕਦਮਾਂ ਦੇ ਨਾਲ, ਪੀਢੇ ਕਦਮਾਂ ਦੇ ਨਾਲ ਇਸ ਖਾਲਿਸਤਾਨ ਦੇ ਸਫ਼ਰ ਦੇ ਸਾਡੇ ਪੰਥੀ ਨੇ, ਸਪੋਰਟਰ ਨੇ। ਔਰ ਅਸੀਂ ਜਿੱਥੇ ਅੱਜ ਇਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਅਸੀਂ ਆਪਣੇ ਵਿਊਅਰਸ ਨੂੰ ਇਹ ਵੀ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ ਕਿ ਬਦਲਿਆ ਕੁਝ ਵੀ ਨਹੀਂ ਹੈ। ਉਦੋਂ ਸਿੱਧੇ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ ਸੀ। ਅੱਜ ਪੰਜਾਬ ਨੂੰ ਹੜ੍ਹਾਂ ਦੇ ਰਾਹੀਂ ਜਿਹੜਾ ਉਹ ਡੋਬ ਦਿੱਤਾ ਗਿਆ। ਪੰਜਾਬ 'ਚ 1400 ਤੋਂ ਜ਼ਿਆਦਾ ਪਿੰਡ, 5 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਜਿੱਥੇ 4-4 ਫੁੱਟ ਰੇਤਾ ਲਿਆਂਦੀ ਗਈ ਹੈ। ਮੌਤਾਂ ਦੀ ਗਿਣਤੀ ਭਾਵੇਂ 50 ਜਾਂ 60 ਹੈ, ਲੇਕਿਨ ਐਸੀ ਬਰਬਾਦੀ ਉਹਨਾਂ ਨੇ ਕੀਤੀ ਹੈ ਜਿਵੇਂ 1988 ਦੇ ਵਿੱਚ ਆਰਟੀਫਿਸ਼ੀਅਲ ਫਲੱਡ ਲਿਆਂਦੇ ਗਏ ਸਨ। ਹੁਣ ਵੀ ਜੇ ਉਹਨਾਂ ਨੇ 3 ਖੇਤੀ ਕਾਨੂੰਨ ਲਾਗੂ ਕੀਤੇ, ਪੰਜਾਬ ਦੀ ਕਿਸਾਨੀ ਅੜੀ ਲੜੀ, ਦੁਨੀਆ ਭਰ ਦੇ ਸਿੱਖ ਖਲੋਤੇ, ਉਹ ਕਾਨੂੰਨ ਵਾਪਸ ਲੈਣੇ ਪਏ। ਇਹ ਬੇਬਸ ਹੋਏ। ਇਹਨਾਂ ਨੇ ਜਿਹੜੀ ਹੈ ਉਹ ਲੈਂਡ ਪੂਲਿੰਗ ਪਾਲਿਸੀ ਲਿਆਂਦੀ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਆਵਾਜ਼ ਚੁੱਕੀ, ਪੰਜਾਬ ਦਾ ਕਿਸਾਨ ਫਿਰ ਅੜਿਆ ਖੜਿਆ। ਨਤੀਜੇ ਦੇ ਤੌਰ ਤੇ ਉਹ ਪਾਲਿਸੀ ਵੀ ਇਹਨਾਂ ਨੂੰ ਐਂਡ ਕਰਨੀ ਪਈ ਔਰ ਉਹਨਾਂ ਨੇ ਕਿਹਾ ਲਓ ਜੀ, ਨਾ ਰਹੇ ਬਾਂਸ ਨਾ ਵਜੇ ਬੰਸਰੀ। ਔਰ ਇਹ ਲਫ਼ਜ਼ ਉਹਨਾਂ ਦਾ ਇੱਕ ਪ੍ਰਮੁੱਖ ਆਗੂ ਆਪਣੀ ਇੱਕ ਮੀਟਿੰਗ ਦੇ ਵਿੱਚ ਬੋਲ ਰਿਹਾ ਹੈ। ਉਹਨਾਂ ਨੇ ਪੰਜਾਬ ਦੀ ਜ਼ਮੀਨ 4 ਲੱਖ ਤੋਂ ਜ਼ਿਆਦਾ ਏਕੜ ਤੋਂ ਜ਼ਿਆਦਾ ਬਰਬਾਦ ਕਰਕੇ ਰੱਖ ਦਿੱਤੀ ਹੈ। ਲੋਕਾਂ ਦੀ ਇੰਨੀ ਤਬਾਹੀ ਹੋਈ ਹੈ ਕਿ ਬਹੁਤ ਵਰੇ ਲੱਗਣਗੇ ਉਹਨਾਂ ਨੂੰ ਵਾਪਸ ਆਪਣੇ ਪੈਰਾਂ ਤੇ ਹੁੰਦੇ ਆ। ਸੋ ਖਾਲਸਾ ਜੀ, ਬਦਲਿਆ ਕੁਝ ਵੀ ਨਹੀਂ ਹੈ। ਨਸਲਕੁਸ਼ੀ ਸਿਰਫ ਫਿਜ਼ੀਕਲੀ ਮਾਰਨ ਨੂੰ ਨਹੀਂ ਕਹਿੰਦੇ, ਹਿਸਟੋਰੀਕਲ ਜੈਨੋਸਾਈਡ ਹੁੰਦਾ ਹੈ, ਸਟੈਟਿਸਟੀਕਲ ਜੈਨੋਸਾਈਡ ਹੁੰਦਾ। ਅੱਜ ਅਸੀਂ ਦੇਖੀਏ ਪੰਜਾਬ ਦੇ ਵਿੱਚ ਕਿਵੇਂ ਪ੍ਰਵਾਸੀ ਭਈਆਂ ਨੂੰ ਕਿਸ ਕਦਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਵਸਾਇਆ ਗਿਆ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਵਾਸੀ ਨੇ ਇੱਕ ਛੋਟੇ ਬੱਚੇ ਦਾ ਮਰਡਰ ਕੀਤਾ ਹੈ। ਪਿੰਡਾਂ ਦੇ ਪਿੰਡ ਮਥੇ ਕਰ ਰਹੇ ਨੇ ਕਿ ਭਾਈ ਇਹਨਾਂ ਨੂੰ ਬਾਹਰ ਕੱਢੋ, ਤੇ ਜਿਉਂ ਹੀ ਇਹ ਆਵਾਜ਼ ਉੱਠੇਗੀ ਉਦੋਂ ਇਹ ਕਹਿਣਗੇ ਜੀ ਅਸੀਂ ਬਾਹਰਲੇ ਸੂਬਿਆਂ 'ਚੋਂ ਵੀ ਸਿੱਖਾਂ ਨੂੰ ਕੱਢ ਦੇਣਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹਰ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਸਾਡੇ ਸਾਹਮਣੇ ਇੱਕੋ ਇੱਕ ਹੱਲ ਹੈ। ਜੇ ਅਸੀਂ ਅੱਜ 40 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਤੇ ਜੇ ਸਾਨੂੰ ਅਜੇ ਵੀ ਇਹ ਸਮਝ ਨਹੀਂ ਆਈ ਇੱਕ ਤਬਕੇ ਨੂੰ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਤੇ ਫਿਰ ਅੱਗੋਂ ਹੋਰ ਖੁਆਰੀ ਹੈ, ਹੋਰ ਕਿਲਿੰਗਸ ਨੇ, ਹੋਰ ਜਿਹੜਾ ਸਾਡਾ ਪਰਸੀਕਿਊਸ਼ਨ ਦਾ ਦੌਰਾ ਹੋਏਗਾ। ਅਸੀਂ ਇਸ ਪੁਰਾਤਨ ਜਦੋਂ ਅਸੀਂ ਗੁਰਦੁਆਰਾ ਕਲਚਰਲ ਸਿੱਖ ਸੁਸਾਇਟੀ ਦੀ ਗੱਲ ਕਰਦੇ ਹਾਂ, ਮਦਰ ਆਫ ਆਲ ਸੁਸਾਇਟੀਜ਼ ਕਿਹਾ ਜਾਂਦਾ ਹੈ। ਇਹ ਬੜੀ ਅਹਿਮੀਅਤ ਵਾਲਾ ਮੁਕਾਮ ਹੈ। ਇਹੀ ਕਾਰਨ ਹੈ ਕਿ ਭਾਰਤੀ ਹਕੂਮਤ ਦਾ ਵੀ ਜ਼ੋਰ ਲੱਗਾ ਹੋਇਆ ਹੈ ਕਿ ਇੱਥੇ ਜਿਹੜੀ ਮਾੜੀ ਮੋਟੀ ਖਾਲਿਸਤਾਨ ਦੀ ਗੱਲ ਹੁੰਦੀ ਹੈ ਉਸ ਨੂੰ ਕਿਵੇਂ ਬੰਦ ਕਰਵਾਇਆ ਜਾਏ। ਇਹ ਵੀ ਮੇਰੀ ਅਪੀਲ ਹੈ ਸਮੂਹ ਪੰਥਕ ਖਾਲਿਸਤਾਨੀ ਜਥੇਬੰਦੀਆਂ ਨੂੰ, ਸਿਰ ਜੋੜ ਕੇ ਬੈਠੀਏ। ਸਾਡਾ ਘੱਟੋ ਘੱਟ ਨਿਸ਼ਾਨਾ ਤਾਂ ਇੱਕ ਹੈ
ਤੇ ਜਿਹੜਾ ਸਾਡਾ ਦੁਸ਼ਮਣ ਹੈ ਉਹ ਹਰ ਲੈਵਲ ਦੇ ਉੱਤੇ ਪਾੜ ਪਾ ਰਿਹਾ ਹੈ। ਪੰਜਾਬ ਦੇ ਵਿੱਚ ਉਹਨਾਂ ਨੇ ਕਿਵੇਂ ਸਨਾਤਨੀ ਕਿਸਮ ਦੇ ਸਿੱਖ ਖੜੇ ਕੀਤੇ ਹੋਏ ਨੇ, ਇੱਥੇ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕਨਫਿਊਜ਼ਨ ਪੈਦਾ ਕੀਤਾ ਜਾ ਰਿਹਾ ਹੈ। ਅਲਟੀਮੇਟਲੀ ਸਾਡਾ ਨਿਸ਼ਾਨਾ ਇੱਕ ਹੈ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਔਰ ਇਸ ਗੱਲ ਦੀ ਸਮਝ ਜਿਹੜੀ ਸਾਨੂੰ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਲਫ਼ਜ਼ਾਂ 'ਚ ਮੈਂ ਕਹਾਂ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹ ਗੱਲ ਸਾਨੂੰ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਤੇ ਹਰ ਗੁਰਸਿੱਖ ਮਾਈ ਭਾਈ ਵੀਰ ਭੈਣ ਆਪੋ ਆਪਣੀ ਵਿੱਤ ਅਨੁਸਾਰ ਇਸ ਖਾਲਿਸਤਾਨ ਦੀ ਜੰਗ ਦੇ ਵਿੱਚ ਆਪਣਾ ਯੋਗਦਾਨ ਪਾਏ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰੂ ਘਰ ਦੇ ਮੁੱਖ ਵਜ਼ੀਰ ਨੇ ਉਹਨਾਂ ਨੇ ਇਤਿਹਾਸ ਤੁਹਾਨੂੰ ਸਾਂਝਾ ਕਰਾਇਆ, ਪਰ ਅਸੀਂ ਇਤਿਹਾਸ ਨੂੰ ਛੇਤੀ ਭੁੱਲ ਜਾਂਦੇ ਹਾਂ, ਬਹੁਤ ਛੇਤੀ। ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਕਿ ਸਰਦਾਰ ਦਿਲਾਵਰ ਸਿੰਘ ਬੰਬ ਬੰਨ੍ਹ ਕੇ ਆਪਣੇ ਸਰੀਰ ਨਾਲ ਚੰਡੀਗੜ੍ਹ ਵਿੱਚ ਘੁੰਮਦਾ ਰਿਹਾ। ਇਹ ਕੋਈ ਆਸਾਨ ਗੱਲ ਨਹੀਂ, ਇਹ ਕੋਈ ਆਸਾਨ ਗੱਲ ਨਹੀਂ। ਬੜਾ ਵੱਡਾ ਦਿਲ ਕਰਨਾ, ਮੌਤ ਨਾਲ ਪੰਜਾ ਰਲਾਉਣਾ ਵੀ ਮੈਂ ਮਰਨ ਵਾਸਤੇ ਤਿਆਰ ਹਾਂ, ਤੂੰ ਆ ਤਾਂ ਸਹੀ, ਤੂੰ ਮੇਰੇ ਨਾਲ ਲੱਗ ਤਾਂ ਸਹੀ, ਮੇਰੇ ਨਾਲ ਪਿਆਰ ਕਰਕੇ ਤੇ ਵੇਖ। ਪਰ ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਉੱਤੇ ਹੁੰਦੀ ਹੈ ਉਹ ਹੀ ਟਾਸ ਪਾਉਂਦੇ ਨੇ, ਦੂਸਰਾ ਬੰਦਾ ਨਹੀਂ ਪਾ ਸਕਦਾ। ਸਾਡੇ ਵਿੱਚ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਉਹ ਪਹੁੰਚੇ ਨੇ ਗੁਰੂ ਘਰ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਹੜ੍ਹਾਂ ਪੀੜਤਾਂ ਵਾਸਤੇ ਆਪਾਂ ਜੋ ਗਰਾਈ ਕਰ ਰਹੇ ਹਾਂ, ਬਾਹਰ ਹੜ੍ਹ ਪੀੜਤਾਂ ਵਾਸਤੇ ਉੱਥੇ ਅਸੀਂ ਸਥਾਨ ਤੇ ਬੰਦੇ ਖੜੇ ਕੀਤੇ ਨੇ, ਗੁਰੂ ਵੀਰ ਪੀਰ ਜਿਹੜੇ ਗਰਾਈ ਕਰ ਰਹੇ ਨੇ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੀ ਕਿਰਤ ਕਮਾਈ ਨੂੰ ਜ਼ਰੂਰ ਸਫਲਿਆਂ ਕਰੋ। ਜੋ ਤੁਸੀਂ ਦੇ ਸਕਦੇ ਹੋ ਉਹ ਗੁਰੂ ਘਰ ਦੀ ਗੋਲਕ ਵਿੱਚ ਪਾਓ। ਮੈਂ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਪ੍ਰਧਾਨ ਸਾਹਿਬ ਭਾਈ ਦਵਿੰਦਰ ਸਿੰਘ ਜੀ ਬੋਪਾ ਰਾਏ ਉਹ ਸਟੇਜ ਉੱਤੇ ਆਉਣ। ਇੱਕ ਦੋ ਬੇਨਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨਗੇ। ਉਸ ਤੋਂ ਉਪਰੰਤ ਆਪਾਂ ਗੁਰੂ ਮਹਾਰਾਜ ਦੇ ਸ਼ਬਦ ਨਾਲ ਜੁੜਨਾ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਤੇ ਪਵਿੱਤਰ ਗੋਦ ਆਨੰਦ ਮਾਰੇ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਦਸਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਫਤਿਹ ਦੇ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦੀ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਹੜੇ ਅੰਮ੍ਰਿਤ ਵੇਲੇ ਤੋਂ ਕਲਯੁਗੀ ਜੀਵਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਹਨ। ਕੋਟਨ ਕੋਟ ਧੰਨਵਾਦ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਅੱਜ ਸਮੂਹ ਪੰਥਕ ਜਥੇਬੰਦੀਆਂ ਤੇ ਗੁਰਦੁਆਰੇ ਸਿੱਖ ਕਲਸਟਡੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਭਾਈ ਦਿਲਾਵਰ ਸਿੰਘ ਜੀ ਬੱਬਰ, ਭਾਈ ਜਸਵੰਤ ਸਿੰਘ ਜੀ ਖਾਲੜਾ, तीन साल हो गए ने। ਆਪਾਂ ਸਾਰਿਆਂ ਨੂੰ ਭਲੀ ਭਾਂਤ ਇਹਨਾਂ ਦੀ ਜੀਵਨੀ ਬਾਰੇ, ਇਹਨਾਂ ਦੀ ਸ਼ਹਾਦਤ ਬਾਰੇ ਪਤਾ ਵਾ। ਇਹ ਜਿਹੜੀਆਂ ਜਥੇਬੰਦੀਆਂ ਅੱਗੇ ਲੱਗ ਕੇ ਇਹਨਾਂ ਦਿਨਾਂ ਨੂੰ ਮਨਾਉਂਦੀਆਂ,
ਉਹ ਵਧਾਈ ਦੇ ਪਾਤਰ ਨੇ। ਜਿਸ ਤਰ੍ਹਾਂ ਗੁਰਬਾਣੀ 'ਚ ਲਿਖਿਆ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ। ਜਦੋਂ ਜਦੋਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਾਂਗੇ ਸਾਨੂੰ ਅੱਜ ਦੀ ਗੱਲ ਲੱਗਦੀ ਆ, ਕੱਲ੍ਹ ਦੀ ਗੱਲ ਲੱਗਦੀ ਆ। ਖਾਲਸਾ ਜੀ, ਇਹ ਜਥੇਬੰਦੀਆਂ ਇਹ ਦਿਹਾੜੇ ਤਾਂ ਮਨਾਉਂਦੀਆਂ ਵਾ ਕਿ ਸਾਨੂੰ ਭੁੱਲ ਨਾ ਜਾਵੇ ਕਿ ਸਾਡੇ ਨਾਲ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਸਾਡੇ ਸਿੰਘਾਂ ਨੇ ਤਲੀ ਤੇ ਜਾਨ ਰੱਖ ਕੇ ਚੰਡੀਗੜ੍ਹ ਦੀਆਂ ਗਲੀਆਂ ਦੇ ਵਿੱਚ, ਜਿਸ ਤਰ੍ਹਾਂ ਸਤਿਕਾਰਯੋਗ ਗਿਆਨੀ ਧਰਮਵੀਰ ਸਿੰਘ ਜੀ ਦੱਸ ਕੇ ਗਏ ਨੇ, ਇਹ ਖਾਲਸਾ ਜੀ ਕਹਿ ਦੇਣਾ ਸੌਖਾ ਪਰ ਬੜਾ ਔਖਾ ਵਾ ਜਦੋਂ ਇਹ ਫੈਸਲਾ ਕਰਨਾ ਹੋਵੇ ਤੇ ਉਹ ਸਿੰਘ ਸਾਡੇ ਟਾਸਾਂ ਪਾਉਂਦੇ ਹਨ ਕਿ ਨਹੀਂ, ਇਹ ਜ਼ਿੰਮੇਵਾਰੀ ਮੈਂ ਲੈਣੀ ਤੇ ਮੈਂ ਲੈਣੀ ਆ। ਪਿਛਲੇ ਦਿਨੀ ਵੀ ਮੈਂ ਬੇਨਤੀ ਕੀਤੀ ਸੀ ਇਸੇ ਸਟੇਜ ਤੋਂ ਕਿ 31 ਅਗਸਤ ਜਿਹੜਾ ਵਾ, ਭਾਵੇਂ ਕਿ ਜਿੰਨਾ ਸਾਡੀ ਕੌਮ ਦਾ ਘਾਣ ਕੀਤਾ ਗਿਆ ਉਹਦਾ ਬਦਲਾ ਤੇ ਨਹੀਂ ਲਿਆ ਜਾ ਸਕਦਾ ਇੱਕ ਬੰਦੇ ਨੂੰ ਸੋਧਣ ਦੇ ਵਿੱਚ, ਪਰ ਬੜਾ ਵੱਡਾ ਯੋਗਦਾਨ ਆ। ਆਉਣ ਵਾਲੀਆਂ ਨਸਲਾਂ ਨੂੰ ਇੱਕ ਮੈਸੇਜ ਆ ਕਿ ਜਦੋਂ ਕਦੇ ਵੀ ਇਹਨਾਂ ਦੇ ਨਾਲ ਪੰਗਾ ਲੈਣਾ, ਆਪਣਾ ਸੋਚ ਸਮਝ ਕੇ ਲਿਓ। ਜੂਨ 84 ਦਾ ਬਦਲਾ 31 ਅਕਤੂਬਰ ਨੂੰ ਲਿਆ ਗਿਆ ਤੇ ਮੁੜ ਕੇ 31 ਅਗਸਤ ਵੀ ਆਈ। ਇਹ ਸਿੰਘ ਭਾਜੀਆਂ ਮੋੜਨਾ ਜਾਣਦੇ ਆ। ਖਾਲਸਾ ਜੀ, ਭਾਗਾਂ ਵਾਲੇ ਆ ਤੁਸੀਂ। 2% ਹੋ ਕੇ ਵੀ ਦੁਸ਼ਮਣ ਦੀ ਅੱਖ ਦੇ ਵਿੱਚ ਰੜਕਦੇ ਜੇ, ਇਹ ਛੋਟੀ ਗੱਲ ਨਹੀਂ ਗੀ। ਇਹਦੇ ਬਾਰੇ ਡਿਟੇਲਸ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪੰਥਕ ਬੁਲਾਰੇ ਆ ਡਾਕਟਰ ਅਮਰਜੀਤ ਸਿੰਘ ਜੀ, ਉਹ ਵਿਸਤਾਰ ਨਾਲ ਦੱਸਣਗੇ। ਮੈਂ ਉਹਨਾਂ ਦਾ ਟਾਈਮ ਨਹੀਂ ਖਾਣਾ ਚਾਹੁੰਦਾ, ਪਰ ਮੈਂ ਥੋੜ੍ਹਾ ਜਿਹਾ ਅੱਜ ਦੇ ਹਾਲਾਤਾਂ ਤੇ ਜੋ ਪੰਜਾਬ ਦੇ ਹਾਲਾਤ ਨੇ ਹੜ੍ਹ ਪੀੜਿਤ, ਕੁਝ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ। ਸੋਸ਼ਲ ਮੀਡੀਆ ਤੇ ਤੁਸੀਂ ਉਹ ਦੇਖ ਰਹੇ ਜੇ ਜਿੱਥੋਂ ਤੱਕ ਕੈਮਰਾ ਜਾਂਦਾ, ਜਿੱਥੋਂ ਤੱਕ ਨਿਗਾਹ ਜਾਂਦੀ ਆ, ਪਰ ਕਿਤੇ ਸੋਚ ਕੇ ਵੇਖਿਓ ਕਿ ਉਸ ਹੜ੍ਹ ਦੇ ਵਿੱਚ ਜਿੱਥੇ ਤੱਕ ਅਜੇ ਕੈਮਰੇ ਦੀ ਅੱਖ ਨਹੀਂ ਗਈ, ਅਜੇ ਤੱਕ ਉਹ ਲੋਕ ਪਾਣੀ ਦੇ ਵਿੱਚ ਬੈਠੇ ਨੇ, ਘਰਾਂ ਦੀਆਂ ਛੱਤਾਂ ਤੇ ਬੈਠੇ ਆ। ਹਾਲੇ ਕਿ ਉੱਥੇ ਦਾਣੇ ਪਾਣੀ ਦੀ ਬੜੀ ਭਰਮਾਰ ਐ ਇਸ ਵੇਲੇ, ਡੰਗਰਾਂ ਵਾਸਤੇ ਚਾਰਾ ਬਹੁਤ ਆ, ਪਰ ਕੁਝ ਜਿਹੜੇ ਆਪਣੇ ਫਾਰਮਾਂ 'ਚ ਬੈਠੇ ਅਜੇ ਵੀ ਬੜੀ ਮੰਦੀ ਹਾਲਤ ਆ। ਖਾਲਸਾ ਜੀ, ਇਹ ਤਾਂ ਕੁਛ ਵੀ ਨਹੀਂ ਗੀ। ਹੁਣ ਹਾਲਾਤ ਇਹ ਬਣੇ ਆ ਕਿ ਜਿਹੜਾ ਝੋਨਾ ਸੀ ਉਹ ਪਾਣੀ ਦੇ ਵਿੱਚ ਸੜਨ ਡਿਆ, ਬੜੀ ਮੰਦੀ ਹਾਲਤ ਆ। ਹੁਣ ਬਿਮਾਰੀਆਂ ਪੈਦਾ ਹੋਣੀਆਂ ਵਾ। ਰਾਵੀ ਦੇ ਕੰਢੇ ਤੇ 5-5, 6-6 ਫੁੱਟ ਰੇਤ ਚੜ ਗਈ ਆ। ਜਦੋਂ ਉਹਨਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੱਲ ਝਾਤੀ ਮਾਰਨੀ ਆ, ਆਪਣੇ ਮਾਲ ਡੰਗਰ ਵੱਲ ਝਾਤੀ ਮਾਰਨੀ ਆ, ਉਦੋਂ ਉਹਨਾਂ ਲੋਕਾਂ ਦਾ ਦਿਲ ਪੁੱਛਿਆ ਜਾਣਦਾ। ਅੱਜ ਜੇ ਅਸਲੀ ਲੋੜ ਹੈ, ਕਿਉਂਕਿ ਜਦੋਂ ਪ੍ਰਸ਼ਾਦੇ ਦੀ ਲੋੜ ਸੀ ਤੇ ਉੱਥੋਂ ਪੰਜਾਬ ਵਾਲਿਆਂ ਨੇ ਪੰਜਾਬ ਵਾਲਿਆਂ ਦੀ ਬਹੁਤ ਹੈਲਪ ਕੀਤੀ, ਪਰ ਜੋ ਹੁਣ ਵੱਡਾ ਨੁਕਸਾਨ ਆ ਉਹ ਇਕੱਲੇ ਪੰਜਾਬ ਵਾਸਤੇ ਝੱਲਣਾ ਬਹੁਤ ਔਖਾ। NRI ਵੀਰ ਜਿਹੜੇ ਆ ਪੂਰੇ ਸੰਸਾਰ ਦੇ ਵਿੱਚ ਵਸਣ ਰਹੇ ਨੇ। 2000 ਦੇ ਕਰੀਬ ਪਿੰਡ ਆ। ਕਿੰਨੇ ਕਲਾਕਾਰਾਂ ਨੇ ਮਤਲਬ ਉਹ ਪਿੰਡਾਂ ਦੇ, ਜਿੱਦਾਂ ਮੰਨ ਲਓ ਕਿ ਇੱਕ ਦਲਜੀਤ ਸਿੰਘ ਦੋਸਾਂਝ ਜਿਹੜਾ ਵਾ, ਉਹਨੇ 10 ਪਿੰਡਾਂ ਦੀ ਗੱਲ ਕੀਤੀ ਕਿ 10 ਪਿੰਡ ਮੈਂ ਅਡਾਪਟ ਕਰਨਾ। ਸਾਨੂੰ ਵੱਡੀ ਪੱਧਰ ਤੇ ਅੱਗੇ ਆਉਣਾ ਚਾਹੀਦਾ, ਕਿਉਂਕਿ ਹੁਣ ਜ਼ਮੀਨਾਂ ਪੱਧਰੀਆਂ ਹੋਣੀਆਂ। ਕਈ ਜ਼ਮੀਨਾਂ ਇੱਦਾਂ ਦੀਆਂ ਹੋ ਗਈਆਂ ਕਿ ਜਿਹੜੀ ਅਜੇ 4-4 ਸਾਲ ਉੱਥੇ ਕੋਈ ਫਸਲ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਜ਼ਮੀਨਾਂ ਦੇ ਵਿੱਚ ਬੜੀ ਭਲ ਰੇਤਾ ਚੜ੍ਹ ਚੁੱਕੀ ਆ। ਜਿਹੜੀਆਂ ਜ਼ਮੀਨਾਂ ਹੁਣ ਜਿਨ੍ਹਾਂ ਦੇ ਵਿੱਚ ਪਾਣੀ ਆ, ਉਹਨਾਂ ਦੇ ਵਿੱਚ ਕਣਕ ਦੀ ਬਿਆਈ ਹੋਣੀ ਆ, ਉਹਨਾਂ ਨੂੰ ਬੀਜ ਦੀ ਲੋੜ ਆ, ਟਰੈਕਟਰਾਂ ਦੀ ਲੋੜ ਆ, ਖਾਦਾਂ ਦੀ ਲੋੜ ਆ, ਡੀਜ਼ਲ ਦੀ ਲੋੜ ਆ, ਬਹੁਤ ਵੱਡੀ ਮਾਤਰਾ ਦੇ ਵਿੱਚ ਉੱਥੇ ਪੈਸੇ ਦੀ ਲੋੜ ਆ। ਸਾਡੇ ਪ੍ਰਬੰਧਕ ਜਿਹੜੇ ਆ, ਸਾਡੇ ਕੋਆਰਡੀਨੇਟਰ ਸਰਦਾਰ ਗੁਰਦੇਵ ਸਿੰਘ ਜੀ ਕੰਗ ਤੇ ਸਰਦਾਰ ਹਰਬੰਸ ਸਿੰਘ ਜੀ ਢਿੱਲੋਂ, ਇਹ ਇੱਕ ਲਿਸਟ ਤਿਆਰ ਕਰਨ ਰਹੇ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਵਾ।
ਉਹਨਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਵਾ ਜਿਹੜਾ ਲੋੜਵੰਦ ਚੀਜ਼ਾਂ ਜਿਹੜੀਆਂ ਪਹੁੰਚਾਈਆਂ ਜਾ ਸਕਦੀਆਂ। ਅਜੇ ਕੋਈ ਕਾਹਲੀ ਕਰਨ ਦੀ ਲੋੜ ਨਹੀਂ ਕਿ ਤੁਸੀਂ 10 ਦਿਨ ਖਲੋ ਜਾਓ। ਜੇ ਕਿਸੇ ਨੇ ਜਾ ਕੇ ਪਿੰਡ ਵਿੱਚ ਕਿਸੇ 'ਚ ਜਾ ਕੇ ਇੰਡੀਵਿਜੂਅਲ ਸਪੋਰਟ ਕਰਨੀ ਹੈ ਤਾਂ ਜ਼ਰੂਰ ਕਰੋ। ਜੇ ਤੁਸੀਂ ਮਾਇਆ ਕਿਸੇ ਗੁਰੂ ਘਰ ਦੇ ਵਿੱਚ ਦੇਣੀ ਚਾਹੁੰਦੇ ਜੇ, ਜਿੱਥੇ ਤੁਸੀਂ ਰਿਲੇਟਡ ਜੇ, ਉੱਥੇ ਮਾਇਆ ਦਿਓ। ਪਰ ਇਹ ਜ਼ਰੂਰ ਹੈ ਕਿ ਮਾਇਆ ਜਿਹੜੀ ਉਹ ਰਾਈਟ ਜਗ੍ਹਾ ਜਾਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਸਾਂਝੀ ਗੱਲ ਕਰਨੀ ਚਾਹੁੰਦਾ ਕਿ ਇਹ ਹਾਲਾਤ ਬਣ ਗਏ ਪੰਜਾਬ ਦੇ ਵਿੱਚ ਕਈਆਂ ਪਰਿਵਾਰਾਂ ਦੇ ਕਿ ਜਿਨ੍ਹਾਂ ਜ਼ਿੰਦਗੀ 'ਚ ਬੋਤਲ ਪਾਣੀ ਵਾਲੀ ਨਹੀਂ ਪੀਤੀ, ਉਹਨਾਂ ਦੇ ਘਰ 100 ਪੇਟੀ ਪਾਣੀ ਦੀ ਪਈ ਆ। ਕਿਉਂਕਿ ਲੁੱਟ ਖਸੁੱਟ ਜਿਹੜੀ ਆ, ਸੇਵਾ ਵਾਲਿਆਂ ਨੂੰ ਸੇਵਾ ਦੇ ਚਾਅ ਚੜ੍ਹੇ ਆ ਅਤੇ ਲੁੱਟ ਵਾਲਿਆਂ ਨੂੰ ਲੁੱਟ ਖਸੁੱਟ ਦੇ ਚਾਅ ਚੜ੍ਹੇ ਨੇ। ਇਹ ਜ਼ਰੂਰ ਦੇਖਿਓ ਕਿ ਜਿਹਨੂੰ ਲੋੜ ਆ, ਕਿਉਂਕਿ ਇਹ ਜਿੰਨੀ ਵੀ ਮਾਇਆ ਇਕੱਤਰ ਹੋਣ ਰਹੀ ਆ, ਇਹ ਗਰੀਬਾਂ ਵਾਸਤੇ ਨਹੀਂ ਗੀ, ਇਹ ਸਿਰਫ ਹੜ੍ਹ ਪੀੜਤਾਂ ਵਾਸਤੇ ਆ, ਜਿਹੜੇ ਉਸ ਹੜ੍ਹਾਂ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ, ਕਿਉਂਕਿ ਘਰਾਂ ਦੇ ਘਰ ਉਜੜ ਗਏ ਨੇ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਦੂਸਰਾ ਮੈਂ ਬੇਨਤੀ ਕਰਨੀ ਆ ਕਿ ਜਿਸ ਤਰ੍ਹਾਂ ਸਕੱਤਰ ਸਾਹਿਬ ਦੱਸ ਕੇ ਗਏ ਕਿ ਬਾਹਰ ਗੋਲਕ ਲੱਗੀ ਆ, ਜੋ ਵੀ ਤੁਸੀਂ ਤਿਲ ਫੁੱਲ ਪਾ ਸਕਦੇ ਜੇ ਵੱਧ ਤੋਂ ਵੱਧ ਪਾਇਓ, ਕਿਉਂਕਿ ਮਾਇਆ ਦੀ ਬੜੀ ਵੱਡੀ ਲੋੜ ਆ। ਤੁਸੀਂ ਕਾਊਂਟਰ 'ਤੇ ਰਸੀਦ ਕਟਾ ਸਕਦੇ ਜੇ, ਉਹਨਾਂ ਵੀਰਾਂ ਦੇ ਕੋਲ ਰਸੀਦ ਕਟਾ ਸਕਦੇ। ਤੁਸੀਂ ਮਾਇਆ ਜ਼ਿਆਦਾ ਦੇਣੀ ਆ ਅਤੇ ਜ਼ਰੂਰ ਜਿਹੜਾ ਵਾ ਇਸ ਸਮੇਂ ਆਪਣੀ ਮਾਇਆ ਜਿਹੜਾ ਦਸਵੰਧ ਕੱਢ ਕੇ ਉਹਦਾ ਤੁਸੀਂ ਵਾਹਿਗੁਰੂ ਦਾ ਆਸ਼ੀਰਵਾਦ ਲਓ। ਪਿਛਲੇ ਹਫ਼ਤੇ ਬੇਨਤੀ ਕੀਤੀ ਸੀ ਕਿ ਗੁਰੂ ਘਰ ਦਾ ਜਿਹੜਾ ਵਾ ਉਹ ਕਾਂਟਰੈਕਟ ਹੋ ਗਿਆ ਵਾ, ਉਹਦੀ ਮਾਇਆ ਜਿਹੜੀ ਆ ਉਹਦੀ ਇਕੱਤਰ ਕਰਨ ਰਹੇ ਨੇ। ਤੁਸੀਂ ਜ਼ਰੂਰ ਕਹੋਗੇ ਕਿ ਇਹ ਕਮੇਟੀ ਵਾਲੇ ਆ ਜਦੋਂ ਵੀ ਬੋਲਦੇ ਆ ਮਾਇਆ ਦੀ ਗੱਲ ਕਰਦੇ ਆ, ਬਿਲਕੁਲ ਤੁਹਾਡੀ ਮਾਇਆ ਦੇ ਨਾਲ ਹੀ ਸਾਰੇ ਕਾਰਜ ਚੱਲਦੇ ਆ, ਤੁਹਾਡੇ ਦਸਵੰਧ ਨਾਲ ਕਾਰਜ ਚੱਲਦੇ ਆ, ਕਿਉਂਕਿ ਸਾਨੂੰ ਕੋਈ ਸਿਟੀ ਵੱਲੋਂ ਫੰਡ ਨਹੀਂ ਗਾ ਆਉਂਦਾ। ਜਿੰਨੇ ਵੀ ਗੁਰੂ ਘਰ ਦੇ ਕੰਮ ਆ, ਜਿੰਨੀਆਂ ਵੀ ਪ੍ਰਾਪਰਟੀਆਂ ਗੁਰੂ ਘਰ ਲੈਂਦਾ ਵਾ, ਸਿਰਫ ਤੁਹਾਡੀ ਮਾਇਆ ਦੇ ਨਾਲ ਚੱਲਦੇ ਆ। ਉਪਰੰਤ ਜਿਸ ਤਰ੍ਹਾਂ ਪਿਛਲੇ ਹਫ਼ਤੇ ਸਰਦਾਰ ਬੰਸ ਸਿੰਘ ਜੀ ਢਿੱਲੋਂ ਨੇ ਕਿਹਾ ਸੀ ਕਿ ਜਿਹੜੀ ਮੈਂਬਰਸ਼ਿਪ ਆ ਖੁੱਲ੍ਹੀ ਆ, ਉਹਨਾਂ ਦੀ ਟੀਮ ਦੇ ਤਿੰਨੋਂ ਜਾਣੇ ਸਰਦਾਰ ਬੰਸ ਸਿੰਘ ਜੀ ਢਿੱਲੋਂ, ਦਦਾਰ ਸਿੰਘ ਜੀ ਚੀਮਾ ਅਤੇ ਹਰਿੰਦਰ ਸਿੰਘ ਜੀ ਬਾਬੂ, ਉਹ ਉੱਥੇ ਸੰਡੇ ਨੂੰ ਬੈਠੇ ਹੁੰਦੇ ਨੇ। ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜੀ ਮੈਂਬਰਸ਼ਿਪ ਆ ਉਹ 30 ਸਤੰਬਰ ਤੱਕ ਖੁੱਲ੍ਹੀ ਆ। ਤੁਸੀਂ ਉੱਥੋਂ ਆਪਣੇ ਫਾਰਮ ਲੈ ਕੇ ਜ਼ਰੂਰ ਆਪਣੀ ਮੈਂਬਰਸ਼ਿਪ ਕੰਪਲੀਟ ਕਰੋ। ਚੇਤੇ ਰੱਖਿਓ ਕਿ ਕਿਸੇ ਨੂੰ ਕੋਈ 50 ਜਾਂ 100 ਜਾਂ 500 ਫਾਰਮ ਨਹੀਂ ਗਾ ਮਿਲਣਾ। ਹਰ ਬੰਦਾ ਜਿਹੜਾ ਵਾ ਆਪਣਾ ਫਾਰਮ ਲੈ ਕੇ ਆਪਣਾ ਫਾਰਮ ਜਮ੍ਹਾਂ ਕਰਾਵੇ। ਮੈਕਸੀਮਮ 10 ਫਾਰਮ ਜਿਹੜੇ ਆ, ਜੇ ਕੋਈ ਵੱਡੀ ਫੈਮਿਲੀ ਆ ਤਾਂ ਉਹਨੂੰ ਮਿਲਣਗੇ। ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਮੈਂ ਸਮਾਂ ਜ਼ਿਆਦਾ ਲੈ ਗਿਆ ਵਾਂ। ਸੋ ਇੱਕ ਬੇਨਤੀ ਹੋਰ ਜ਼ਰੂਰੀ ਆ ਕਿ ਜਿਨ੍ਹਾਂ ਵੀਰਾਂ ਨੇ ਉਸ ਏਰੀਏ ਦੇ ਵਿੱਚ ਠੇਕੇ 'ਤੇ ਜ਼ਮੀਨ ਲਈ ਸੀ, 50-50, 60-60 ਹਜ਼ਾਰ, 70-70 ਹਜ਼ਾਰ ਠੇਕਾ ਵਾ, ਜਿਨ੍ਹਾਂ ਦੀ ਜ਼ਮੀਨ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਜ਼ਮੀਨ ਉਸ ਏਰੀਏ 'ਚ ਆਈ ਨੇ, ਉਹਨਾਂ ਨੂੰ ਕਿਉਂ ਕਿ ਇਸ ਟਾਈਮ ਉਹਨਾਂ 'ਤੇ ਤਰਸ ਜ਼ਰੂਰ ਕਰਨ, ਕਿਉਂਕਿ ਜਦ ਜ਼ਮੀਨ ਹੀ ਨਹੀਂ ਰਹੀ, ਕੋਈ ਫਸਲ ਹੀ ਨਹੀਂ ਰਹੀ, ਅਤੇ ਠੇਕਾ ਉਹਨਾਂ ਵਿਚਾਰਿਆਂ ਕਿੱਥੋਂ ਦੇਣਾ, ਕਿਉਂਕਿ ਇਹ ਵੀ ਇੱਕ ਕਿੱਲ ਕਰਨ ਵਾਲੀ ਗੱਲ ਆ। ਸੋ ਇਸ ਚੀਜ਼ 'ਤੇ ਵੀ ਜ਼ਰੂਰ ਗੌਰ ਕੀਤਾ ਜਾਵੇ। ਹੋਈ ਕਿਸੇ ਭੁੱਲ ਚੁੱਕ ਦੀ ਮਾਫੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਜੀ ਬੋਪਾਰਾਏ, ਜਿਨ੍ਹਾਂ ਨੇ ਕੁਝ ਬੇਨਤੀਆਂ ਸੰਗਤ ਦੇ ਚਰਨਾਂ ਵਿੱਚ ਰੱਖੀਆਂ ਹਨ। ਸਾਡੇ ਪਾਸ ਬਾਹਰ ਤੋਂ ਵੀ ਕੁਝ ਬੁਲਾਰੇ ਆਏ ਨੇ, ਅਸੀਂ ਉਹਨਾਂ ਨੂੰ ਵੀ ਟਾਈਮ ਦੇਣਾ ਹੈ। ਟਾਈਮ ਬੜਾ ਟਾਈਟ ਹੈ, ਸੋ ਇਸ ਕਰਕੇ ਗੁਰੂ ਘਰ ਦੇ ਕੀਰਤਨੀਏ ਭਾਈ ਜਗਪ੍ਰੀਤ ਸਿੰਘ ਜੀ ਉਹ 12:40 ਤੱਕ ਆਪ ਨੂੰ ਗੁਰੂ ਦੀ ਕੀਰਤਨ ਨਾਲ ਜੋੜਨਗੇ। ਉਸ ਤੋਂ ਉਪਰੰਤ ਬੁਲਾਰੇ ਆਉਣਗੇ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂਗੇ। ਚਲੋ, ਗੁਰੂ ਘਰ ਦੇ ਕੀਰਤੀਆਂ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਭਾਈ ਭਾਈ ਹਰਦੇਵ ਸਿੰਘ ਜੀ ਕੰਗ ਉਹ ਸਟੇਜ ਉੱਤੇ ਆ ਜਾਣ। ਉਹ ਕੋਆਰਡੀਨੇਟਰ ਨੇ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਭਾਈ ਗੁਰਦੇਵ ਸਿੰਘ ਜੀ ਕੰਗ। ਜੁਗੋ ਜੁਗ ਟਾਲ ਜਬਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਓ 10ਵੇਂ ਪਿਤਾ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ
ਜਿੰਨੀਆਂ ਵੀ ਸਾਡੀਆਂ ਪੰਥਕ ਜਥੇਬੰਦੀਆਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਜੋ ਕਿ ਅੱਜ ਜਿਹੜਾ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੱਖ ਕਲਸੜੀ ਦੇ ਵਿੱਚ ਮਨਾਇਆ ਜਾ ਰਿਹਾ। ਸਾਧ ਸੰਗਤ ਜੀ, ਦੂਸਰੀ ਇਹ ਮੈਂ ਤਾਂ ਇੱਕੋ ਹੀ ਮਿੰਟ ਲੈਣਾ, ਉਹ ਇਸ ਕਰਕੇ ਆ ਕਿ ਜਿਹੜੀ ਹੜ੍ਹ ਪੀੜਤਾਂ ਦੀ ਗੱਲ ਆ ਉਹ ਬਿਲਕੁਲ ਸੱਚੀ ਆ। ਜਿਹੜਾ ਟੂਰਨਾਮੈਂਟ ਵਾ ਵਰਲਡ ਕੱਪ ਜਿਹਦੇ ਵਿੱਚ ਪਾਕਿਸਤਾਨ ਦੀ ਟੀਮ ਵੀ ਆਈ ਆ ਕਬੱਡੀ ਦੀ, ਉਹ ਸੈਟਰਡੇ ਨੂੰ ਸਮੋਕੀ ਪਾਰਕ ਦੇ ਵਿੱਚ ਹੋਣ ਜਾ ਰਿਹਾ। ਪਰ ਉਹਦੇ ਸੰਬੰਧ ਦੇ ਵਿੱਚ ਜਿਹੜੀ ਅਮਰੀਕਨ ਕਬੱਡੀ ਐਸੋਸੀਏਸ਼ਨ ਆ, ਉਹ ਟੂਰਨਾਮੈਂਟ ਨੂੰ ਅਸੀਂ ਤਾਂ ਹੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਲ ਹੋ ਕੇ ਪ੍ਰਵਾਨਗੀ ਦਿੱਤੀ ਆ। ਉਹ 'ਚ $1 ਲੱਖ ਜਿਹੜਾ ਵਾ ਉਹਨਾਂ ਨੇ ਹੜ੍ਹ ਪੀੜਤਾਂ ਵਾਸਤੇ ਉਹ ਗੁਰਦੁਆਰਾ ਸਿੱਖ ਸੈੜੀ ਦੇ ਵਿੱਚ ਜਮ੍ਹਾਂ ਕਰਾਉਣਾ, ਅਤੇ ਜਿੰਨੀ ਮਾਇਆ ਉੱਥੇ ਇਕੱਠੀ ਹੋਣੀ ਆ ਉਹ ਸਾਰੀ ਹੜ੍ਹ ਪੀੜਤਾਂ ਵਾਸਤੇ ਹੀ ਲੱਗਣੀ ਆ। 1-2 ਵੀਰ ਹੋਰ ਨੇ, ਮੈਂ ਕਹਿੰਦਾ ਉਹ ਆਪ ਹੀ ਆ ਕੇ ਅਨਾਊਂਸ ਕਰਨਗੇ, ਕਿਉਂਕਿ ਉਹਨਾਂ ਨੇ ਵੀ 2 ਬੰਦਿਆਂ ਨੇ ਸਾਨੂੰ $1 ਲੱਖ ਦਾ ਪ੍ਰੋਮਿਸ ਕੀਤਾ। ਅਸੀਂ ਚਾਹੁੰਦੇ ਹਾਂ ਕਿ ਜਿੰਨੀ ਮੁੜ ਕੇ ਮਾਇਆ ਸਾਰੀ ਇਕੱਠੀ ਹੋਏਗੀ ਅਤੇ ਜਿਹੜੇ ਏਰੀਏ ਇਫੈਕਟਡ ਹੋਏ ਨੇ ਉਹ ਮੇਰੇ ਵੀਰ ਭੈਣ ਜਾ ਕੇ ਉੱਥੇ ਜਿਹੜੀ ਆ ਉਹ ਮਾਇਆ ਜਿਹੜੀ ਆ ਉਹ ਖਰਚੀ ਜਾਏਗੀ। ਕਿਉਂਕਿ ਲੋਕਾਂ ਨੂੰ ਜੋ ਵੀ ਆ ਰਾਵੀ ਦੇ ਉੱਤੇ ਜਿੰਨੇ ਸਾਡੇ ਗੁਰਦਾਸਪੁਰ, ਅੰਮ੍ਰਿਤਸਰ ਦੇ ਥੱਲਿਓਂ ਦੀ ਅੰਮ੍ਰਿਤਸਰ, ਜਿੰਨੇ ਵੀ ਬਾਕੀ ਏਰੀਏ ਵੀ ਆ, ਹਰ ਘੱਗਰ ਦਰਿਆ, ਜਿੱਥੇ ਜਿੱਥੇ ਵੀ ਸਤਲੁਜ ਦਰਿਆ, ਕਿਉਂਕਿ ਜਿਹੜੀ ਪੀੜਤਾਂ ਦੀ ਉਹਦੀ ਲਿਸਟ ਬਣ ਰਹੀ ਆ ਅਤੇ ਪਿੰਡਾਂ ਦੇ ਵਿੱਚ ਸਹੀ ਜਿਹੜਾ ਉਹਦਾ ਉਹ ਜਾਣਾ ਚਾਹੀਦਾ। ਬਾਕੀ ਮੈਂ ਆਪਣੇ ਵੀਰਾਂ ਦਾ, ਸੰਗਤਾਂ ਦਾ ਬਹੁਤ ਧੰਨਵਾਦੀ ਹਾਂ ਕਿ ਹਰ ਵੀਕ ਜਿਹੜੇ ਮੇਰੇ ਭੈਣ ਭਰਾ ਨੇ ਉਹ ਇੱਥੇ ਪਰਚੀਆਂ ਕਟਾਉਂਦੇ ਨੇ। ਉਹਨਾਂ ਦੀ ਮਾਇਆ ਜਿਹੜੀ ਆ ਉਹ ਵੱਖਰੀ ਆ। ਪਰ ਇੱਕ ਚੀਜ਼ ਅੱਜ ਮੈਂ ਮਹਿਸੂਸ ਕੀਤੀ ਆ ਬਾਹਰਲੇ ਕਾਊਂਟਰ 'ਤੇ ਖੜੋ ਕੇ, ਕਿਉਂਕਿ ਜਿੰਨੇ ਮੇਰੇ ਵੀਰ ਆਉਂਦੇ ਨੇ, ਕਿਉਂਕਿ ਕਿਸੇ ਕੋਲ ਕਈ ਵਾਰੀ ਕੈਸ਼ ਮਾਇਆ ਨਹੀਂ ਹੁੰਦੀ ਅਤੇ ਚੈੱਕ ਵੀ ਨਹੀਂ, ਉਹਦੇ ਲਈ ਅਸੀਂ ਅਗਲੀ ਵੀਕ ਤੋਂ ਜਾਂ ਕੱਲ੍ਹ ਤੋਂ ਹੀ ਉਹ ਪ੍ਰਬੰਧ ਕਰਾਂਗੇ ਕਿ ਜਿਹੜੀ ਉਹ ਕ੍ਰੈਡਿਟ ਕਾਰਡ ਮਸ਼ੀਨ ਹੁੰਦੀ ਆ ਉਹ ਅਗਲਾ ਆਪਣਾ ਜਿਹੜਾ ਐਪਲ ਪੇ ਕਰਕੇ ਭਾਵੇਂ ਉਹ $10 ਦਿੰਦਾ, ਭਾਵੇਂ $20 ਦਿੰਦਾ, ਭਾਵੇਂ ਉਹ $100 ਦਿੰਦਾ, ਉਹ ਪੈਸੇ ਜਿਹੜੇ ਆ ਉਹਦੇ ਵਿੱਚ ਪਾਏ ਜਾਣਗੇ ਤਾਂ ਕਿ ਈਜ਼ੀ ਹੋ ਜਾਂਦਾ। ਹਰ ਇੱਕ ਬੰਦੇ ਨੂੰ ਜਿਹੜੀ ਆ ਆਪਣੀ ਡੋਨੇਸ਼ਨ ਦੇਣੀ ਆ ਉਹ ਈਜ਼ੀ ਹੋ ਜਾਂਦੀ ਆ। ਦੂਸਰਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਪ੍ਰਧਾਨ ਸਾਹਿਬ ਕੋਲ, ਕਿਤੇ ਸਤੰਬਰ 30 ਕਿਹਾ ਗਿਆ ਕਿ ਜਿਹੜੀ ਮੈਂਬਰਸ਼ਿਪ ਵਾ ਉਹ 30 ਨਵੰਬਰ ਤੱਕ ਆ, ਕਿਉਂਕਿ 1 ਸਤੰਬਰ ਤੋਂ ਲੈ ਕੇ 3 ਮਹੀਨੇ ਵਾਸਤੇ ਜਿਹੜੀ ਆ ਉਹ ਗੁਰਦੁਆਰਾ ਸਿੱਖ ਕਲਸੜੀ ਦੀ ਜਿਹੜੀ ਮੈਂਬਰਸ਼ਿਪ ਖੁੱਲ੍ਹੀ ਆ। ਸਾਰੇ ਵੀਰਾਂ ਨੂੰ ਖੁੱਲ੍ਹਾ ਸੱਦਾ, ਜਿਹੜੇ ਵੀ ਆ ਭਾਈ ਸਾਡੇ ਪੰਥ ਦਾ, ਮੈਂ ਕਹਿੰਦਾ ਪੰਥ ਦਰਦੀ ਭਾਈ ਸੁਖਵੰਤ ਸਿੰਘ ਜੀ ਦਾਖਾ, ਜਿਨ੍ਹਾਂ ਨੇ ਜਿਹੜੇ ਕਿ ਮੈਂ ਸਮਝਦਾ ਕਿ ਹਮੇਸ਼ਾ ਹੀ ਜਦੋਂ ਜਥੇਬੰਦੀਆਂ ਦਾ ਵੀ ਪ੍ਰੋਗਰਾਮ ਹੁੰਦਾ ਤੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਂਦੇ ਨੇ। $10,000 ਇਹਨਾਂ ਵੱਲੋਂ ਆਇਆ ਕਿ ਇਹ ਗੁਰਦੁਆਰਾ ਸਿੱਖ ਕਲਸੜੀ ਦੇ ਵਿੱਚ ਜਮ੍ਹਾਂ ਕਰਾਉਣਗੇ। ਜਿੱਥੇ ਜਿੱਦਾਂ ਜਾਂਦੇ ਆ, ਜਿੱਥੇ ਹੜ੍ਹ ਪੀੜਤਾਂ ਦੀ ਸਾਰੀ ਅਮਾਊਂਟ ਜਾਏਗੀ, ਉਹਨਾਂ ਵਿੱਚ ਇਹਨਾਂ ਦਾ $10,000 ਦੀ ਉਹ ਵੀ ਜਿਹੜੀ ਸੇਵਾ ਇਹਨਾਂ ਵੱਲੋਂ ਆਈ ਆ। ਮੈਂ ਗੁਰਦੁਆਰਾ ਸਿੱਖ ਕਲਸੜੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਗੁਰਦੁਆਰਾ ਰਿਚਮੰਡ ਹਿੱਲ ਨਿਊਯਾਰਕ ਵਿਖੇ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਪੰਜਾਬ ਦੀ ਧਰਤੀ ਵਾਸਤੇ ਆਪਣਾ ਲਹੂ ਡੋਲਿਆ ਅਤੇ ਪੰਜਾਬ ਦੀ ਆਜ਼ਾਦੀ ਵਾਸਤੇ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਅਨੇਕਾਂ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ, ਉਹਨਾਂ ਸਾਰਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ। ਸਾਰੇ ਸਿੱਖ ਸੰਗਤ ਨੂੰ ਇਹਦੇ ਵਿੱਚ ਸ਼ਾਮਲ ਹੋਣ ਦੀ, ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਆ। ਗੁਰੂ ਮਹਾਰਾਜ ਕਿਰਪਾ ਕਰਨ ਅਤੇ ਸਾਨੂੰ ਆਪਣੇ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦਾ ਬਲ, ਹਿੰਮਤ ਅਤੇ ਸਮਰੱਥਾ ਅਤੇ ਸੋਝੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਜੀ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ 31 ਅਗਸਤ 1995 ਨੂੰ ਨਹੀਂ ਭੁਲਾਇਆ ਜਾ ਸਕਦਾ, ਕਿਉਂਕਿ ਉਸ ਦਿਨ ਉਸ ਸਮੇਂ ਦੀ ਸਰਕਾਰ ਦਾ ਮੁਖੀ, ਪੰਜਾਬ ਦਾ CM, ਜਿਨੇ ਅਨੇਕਾਂ ਹੀ ਬੱਚਿਆਂ ਨੂੰ ਕੋਹ ਕੇ ਮਾਰਿਆ, ਸ਼ਹੀਦ ਕੀਤਾ, ਉਸ ਨੂੰ ਸੋਧਣ ਵਾਸਤੇ ਭਾਈ ਦਿਲਾਵਰ ਸਿੰਘ ਬੱਬਰ, ਜਿਨੇ ਆਪਣੀ ਜਾਨ ਦੀ ਪਰਵਾਹ ਨਾ ਕੀਤਿਆਂ ਹੋਇਆਂ ਆਪਣੇ ਜਿਹੜਾ ਬੰਬ ਹੈ ਲੱਕ ਦੇ ਨਾਲ ਬਣ ਕੇ ਉਹਨੂੰ ਚੀਥਰੇ ਕਰਕੇ ਉਡਾ ਦਿੱਤਾ। ਉਹਨਾਂ ਸ਼ਹੀਦੀ ਸਿੰਘਾਂ ਦਾ ਜੋ ਸ਼ਹੀਦੀ ਦਿਹਾੜਾ ਵਾ ਗੁਰਦੁਆਰਾ ਸਿੱਖ ਕਲਸੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੀਆਂ ਸਮੁੱਚੀਆਂ ਸੰਗਤਾਂ ਦੇ ਨਾਲ ਰਲ ਕੇ ਮਨਾਇਆ ਜਾ ਰਿਹਾ ਵਾ। ਕਿ ਭਾਵੇਂ ਕਿ 31 ਅਗਸਤ ਜਿਹੜੀ ਆ ਉਹ ਲੰਘ ਚੁੱਕੀ ਆ, ਪਰ ਗੁਰੂ ਘਰ ਦੇ ਜਿਹੜੇ ਪ੍ਰੋਗਰਾਮ ਆ ਵੱਖ ਟਾਈਮਾਂ ਨਾਲ ਲਿਖੇ ਹੁੰਦੇ ਆ। ਸੋ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੱਖ ਕਲਸੜੀ ਦੇ ਵਿੱਚ ਸਮੂਹ ਪੰਥਕ ਜਥੇਬੰਦੀਆਂ ਅਤੇ ਟਰਾਈ ਸਟੇਟ ਦੇ ਗੁਰੂ ਘਰਾਂ ਨੇ ਰਲ ਕੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਵਾ। ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜਦੋਂ ਵੀ ਕੋਈ ਵੀ ਸਪੈਸ਼ਲੀ ਸਿੱਖੀ 'ਤੇ ਚੜ੍ਹ ਕੇ ਆਏਗਾ
ਉਹਨੂੰ ਉਹਦੇ ਟਾਈਮ ਟੂ ਟਾਈਮ ਜਿਹੜੀ ਆ ਭਾਜੀ ਪਾਈ ਜਾਏਗੀ। ਅੱਜ ਇਸ ਗੱਲ ਤੇ ਸਾਨੂੰ ਆਪਣੇ ਸ਼ਹੀਦਾਂ 'ਤੇ ਬੜਾ ਮਾਣ ਆ ਕਿ ਜਿਨ੍ਹਾਂ ਨੇ ਜਿਹੜੀ ਆ ਕੌਮ ਦੀ ਪਾਈ ਭਾਜੀ ਜਿਹੜੀ ਆ ਉਹ ਮੋੜ ਕੇ ਤੇ ਇੱਕ ਕੌਮ ਨੂੰ ਜੀਣ ਦਾ ਮਾਣ ਬਖਸ਼ਿਆ ਵਾ। ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਇਹਨਾਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਹ ਜਿਹੜੇ ਸਾਡੇ ਯੋਧੇ ਨੇ ਫੀਲਡ ਦੇ ਵਿੱਚ ਜੂਝ ਰਹੇ ਨੇ ਉਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੀ। ਇਹ ਜਿਹੜੇ ਸਾਡੇ ਵੀਰ ਆ ਇਹ ਇਹਨਾਂ ਦਿਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਬਣਾਉਂਦੇ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਰਿਚਮੰਡ ਹਿੱਲ ਦੀ ਧਰਤੀ ਤੇ ਪਹੁੰਚੇ ਹਾਂ। TV 84 ਵਾਲੇ ਵੀਰ ਆਏ ਆ। ਅੱਜ ਸ਼ਹੀਦੀ ਦਿਹਾੜਾ ਭਾਈ ਖਾਲੜਾ ਤੇ ਆਪਣੇ 2 ਹੋਰ ਸਿੰਘਾਂ ਦਾ ਅੱਜ ਜਿਹੜਾ ਸ਼ਹੀਦੀ ਦਿਹਾੜਾ ਮਨਾ ਰਹੇ ਆ। ਸ਼ਹੀਦੀ ਦਿਹਾੜੇ ਮਨਾਉਣ ਦਾ ਇੱਕ ਜਿਹੜਾ ਆਪਾਂ ਨੂੰ ਹਮੇਸ਼ਾ ਮਨਾਉਣੇ ਚਾਹੀਦੇ ਆ, ਕਿਉਂਕਿ ਜਿਹੜੇ ਸ਼ਹੀਦਾਂ ਨੇ ਸਾਡੇ ਲਈ ਖੂਨ ਦਿੱਤਾ ਆ, ਆਪਣੀਆਂ ਜਾਨਾਂ ਦਿੱਤੀਆਂ ਆ ਜਾਂ ਜੇਲ੍ਹਾਂ 'ਚ ਬੈਠੇ ਆ, ਉਹ ਕਾਹਦੇ ਵਾਸਤੇ ਬੈਠੇ? ਕੌਮ ਦੀ ਖਾਤਰ ਬੈਠੇ ਆ। ਜਿੰਨਾ ਚਿਰ ਅਸੀਂ ਉਹ ਸ਼ਹੀਦੀ ਦਿਹਾੜੇ ਮਨਾਉਂਦੇ ਰਹਾਂਗੇ ਤਾਂ ਸਾਡੀ ਕੌਮ ਦੀ ਚੜ੍ਹਦੀ ਕਲਾ ਰਹੂਗੀ। ਹੁਣ ਜਿੱਦਾਂ ਮੇਰੇ ਸਾਹਮਣੇ ਸ਼ਹੀਦ ਭਾਈ ਸੰਦੀਪ ਸਿੰਘ ਦੀ ਫੋਟੋ ਲੱਗੀ ਹੈ, ਉਹ ਜਿਉਂਦੇ ਪਰ ਉਹਨੂੰ ਅਸੀਂ ਤੁਹਮਤਾਂ ਲਾਉਂਦੇ ਰਹੇ ਕਿ ਉਹ BJP ਦਾ ਬੰਦਾ ਬਣ ਗਿਆ, ਕਿਹਦਾ ਬਣ ਗਿਆ। ਪਰ ਜਦੋਂ ਜਾਣ ਤੋਂ ਬਾਅਦ ਅਸੀਂ ਫਿਰ ਸੰਦੀਪ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਤੇ ਬਾਅਦ ਦੇ ਵਿੱਚ ਅਸੀਂ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਭਾਈ ਇਹ ਦੇਖੋ ਪੰਜਾਬ 'ਚ ਜੋ ਉਹਨਾਂ ਨੇ ਹੜ੍ਹ ਲਿਆਂਦੇ ਆ, ਮੈਨ ਮੇਡ ਹੜ੍ਹ, ਉਹਨਾਂ ਦੀ ਵੀਡੀਓ ਵੀ ਬਾਹਰ ਆ ਚੁੱਕੀਆਂ ਆ। ਉੱਥੇ ਜਿਹੜਾ ਭਈਆਂ ਦਾ ਇੱਕ ਗੜ੍ਹ ਚੱਲ ਪਿਆ ਆ, ਆਪਣੇ ਬੱਚਿਆਂ ਨੂੰ ਚੱਕ ਕੇ ਰੇਪ ਕਰ ਦਿੰਦੇ ਆ ਜਾਂ ਮਾਰ ਦਿੰਦੇ ਆ। ਤੋ ਜ਼ਹਿਰਾਂ ਘੋਲਦੇ ਆ। ਜਿੱਦਾਂ ਹੁਣ ਕੱਲ੍ਹ ਦੀ ਇੱਕ ਮੈਂ ਵੀਡੀਓ ਸੁਣ ਰਿਹਾ ਸੀ, ਆਪਣੇ ਆਈ ਥਿੰਕ ਉਹ ਹਰਿਆਣੇ ਦਾ ਸੀ ਇੱਕ ਭਈਆ, ਜਿਹਨੂੰ ਗੁਜਰਾਤ ਦੇ ਵਿੱਚੋਂ ਉਹ ਇੱਕ ਕੈਮੀਕਲ ਲਿਆ ਕੇ ਦਿੰਦੇ ਬੋਰੀਆਂ ਦੇ ਬੋਰੀਆਂ, ਉਹ ਪੰਜਾਬ 'ਚ ਭੇਜਦਾ ਤੇ ਉਹ ਫਲਾਂ ਫਰੂਟਾਂ 'ਤੇ ਲਾਈ ਜਾਂਦੀ ਆ, ਜਿਹਦੇ 'ਚ ਉਹ ਕਹਿੰਦੇ ਫੈਂਥਨਮ ਹੁੰਦੀ ਆ। ਤੇ ਉਹ ਜਦੋਂ ਬੰਦਾ ਉਹ ਚੀਜ਼ਾਂ ਖਾਂਦਾ ਆ ਤਾਂ ਉਹਦਾ ਐਡਿਕਟਡ ਬਣ ਜਾਂਦਾ ਤੇ ਫਿਰ ਉਹਨਾਂ ਚੀਜ਼ਾਂ ਵੱਲ ਚਾਹੁੰਦਾ। ਹਰ ਇੱਕ ਤਰੀਕੇ ਨਾਲ ਉਹ ਤੁਹਾਨੂੰ ਮਾਰ ਰਹੇ ਆ। ਸਾਨੂੰ ਹੁਣ ਜਾਗਣਾ ਪੈਣਾ ਕਿ ਭਾਈ ਜਾਗਾਂਗੇ ਤਾਂ ਹੀ ਸਵੇਰਾ ਆ, ਜੇ ਸੁੱਤੇ ਰਵਾਂਗੇ ਤਾਂ ਹਨੇਰਾ ਹੀ ਰਹਿਣਾ ਆ। ਆਜ਼ਾਦੀ ਤੋਂ ਬਗੈਰ ਸਾਡਾ ਕੋਈ ਹੱਲ ਨਹੀਂ। ਸੋ ਇਹਨਾਂ ਸ਼ਹੀਦਾਂ ਦੇ ਜਿਹੜੇ ਪੂਨ ਨੇ ਉਹਨਾਂ 'ਤੇ ਆਪਾਂ ਕਦਮਾਂ 'ਤੇ ਚੱਲੀਏ, ਉਸ ਵੱਲ ਨੂੰ 1-2 ਕਦਮ ਪੱਟੀਏ ਆਪਾਂ, ਤਾਂ ਕਿ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਸੋਹਣਾ ਪੰਜਾਬ ਹੈ ਉਹਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ, ਰਿਪਬਲਿਕ ਖਾਲਿਸਤਾਨ ਨੂੰ ਆਜ਼ਾਦ ਕਰਾ ਸਕੀਏ। ਜਿਸ ਤਰੀਕੇ ਨਾਲ ਨੇਪਾਲ ਵਾਲਿਆਂ ਨੇ ਤਖਤਾ ਪਲਟਿਆ ਤੇ ਸਾਨੂੰ ਵੀ ਤਖਤਾ ਪਲਟਣ ਦੀ ਲੋੜ ਹੈਗੀ ਆ। ਸੋ ਟਾਈਮ ਸਰ ਜਿੱਦਾਂ ਰੈਫਰੈਂਡਮ ਦੀਆਂ ਵੀ ਗੱਲਾਂ ਚੱਲਦੀਆਂ ਆ, ਹੋਰ ਜਥੇਬੰਦੀਆਂ ਵੀ ਆ, ਸਾਰੀਆਂ ਧੰਤਾ ਜੋ ਹੋ ਗਿਆ ਜਿਹੜੀਆਂ ਇਸ ਰਸਤੇ ਚੱਲਦੀਆਂ ਆ। ਸੋ ਮੈਂ TV 84 ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਦੋਂ ਵੀ ਪੰਥ ਦੀ ਗ੍ਰੰਥ ਦੀ ਗੱਲ ਹੁੰਦੀ ਆ ਤੇ ਉੱਥੇ ਪਹੁੰਚਦੇ ਆ ਤੇ ਕਵਰ ਕਰਦੇ ਸਾਰਿਆਂ ਨੂੰ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਸਾਰੀਆਂ ਸੰਗਤਾਂ। ਸੋ ਸਮੂਹ ਸੰਗਤਾਂ ਨੂੰ ਆਪ ਭਲੀ ਭਾਂਤੀ ਜਾਣੂ ਹੋ ਕਿ ਵੀ ਪੰਥ ਦੋਖੀ ਬੁੱਚੜ ਨੂੰ ਸੋਧਣ ਲਈ ਦਿਲਾਵਰ ਸਿੰਘ ਵਰਗੇ ਸੂਰਮਿਆਂ ਨੇ ਜਦੋਂ ਅਰਦਾਸਾ ਸੋਧਿਆ, ਸੋ ਉਸ ਸਮੇਂ ਦਾ ਜੋ ਬਿਰਤਾਂਤ ਹੈ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲਾ, ਦਿਲ ਨੂੰ ਹਿਲਾਉਣ ਵਾਲਾ ਤੇ ਬਹੁਤ ਹੀ ਚੜ੍ਹਦੀ ਕਲਾ ਇੱਕ ਪ੍ਰਸੰਗ ਆ। ਖਾਲਸੇ ਦੇ ਇਤਿਹਾਸ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਨੇ ਉਹ ਬਹੁਤ ਹੀ ਚੜ੍ਹਦੀ ਕਲਾ ਵਾਲੀਆਂ ਨੇ। ਉਹਨਾਂ ਘਟਨਾਵਾਂ ਦੇ ਵਿੱਚੋਂ, ਉਹਨਾਂ ਸਾਕਿਆਂ ਦੇ ਵਿੱਚੋਂ ਇਹ ਜਿਹੜਾ ਸਾਕਾ ਭਾਈ ਦਿਲਾਵਰ ਸਿੰਘ ਬੱਬਰ ਦਾ ਆ, ਬਹੁਤ ਹੀ ਜੋਸ਼ ਭਰਿਆ, ਬਹੁਤ ਹੀ ਚੜ੍ਹਦੀ ਕਲਾ ਵਾਲਾ। ਸਾਧ ਸੰਗਤ ਜੀ, ਆਪਣੇ ਸਰੀਰ ਦੇ ਨਾਲ ਬੰਬ ਬੰਨ੍ਹ ਲੈਣਾ ਔਰ ਇਹ ਪਤਾ ਹੋਣਾ ਕਿ ਵੀ ਇੱਕ ਕਲਿੱਕ ਦੇ ਨਾਲ ਇਸ ਸਰੀਰ ਦੇ ਚਿਥੜੇ ਨਾ ਮਿਲਣੇ, ਪਰ ਫਿਰ ਵੀ ਐਸਾ ਜੇਰਾ ਕਰਨਾ ਉਸ ਬੁੱਚੜ ਨੂੰ ਸੋਧਣ ਲਈ ਭਾਈ ਦਿਲਾਵਰ ਸਿੰਘ ਬੱਬਰ ਨੇ ਸੰਘਰਸ਼ਸ਼ੀਲ ਐਸੇ ਉਪਰਾਲੇ ਨੂੰ ਸਾਰੀ ਸੰਗਤ, ਸਾਰਾ ਸੰਸਾਰ ਜਦੋਂ ਤੱਕ ਇਹ ਸੰਸਾਰ ਰਹੇਗਾ ਨਤਮਸਤਕ ਹੁੰਦੇ ਰਹਿਣਗੇ। ਸੋ ਐਸੇ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲਣ ਲਈ ਸਾਰੀ ਸਮੁੱਚੀ ਕੌਮ ਨੂੰ ਬੇਨਤੀ ਹੈ ਵੀ ਆਪ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ 'ਤੇ, ਕੌਮ ਨੂੰ ਸ਼ਹਾਦਤਾਂ ਦੇਣ, ਕੌਮ ਨੂੰ ਸੰਘਰਸ਼ ਕਰਨ ਦਾ ਬਲ ਤੇ ਉਦਮ ਬਖਸ਼ਣ ਤੇ ਖਾਲਸੇ ਦਾ ਰਾਜ, ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਜਾਰੀ ਸੀ। ਦਿਲਾਵਰ ਸਿੰਘ ਵਰਗੇ ਸੂਰਮੇ ਹਮੇਸ਼ਾ ਪੈਦਾ ਹੁੰਦੇ ਸੀਗੇ, ਹੈਗੇ ਆ
ਤੇ ਹੁੰਦੇ ਰਹਿਣਗੇ। ਸੋ ਭਾਈ ਦਿਲਾਵਰ ਸਿੰਘ ਬੱਬਰ ਨੂੰ ਨਤਮਸਤਕ ਹੁੰਦੇ, ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ, ਹੁਣ ਬੱਬਰ ਖਾਲਸਾ ਸੂਰਮਿਆਂ ਨੂੰ ਨਤਮਸਤਕ ਹੁੰਦੇ ਹੋਏ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਘਰਾਂ 'ਚ ਬੈਠੇ ਇੱਕ ਅਰਦਾਸ ਉਸ ਸੂਰਮੇ ਲਈ ਜ਼ਰੂਰ ਕਰੋ ਜਿਨ੍ਹਾਂ ਦੀਆਂ ਸ਼ਹਾਦਤਾਂ ਕਰਕੇ ਅੱਜ ਪੰਜਾਬ ਦੇ ਵਿੱਚ ਦਸਤਾਰ ਕਾਇਮ ਹੈ, ਪੰਜਾਬ ਦੇ ਵਿੱਚ ਸਿੱਖੀ ਕਾਇਮ ਹੈ। ਉਹਨਾਂ ਬੁੱਚੜਾਂ ਨੂੰ ਸੋਧਣ ਲਈ ਉਹਨਾਂ ਨੇ ਆਪਣੇ ਸਿਰ ਧੜ ਦੀ ਬਾਜੀ ਲਾਤੀ। ਸੋ ਸਾਰਿਆਂ ਨੂੰ, ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਣੇ ਘਰ ਬਹਿ ਕੇ ਜ਼ਰੂਰ ਅਰਦਾਸ ਕਰੋ, ਇੱਕ ਚੌਪਈ ਸਾਹਿਬ ਦਾ ਪਾਠ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਜਸਵੰਤ ਸਿੰਘ ਖਾਲੜਾ ਤੇ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹੋਏ ਹਾਂ। ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਅੱਜ ਦੇ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਤੇ ਸਾਰੀ ਕੌਮ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਬੈਠਿਆ ਜਸਵੰਤ ਸਿੰਘ ਖਾਲੜਾ ਤੇ ਦਿਲਾਵਰ ਸਿੰਘ ਜਿਸ ਨੇ ਸਾਡੀ ਸਿਰ ਤੇ ਪੱਗ ਰੱਖੀ ਹੈ, ਨਹੀਂ ਬੇਅੰਤ ਬੁੱਚੜ ਨੇ ਬਹੁਤ ਸਿੰਘ ਮਾਰਨੇ ਸੀ ਜੇ ਉਹਨੂੰ ਗੱਡੀ ਨਾ ਚੜਾਉਂਦਾ। ਐਵੇਂ ਜਿਹੜਾ KP ਗਿੱਲ ਇਹ ਕਹਿੰਦਾ ਸੀਗਾ ਵੀ ਜਿਹੜੇ ਮੁੰਡੇ ਨੇ ਅਸੀਂ ਨਹੀਂ ਮਾਰੇ, ਇਹ ਬਾਹਰ ਜਾ ਕੇ ਜੌਬਾਂ ਕਰਦੇ ਆ। ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਸ਼ਹਿਰ 'ਚ 25,000 ਨੌਜਵਾਨ ਜਿਹੜੇ ਲਾਪਤਾ ਕੀਤੇ ਸਨ ਉਹਨਾਂ ਦਾ ਰਿਕਾਰਡ ਕੱਢ ਕੇ ਸੰਗਤਾਂ ਨੂੰ ਦੱਸਿਆ, ਕੱਲੇ ਕੱਲੇ ਬੰਦੇ ਦਾ ਕਿਸ ਨੇ ਮਾਰਿਆ ਵਾ, ਕਿੰਨਾ ਉਹਨੂੰ ਲੱਕੜ ਗਈ ਆ ਤੇ ਕੀ ਨਾਂ ਸੀਗਾ, ਤੇ ਉਸਨੇ ਬੜੀ ਕੁਰਬਾਨੀ ਕੀਤੀ ਆ। ਤੇ ਕੈਨੇਡਾ ਵੀ ਆ ਗਿਆ ਸੀਗਾ, ਉਸ ਤੇ ਕੈਨੇਡਾ ਵੀ ਉਸ ਨੂੰ ਕਿਹਾ ਸੀ ਤੂੰ ਵਾਪਸ ਨਾ ਜਾਈਂ, ਤੈਨੂੰ ਮਾਰ ਦਿਆਂਗੇ। ਤੇ KP ਗਿੱਲ ਨੇ ਵੀ ਕਿਹਾ ਸੀ ਤੂੰ ਇਹ ਕੰਮ ਰੋਕ ਦੇ ਤੇ ਤੇਰੀ ਜਾਨ ਬਾਜੂ, ਪਰ ਉਹ ਕਹਿੰਦਾ ਨਹੀਂ। ਤੇ KP ਗਿੱਲ ਕਹਿੰਦਾ ਤੂੰ 25,000 'ਚ ਇੱਕ ਹੋਵੇਂਗਾ। ਪਰ ਯੋਧੇ ਨੇ ਹਾਰ ਨਹੀਂ ਮੰਨੀ। ਸਾਡੇ ਸ਼ਹੀਦ ਅਣਪਛਾਤੀਆਂ ਲਾਸ਼ਾਂ ਕੌਮ ਨੂੰ ਦੱਸ ਕੇ ਇੱਕ ਰਿਕਾਰਡ ਪੈਦਾ ਕੀਤਾ ਹੈ। ਯੋਧੇ ਨੂੰ ਸਦਾ ਹੀ ਅਸੀਂ ਨਮਸਕਾਰ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਹ ਯੋਧਿਆਂ ਦਾ ਨਮਸਕਾਰ ਕਰਨੀ ਚਾਹੀਦੀ ਹੈ ਤੇ ਇਹਨਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੇਨਤੀ ਕਰੇ ਡਾਕਟਰ ਅਮਰਜੀਤ ਸਿੰਘ ਜੀ ਜੋ ਵਾਸ਼ਿੰਗਟਨ DC ਤੋਂ ਆਏ ਨੇ, ਸ਼ਹੀਦਾਂ ਦੇ ਬਾਰੇ ਉਹ ਵੀ ਆਪਣੇ ਵਿਚਾਰ ਸਾਧ ਸੰਗਤ ਨਾਲ ਸਾਂਝੇ ਕਰਨਗੇ। ਸੋ ਮੈਂ ਬੇਨਤੀ ਕਰਾਂ ਡਾਕਟਰ ਸਾਹਿਬ ਹੋਰਾਂ ਨੂੰ ਉਹ ਸਟੇਜ ਉੱਤੇ ਆ ਜਾਣ ਤੇ ਆਪਣੇ ਵਿਚਾਰ ਸਾਧ ਸੰਗਤ ਨੂੰ ਸਾਂਝੇ ਕਰਾਉਣ। ਟਾਈਮ ਵੀ ਜਰਾ ਡਾਕਟਰ ਸਾਹਿਬ ਆਪ ਵੀ ਦੇਖ ਲੈਣ, ਟਾਈਮ ਵੀ ਬੜਾ ਟਾਈਟ ਹੈ, ਪਰ ਫਿਰ ਵੀ 20 ਮਿੰਟ ਮੈਂ ਡਾਕਟਰ ਸਾਹਿਬ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ। ਡਾਕਟਰ ਅਮਰਜੀਤ ਸਿੰਘ। ਧੰਨ ਜੀਓ ਤੈਂ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨੈ ਕੀ ਬਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਦੁਆਬਾ ਸਿੱਖ ਐਸੋਸੀਏਸ਼ਨ ਦੇ ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਜਸਟਿਸ, ਇਹ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਹਮੇਸ਼ਾ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਲ ਦੇ ਕੈਲੰਡਰ ਦੇ ਵਿੱਚ ਜਿਹੜੇ ਖਾਸ ਸਾਡੇ ਦਿਨ ਇਹਨਾਂ 4 ਦਹਾਕਿਆਂ ਦੇ ਨੇ, ਜਿਨ੍ਹਾਂ ਦੇ ਵਿੱਚ ਜੂਨ 84 ਦਾ ਘੱਲੂਘਾਰ ਹੈ, ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਹੈ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਹੈ, ਔਰ ਇਹਦੇ ਨਾਲ ਜੁੜਿਆ ਹੋਇਆ ਨਵੰਬਰ 84 ਦੀ ਨਸਲਕੁਸ਼ੀ ਹੈ। ਬੇਸ਼ੱਕ ਦੀਵਾਨ ਇਸ ਗੁਰਦੁਆਰਾ ਸਾਹਿਬ ਜਿਹਨੂੰ ਅਸੀਂ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਹਾਂ ਹਮੇਸ਼ਾ ਹੀ ਹੁੰਦੇ ਨੇ, ਪਰ ਇਹਨਾਂ ਦਿਨਾਂ ਦੇ ਉੱਤੇ ਫੋਕਸ ਕਰਵਾਉਣ ਦਾ ਮਤਲਬ ਇਹ ਵੀ ਹੈ
ਕਿ ਬੀਤੇ ਦਾ ਇਤਿਹਾਸ ਬਹੁਤ ਸਾਡਾ ਗੌਰਵਮਈ ਹੈ, ਉਹ ਸਾਨੂੰ ਪ੍ਰੇਰਨਾ ਦਿੰਦਾ ਹੈ। ਪਰ ਅੱਜ ਅਸੀਂ ਕਿੱਥੇ ਆ ਕੇ ਖੜੇ ਹਾਂ ਤੇ ਸਾਡਾ ਨਿਸ਼ਾਨਾ ਜਿਹੜਾ ਅਲਟੀਮੇਟਲੀ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਵੱਲੋਂ ਟੈਂਕਾਂ ਤੋਪਾਂ ਨਾਲ ਸਾਡੇ ਮੀਰੀ ਪੀਰੀ ਦੇ ਤਖਤ ਅਕਾਲ ਤਖਤ ਸਾਹਿਬ ਤੇ ਹਮਲੇ ਤੋਂ ਬਾਅਦ ਸਪਸ਼ਟ ਰੂਪ ਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ ਸਪਸ਼ਟ ਕਰ ਦਿੱਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜ਼ਾਹਰ ਹੈ ਇਹ ਸਾਰੇ ਐਕਟਿਵਿਸਟ ਉਸ ਜਨਰੇਸ਼ਨ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਵੀ ਯੋਗਦਾਨ ਪਾਇਆ ਔਰ ਬਾਹਰ ਆ ਕੇ ਵੀ ਖਾਲਿਸਤਾਨ ਦੇ ਝੰਡੇ ਨੂੰ ਬੁਲੰਦ ਰੱਖਿਆ। ਜੇ ਅੱਜ ਖਾਲਿਸਤਾਨ ਰੈਫਰੈਂਡਮ ਰਾਹੀਂ 5 ਮਿਲੀਅਨ ਸਿੱਖ ਡਾਇਸਪੋਰਾ ਗਲੋਬਲੀ ਪਿਛਲੇ 4-5 ਸਾਲ ਤੋਂ ਆਪਣੀ ਵਿਲ, ਆਪਣਾ ਨਿਸ਼ਚਾ, ਆਪਣੀ ਸਪੋਰਟ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੇਂਦਰਿਤ ਕਰ ਰਿਹਾ ਹੈ ਤੇ ਇਸ ਵਿੱਚ ਬਹੁਤ ਵੱਡਾ ਯੋਗਦਾਨ, ਜਿੱਥੇ ਸ਼ਹੀਦਾਂ ਦੇ ਡੁੱਲੇ ਖੂਨ ਨੇ ਸਾਨੂੰ ਸਭ ਨੂੰ ਘਰੀ ਨਹੀਂ ਬਹਿਣ ਦਿੱਤਾ, ਉੱਥੇ ਬਾਹਰ ਇਹਨਾਂ ਸਮੁੱਚੀਆਂ ਜਥੇਬੰਦੀਆਂ ਨੇ ਖਾਲਿਸਤਾਨ ਦੇ ਇਸ ਮੂਵਮੈਂਟ ਨੂੰ ਅਲਾਈਵ ਰੱਖਣ ਦੇ ਲਈ ਦੀਵੇ ਦੇ ਵਿੱਚ ਤੇਲ ਪਾਇਆ। ਔਰ ਅੱਜ ਹਾਲਾਤ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦਾ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਣਾ ਤੇ ਖਾਲਿਸਤਾਨ ਦਾ ਰਡਾਰ ਸਕਰੀਨ ਤੇ ਆਣਾ, ਇਸ ਵਿੱਚ ਇਹਨਾਂ ਸਭ ਜਥੇਬੰਦੀਆਂ ਦਾ ਵੀ ਬਹੁਤ ਵੱਡਾ ਰੋਲ ਹੈ। ਸਟੇਜ ਤੋਂ ਦੱਸਿਆ ਗਿਆ 20 ਅਗਸਤ ਤੋਂ ਬਾਅਦ ਤੁਸੀਂ ਸਾਰੇ ਜਾਣੋ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਹੜ੍ਹ ਉਸ ਨੇ ਕਿੰਨੇ ਵੱਡੇ ਪੈਮਾਨੇ ਤੇ ਪੰਜਾਬ ਦੀ ਤਬਾਹੀ ਕੀਤੀ। ਅੱਜ ਹੀ ਮੈਂ ਇੱਕ ਰਿਪੋਰਟ ਜਿਹੜੀ ਬ੍ਰਿਟਿਸ਼ ਪੀਰੀਅਡ 'ਚ ਜਦੋਂ ਕਿ ਉਹਨਾਂ ਨੇ 5 ਘੋੜੇ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਤੋਹਫੇ ਵਜੋਂ ਭੇਜੇ ਤੇ ਉਹਨਾਂ ਨੇ ਕਿਹਾ ਜੀ ਅਸੀਂ ਲੈਂਡ ਰਾਊਟ ਦੀ ਥਾਂ ਜਿਹੜਾ ਦਰਿਆਈ ਰਸਤਾ ਹੈ ਉਹ ਲਵਾਂਗੇ, ਦਰਿਆਏ ਸਿੰਧ, ਦਰਿਆਏ ਇੰਡਸ, ਕਿਉਂਕਿ ਬ੍ਰਿਟਿਸ਼ਰਸ ਜਾਣਨਾ ਚਾਹੁੰਦੇ ਸੀ ਕਿ ਭਾਈ ਇਹਨਾਂ ਦਰਿਆਵਾਂ ਦੇ ਵਿੱਚ ਦਰਿਆਵਾਂ ਰਾਹੀਂ ਵਪਾਰ ਕਿਵੇਂ ਹੋਏ। ਔਰ ਉਹਦੇ ਲਈ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਜਸੂਸ ਸੀ ਉਹ ਉਹਨਾਂ 5 ਘੋੜਿਆਂ ਨੂੰ ਲੈ ਕੇ ਤੁਰਿਆ ਔਰ ਇੰਡਸ ਦੇ ਰਸਤੇ ਲਗਭਗ ਦਰਿਆਏ ਸਿੰਧ ਜਿਹਨੂੰ ਅਸੀਂ ਕਹਿੰਦੇ ਉਸ ਦੇ ਰਸਤੇ ਉਹ ਘੋੜੇ ਲਾਹੌਰ ਪਹੁੰਚਾਏ ਗਏ। ਔਰ ਜਦੋਂ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ ਉਦੋਂ ਵੀ ਉਹਨਾਂ ਨੇ ਸਤਲੁਜ, ਬਿਆਸ, ਰਾਵੀ, ਇੰਡਸ ਦੇ ਵਿੱਚ ਤਾਂ ਜਹਾਜ਼ ਰਾਨੀ ਸਮੁੰਦਰੀ ਜਹਾਜ਼ ਦੇ ਲਈ ਰਾਹ ਪੱਧਰਾ ਸੀ, ਬਹੁਤ ਵੱਡਾ ਦਰਿਆ ਹੈ। ਔਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਏ ਕਿ ਜਦੋਂ ਅਸੀਂ 5 ਦਰਿਆਵਾਂ ਦੀ ਧਰਤੀ ਪੰਜਾਬ ਦੀ ਗੱਲ ਕਰਦੇ ਹਾਂ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਬਿਆਸ ਦਰਿਆ ਜਿਹੜਾ ਰੋਹਤਾਂਗ ਪਾਸ ਤੋਂ ਉੱਪਰੋਂ ਸ਼ੁਰੂ ਹੁੰਦਾ ਹੈ ਉਹ ਹਰੀਕੇ ਦੀ ਥਾਂ ਤੇ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ ਤੇ ਸਤਲੁਜ ਦਾ ਸਫ਼ਰ ਤੇ ਰਾਵੀ ਦਾ ਸਫ਼ਰ ਇਹ ਲਹਿੰਦੇ ਪੰਜਾਬ 'ਚ ਵੀ ਜਾਰੀ ਰਹਿੰਦਾ ਹੈ। ਫਿਰ ਰਾਵੀ ਚਨਾਬ ਦੇ ਨਾਲ ਮਿਲਦੀ ਹੈ, ਚਨਾਬ ਜੇਹਲਮ ਦੇ ਨਾਲ ਮਿਲਦਾ ਹੈ, ਸਤਲੁਜ ਇਹਨਾਂ ਨੂੰ ਜੁਆਇਨ ਕਰਦਾ ਹੈ ਤੇ ਇੱਕ ਲਹਿੰਦੇ ਪੰਜਾਬ 'ਚ ਥਾਂ ਪੰਜ ਨਦ ਹੈ, 5 ਨਦੀਆਂ ਤੋਂ ਬਣਿਆ, ਉੱਥੇ 5 ਨਦ ਜਿਹੜਾ ਹੈ ਉਹ ਬਣਦਾ ਹੈ ਤੇ ਉਹ 5 ਨਦ ਦਾ ਦਰਿਆ ਦਰਿਆਏ ਸਿੰਧ ਦੇ ਵਿੱਚ ਐਂਡ ਹੁੰਦਾ ਹੈ ਤੇ ਦਰਿਆਏ ਸਿੰਧ ਫਿਰ ਅਰਬ ਸਾਗਰ ਦੇ ਵਿੱਚ ਜਾਂਦਾ ਹੈ। ਜੇ ਤੁਸੀਂ ਉਸ ਸਾਰੇ ਲੈਂਡਸਕੇਪ ਨੂੰ ਦੇਖੋ ਤੇ ਇਹ ਬੜਾ ਖੂਬਸੂਰਤ ਇੱਕ ਧਰਤੀ ਦਾ ਟੁਕੜਾ ਹੈ ਜਿਹੜਾ ਕੁਦਰਤ ਨੇ ਉਸ ਅੰਦਾਜ਼ ਦੇ ਵਿੱਚ ਹੀ ਬਣਾਇਆ ਸੀ ਜਿਸ ਨੂੰ ਇੱਕ ਆਰਟੀਫੀਸ਼ੀਅਲ ਲਕੀਰ ਰਾਹੀਂ 15 ਅਗਸਤ 1947 ਨੂੰ ਡਿਵਾਈਡ ਕਰ ਦਿੱਤਾ ਗਿਆ। ਹੁਣ ਜਦੋਂ ਅੰਗਰੇਜ਼ ਦੇਖ ਰਹੇ ਨੇ ਕਿ ਪੰਜਾਬ ਦੇ ਦੂਸਰੇ ਦਰਿਆਵਾਂ 'ਚ ਵੀ ਜਹਾਜ਼ ਰਾਣੀ ਦਾ ਕੋਈ ਹੋਏ ਤੇ ਇੱਕ ਗੱਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਦਰਿਆ ਪੰਜੋ ਬੜੇ ਚੰਚਲ ਨੇ, ਬੜੇ ਬੇਮੁਹਾਰੇ ਨੇ ਔਰ ਅਨਪ੍ਰੈਡਿਕਟੇਬਲ ਨੇ। ਇਸ ਲਈ ਉਹਨਾਂ ਨੇ ਇਹ ਸਾਰੀ ਸਟੱਡੀ ਨੂੰ ਕੀਤਾ। ਲਗਭਗ 40 ਲੱਖ ਰੁਪਇਆ ਉਸ ਜ਼ਮਾਨੇ 'ਚ ਬ੍ਰਿਟਿਸ਼ ਪੀਰੀਅਡ ਦਾ ਉਹਨਾਂ ਨੇ ਪੰਜਾਬ ਦੇ ਰਿਵਰ ਬੈਡ ਨੂੰ ਸਟੱਡੀ ਕਰਨ ਦੇ ਉੱਤੇ ਲਾਇਆ। ਇਵੈਂਚੁਅਲੀ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਅਬੈਂਡਨ ਕਰ ਦਿੱਤਾ ਕਿ ਦਰਿਆ ਵਹਿਣ ਵੀ ਬਦਲਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਨਹਿਰੀ ਸਿਸਟਮ ਕਿ ਦਰਿਆਵਾਂ 'ਚੋਂ ਨਹਿਰਾਂ ਕੱਢੀਆਂ ਜਾਣ, ਜਿਹੜਾ 19ਵੀਂ ਸਦੀ ਦੇ ਅਖੀਰ 'ਚ ਅਸੀਂ ਨੀਲੀ ਬਾਰ, ਸੰਦਲੀ ਬਾਰ, ਮਿੰਟ ਗੁਮਰੀ ਬਾਰ ਇਹ ਕਹਿੰਦੇ ਹੈ ਤੇ ਫਿਰ ਰੇਲਵੇ ਸਿਸਟਮ ਜਿਹੜਾ ਪੰਜਾਬ 'ਚ ਤਾਂ ਕਿ ਵਪਾਰ ਨੂੰ ਅੱਗੇ ਤੋਰਿਆ ਜਾਏ। ਹੁਣ ਗੱਲ ਮੈਂ ਇਸ ਲਈ ਇੱਥੋਂ ਸ਼ੁਰੂ ਕੀਤੀ ਹੈ, ਬੇਸ਼ੱਕ ਦਿਨ ਅੱਜ ਦਾ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਹੈ, ਪਰ ਜਿਹੜਾ ਕਰੰਟ ਚੈਲੰਜ ਸਾਡੇ ਸਾਹਮਣੇ ਹੈ ਇਸ ਨੂੰ ਜੇ ਸਮਝਾਂਗੇ, ਇਸ ਦੇ ਬਿਹਾਈਂਡ ਕੌਣ ਹੈ
ਤੇ ਫਿਰ ਇਹ ਕੰਟੀਨਿਊਟੀ ਹੈ। ਜੇ ਭਾਈ ਦਿਲਾਵਰ ਸਿੰਘ, ਔਰ ਮੈਨੂੰ ਯਾਦ ਹੈ 31 ਅਗਸਤ 1995 ਨੂੰ ਜਦੋਂ ਬੁੱਚੜ ਬੇਅੰਤੇ ਦਾ ਅੰਤ ਹੁੰਦਾ ਹੈ, ਅਣਖੀਲਾ ਪੰਜਾਬ ਰੇਡੀਓ TV ਪ੍ਰੋਗਰਾਮ ਟੋਰਾਂਟੋ ਤੋਂ ਚੱਲਦਾ ਸੀ, ਸੁਖਵਿੰਦਰ ਸਿੰਘ ਹੰਸਰਾ ਉਹਨੂੰ ਰਨ ਕਰਦੇ ਸੀ। ਹੁਣ ਉਹ ਚੜ੍ਹਾਈ ਕਰ ਗਏ ਨੇ। ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ, ਮੈਨੂੰ ਵੀ ਲਾਈਨ ਤੇ ਲਿਆ। ਜਸਟਿਸ ਅਜੀਤ ਸਿੰਘ ਬੈਂਸ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਚੰਡੀਗੜ੍ਹ ਤੋਂ, ਉਹਨਾਂ ਨੂੰ ਲਾਈਨ ਤੇ ਲਿਆ। ਔਰ ਜਦੋਂ ਉਹਨਾਂ ਦੇ ਨਾਲ ਗੁਫ਼ਤਗੂ ਕੀਤੀ, ਉਹਨਾਂ ਨੇ ਕਿਹਾ, ਜਸਟਿਸ ਬੈਂਸ ਨੇ, ਕਿ ਬੁੱਚੜ ਬੇਅੰਤੇ ਤੇ KP ਗਿੱਲ ਨੇ 50,000 ਸਿੱਖ ਨੌਜਵਾਨ ਫਰਵਰੀ 1992 ਤੋਂ ਜਦੋਂ ਉਹਨੇ ਸਹੁੰ ਚੁੱਕੀ ਤੇ ਜਿੱਦਣ ਉਹਦਾ ਐਂਡ ਹੋਇਆ ਉਸ ਦੇ ਵਿੱਚ ਮਾਰੇ। ਉਹਨੇ ਕਿਹਾ ਜੇ 2.5 ਸਾਲ ਦਾ ਪੀਰੀਅਡ ਇਹਨੂੰ ਹੋਰ ਮਿਲਦਾ, 97 ਤੱਕ ਇਹ ਆਪਣੀ ਟਰਮ ਪੂਰੀ ਕਰਦਾ, ਤੇ 50,000 ਨੌਜਵਾਨ ਇਹਨੇ ਹੋਰ ਮਾਰ ਦੇਣਾ ਸੀ। ਕਿ ਭਾਈ ਦਿਲਾਵਰ ਸਿੰਘ ਨੇ ਸਿਰਫ ਇਤਿਹਾਸ ਦਾ ਹਿਸਾਬ ਹੀ ਬਰਾਬਰ ਨਹੀਂ ਕੀਤਾ ਕਿ ਬੁੱਚੜ ਨੂੰ ਸਜ਼ਾ ਦੇਣਾ ਹੈ, ਉਹਨਾਂ ਨੇ 50,000 ਸਿੱਖ ਨੌਜਵਾਨਾਂ ਦੀ ਜਾਨ ਵੀ ਬਚਾਈ ਹੈ। ਇਸ ਲਈ ਅਸੀਂ ਉਸ ਦਿਨ ਨੂੰ ਸੈਲੀਬ੍ਰੇਟ ਕਰੀਏ ਕਿ ਉਹਨਾਂ ਨੇ ਪ੍ਰੀਐਂਪਟ ਸਟ੍ਰਾਈਕ ਕਰਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਨੌਜਵਾਨੀ ਨੂੰ ਬਚਾਇਆ। ਇਹ ਛੋਟੀ ਗੱਲ ਨਹੀਂ ਹੈ। ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਮੈਂ ਮੋਹੇ ਮਰਨੇ ਕਾ ਚਾਓ ਹੈ ਤੱਕ ਮਹਿਦੂਦ ਨਹੀਂ ਹੈ। ਉਹ ਬੇਸ਼ੱਕ ਗਵਰਨਮੈਂਟ ਮੁਲਾਜ਼ਮਤ ਦੇ ਵਿੱਚ ਸਾਰੇ ਸਪੋਰਟਸਮੈਨ ਨੇ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਇਹ ਸਾਰੇ ਸਪੋਰਟਸ ਦੇ ਕੋਟੇ 'ਚੋਂ ਪੁਲਿਸ ਦੇ ਵਿੱਚ ਗਏ ਹੋਏ ਸੀ। ਲੇਕਿਨ ਜਦੋਂ ਇਹਨਾਂ ਨੇ ਦੇਖਿਆ, ਔਰ ਮੈਨੂੰ ਯਾਦ ਹੈ ਜਦੋਂ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ ਇੱਕ ਵਾਰ ਸਟਾਕਟਨ ਆਏ ਗੁਰਦੁਆਰਾ ਸਾਹਿਬ, ਔਰ ਮੈਂ ਉਹਨਾਂ ਨੂੰ ਨਾਲ ਲੈ ਕੇ ਸੈਨੋਜ਼ੇ ਗੁਰਦੁਆਰਾ ਸਾਹਿਬ ਵੀ ਗਿਆ, ਤੇ ਮੈਂ ਰਾਹ 'ਚ ਪੁੱਛਿਆ ਮਾਤਾ ਜੀ ਨੂੰ, ਮੈਂ ਕਿਹਾ ਕਦੇ ਦਿਲਾਵਰ ਸਿੰਘ ਨੇ ਕੋਈ ਐਸਾ ਭਾਵ ਦਿੱਤਾ ਹੋਏ? ਕੋਈ ਕਹਿੰਦੇ ਨਹੀਂ ਪੁੱਤਰ, ਸਾਨੂੰ ਤਾਂ ਪਤਾ ਵੀ ਨਹੀਂ ਸੀ, ਅਸੀਂ ਤਾਂ ਖਬਰਾਂ 'ਚ ਜਦੋਂ ਸ਼ਾਮ ਨੂੰ ਸੁਣਿਆ ਕਿ 5:00 ਉਡਾ ਦਿੱਤਾ ਬੁੱਚੜ ਬੇਅੰਤੇ ਨੂੰ, ਅਸੀਂ ਕਹਿੰਦੇ ਕਿ ਭਾਈ ਖੁਸ਼ੀ ਮਨਾ ਰਹੇ ਸੀ ਆਪਣੇ ਘਰ 'ਚ ਕਿ ਜਦੋਂ ਇਸ ਬੁੱਚੜ ਦਾ ਅੰਤ ਹੋਇਆ। ਵੀ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਕਿ ਸਵੇਰ ਦੇ 2:30-3 ਵਜੇ ਜਦੋਂ ਪੁਲਿਸ ਦਾ ਛਾਪਾ ਪਿਆ ਕਿ ਭਾਈ ਸਾਡੇ ਫਰਜ਼ੰਦ ਨੇ ਇਹ ਕੀਤਾ। ਇਹ ਜਿਹੜੀਆਂ ਸ਼ਹੀਦ ਰੂਹਾਂ ਨੇ, ਇਹਨਾਂ ਦਾ ਇੱਕ ਵੱਖਰਾ ਹੀ ਰੁਤਬਾ ਹੁੰਦਾ ਹੈ। ਤੇ ਜਦੋਂ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਾਂ, ਜੂਨ 1995 ਅਣਖੀਲਾ ਪੰਜਾਬ ਦਾ ਹੀ ਪ੍ਰੋਗਰਾਮ ਗੁਰਦੁਆਰਾ ਡਿਕਸੀ ਟੋਰਾਂਟੋ ਦੇ ਵਿੱਚ, ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ। ਜਸਵੰਤ ਸਿੰਘ ਖਾਲੜਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਤੇ ਕੈਨੇਡਾ ਆਏ। ਉਸ ਸਮਾਗਮ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਤੋਂ ਪਹਿਲਾਂ ਮੈਂ ਐਡਰੈਸ ਕੀਤਾ ਸੰਗਤ ਨੂੰ। ਤੇ ਸਰ ਜਸਵੰਤ ਸਿੰਘ ਖਾਲੜਾ ਨੇ ਜੋ ਕੁਝ ਜੂਨ ਦੇ ਵਿੱਚ ਕਿਹਾ, ਆਪਣੀ ਸ਼ਹਾਦਤ ਤੋਂ 2 ਮਹੀਨੇ ਪਹਿਲਾਂ, ਕਿਉਂਕਿ ਅਗਸਤ ਐਂਡ ਦੇ ਵਿੱਚ ਉਹ ਚਲੇ ਜਾਂਦੇ ਨੇ, 6 ਸਤੰਬਰ 1995 ਨੂੰ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਕਬੀਰ ਪਾਰਕ ਅੰਮ੍ਰਿਤਸਰ 'ਚੋਂ ਰਹਿੰਦੇ ਸਨ, ਚੁੱਕ ਕੇ ਤੇ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ ਹੈ। ਉਹ ਜਿਹੜੀ ਸਪੀਚ ਹੈ, ਜਦੋਂ ਤੁਸੀਂ ਡੀਕੋਡੀਫਾਈ ਕਰਦੇ ਹੋ ਇੰਟਰਨੈਸ਼ਨਲੀ, ਉਹ ਬੜੀ ਪਪੂਲਰ ਹੈ। ਉਹਨਾਂ ਨੇ ਇੱਕ ਗੱਲ ਕਹੀ, ਔਰ ਮੈਂ ਆਪਣੇ ਇਸ ਲਗਭਗ 4 ਦਹਾਕਿਆਂ ਦੇ ਪੰਥਕ ਸਫ਼ਰ 'ਚ 2 ਸ਼ਖਸੀਅਤਾਂ ਸਨ। ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਤਾਂ ਇੱਕ ਵੱਖਰੇ ਰੁਤਬੇ ਦੇ ਥੱਲੇ, ਜਿੱਥੇ ਤਾਂ ਉਹਨਾਂ ਨੇ ਇਹ ਡਿਸਾਈਡ ਕੀਤਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਸ਼ਹੀਦ ਬਾਬਾ ਦੀਪ ਸਿੰਘ ਦੇ ਪਦ ਚਿੰਨ੍ਹਾਂ ਤੇ ਚੱਲਦੇ ਆ ਉਸ ਧਰਤੀ ਦੇ ਉੱਤੇ ਉਸ ਪਵਿੱਤਰ ਮੁਕਾਮ ਤੇ ਸ਼ਹਾਦਤ ਪਾਉਣੀ ਹੈ। ਪਰ 2 ਸ਼ਖਸੀਅਤਾਂ ਜਿਨ੍ਹਾਂ ਨੇ ਪਬਲਿਕਲੀ ਸੰਗਤ ਦੇ ਸਾਹਮਣੇ ਇਹ ਆਪਣੀ ਡਿਜ਼ਾਇਰ ਐਕਸਪ੍ਰੈਸ ਕੀਤੀ। ਜਦੋਂ ਤੁਸੀਂ ਜਸਵੰਤ ਸਿੰਘ ਖਾਲੜਾ ਦਾ ਉਹ ਅਖੀਰਲਾ ਭਾਸ਼ਣ ਜਿਹੜਾ ਦੁਨੀਆ ਭਰ ਦੇ ਵਿੱਚ ਅੱਜ ਵੀ ਸੁਣਿਆ ਜਾਂਦਾ ਹੈ, ਉਹਦੇ ਤੁਸੀਂ ਅਲਫਾਜ਼ ਸੁਣੋ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਦੋਂ ਗੁਰੂ ਸਾਹਿਬ ਕਿਸੇ ਸਿੱਖ ਤੇ ਬਹੁਤ ਪ੍ਰਸੰਨ ਹੁੰਦੇ ਸਨ ਤੇ ਉਸ ਨੂੰ ਗੁਰਿਆਈ ਬਖਸ਼ਦੇ ਸੀ। ਗੁਰਿਆਈ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਕੋਲ ਹੈ, ਤੇ ਜਦੋਂ ਹੁਣ ਗੁਰੂ ਸਾਹਿਬ ਕਿਸੇ ਤੇ ਪ੍ਰਸੰਨ ਹੁੰਦੇ ਨੇ ਤੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਉਹਨਾਂ ਨੇ ਕਿਹਾ ਅਸੀਂ ਦੁੱਧ ਪੁੱਤ ਮੰਗਦੇ ਹਾਂ ਗੁਰੂ ਤੋਂ, ਸ਼ਹਾਦਤ ਸਭ ਤੋਂ ਵੱਡਾ ਰੁਤਬਾ ਹੈ। ਔਰ ਬਾਅਦ ਦੇ ਵਿੱਚ ਜਦੋਂ ਹੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਮੈਂ ਕਿਹਾ ਵੀ ਉਹ ਸਾਰੇ ਦੁਨਿਆਵੀ ਉਹਨਾਂ ਬੰਧਨਾਂ ਤੋਂ ਉੱਪਰ ਨਿਕਲ ਕੇ ਉਸ ਸਾਰੇ ਰੁਤਬੇ ਨੂੰ ਜਿਹੜਾ ਸ਼ਹਾਦਤ ਦਾ ਹੈ, ਉਹ ਆਲਰੇਡੀ ਆਪਣੇ ਜਿਉਂਦੇ ਜੀ, ਜਿਹਨੂੰ ਅਸੀਂ ਜੀਵਨ ਮੁਕਤ ਕਹਿੰਦੇ ਹਾਂ, ਉਸ ਰੁਤਬੇ ਨੂੰ ਪਹੁੰਚ ਚੁੱਕੇ ਸੀ। ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਨਾਲ ਮਿਲਣ ਦਾ ਸਬਬ ਹੋਇਆ। ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਕੋਈ ਅਖੀਰਲੇ ਦਿਨਾਂ 'ਚ ਉਹਨਾਂ ਦੇ ਕੋਈ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੋਣ? ਕਹਿੰਦੇ ਵੀ ਹਾਂ, ਉਹ ਇਹ ਕਹਿੰਦੇ ਸੀ ਕਿ ਪਰਮਜੀਤ ਇਹਨਾਂ ਬੱਚਿਆਂ ਨੂੰ ਪਾਲ ਲਵੇਂਗੀ। ਹੁਣ ਮੈਂ ਇਹ ਦੇਖਦਾ ਕਿ ਵੀ ਇਹ ਜਦੋਂ ਅਸੀਂ ਗ੍ਰਸਤ ਜੀਵਨ ਦੇ ਵਿੱਚ, ਔਰ ਇਹੀ ਗੱਲ
1991 ਚ 1990 ਜਾਂ 91 ਚ ਬੀਬੀ ਬਿਮਲ ਕੌਰ ਖਾਲਸਾ ਇੱਥੇ ਇਸ ਗੁਰਦੁਆਰਾ ਸਾਹਿਬ ਵੀ ਆਏ। ਉਦੋਂ ਮੈਂ ਕੈਲੀਫੋਰਨੀਆ ਬੇਸਡ ਸੀ। ਗੁਰਦੁਆਰਾ ਫਰੀਮਾਉਂਟ ਕਮੇਟੀ ਨੇ ਕਿਹਾ ਮੈਨੂੰ ਕਿ ਤੁਸੀਂ ਇੰਟਰੋਡਿਊਸ ਕਰਵਾਉਣਾ ਇਹਨਾਂ ਨੂੰ, ਤੇ ਉਹਨਾਂ ਦੇ ਨਾਲ ਵੀ ਗੱਲਬਾਤ ਬੀਬੀ ਬਿਮਲ ਕੌਰ ਖਾਲਸਾ ਨਾਲ ਹੋਈ। ਤੇ ਮੈਂ ਕਿਹਾ ਭੈਣ ਜੀ ਕਦੇ ਸਰਦਾਰ ਸਾਹਿਬ ਨੇ ਇਹ ਦਿੱਤੀ ਹੋਈ ਇੰਡੀਕੇਸ਼ਨ ਕਿ ਇੰਨਾ ਵੱਡਾ ਕੰਮ ਕਰਨ ਜਾ ਰਹੇ ਨੇ? ਕਹਿੰਦੇ ਨਹੀਂ, ਖਾਣੇ ਦੀ ਟੇਬਲ ਤੇ ਬੈਠੇ ਆ। ਕਈ ਵਾਰ ਉਹ ਕਹਿੰਦੇ ਸੀ ਕਿ ਬਿਮਲ ਆ ਜਿਹੜੇ ਆਪਣੇ ਬੱਚੇ ਨੇ ਨਾ ਛੋਟੇ ਛੋਟੇ, ਇੰਨੇ ਛੋਟੇ ਛੋਟੇ ਬੱਚੇ ਵੀ ਦਰਬਾਰ ਸਾਹਿਬ 'ਚ ਫੌਜ ਨੇ ਮਾਰ ਦਿੱਤੇ। ਫਿਰ ਉਹ ਗੰਭੀਰ ਹੋ ਜਾਂਦੇ ਸਨ। ਸੋ ਇਹ ਜਿਹੜਾ ਸਫ਼ਰ ਹੈ ਸ਼ਹਾਦਤ ਦਾ, ਇਹ ਸਤਿਗੁਰੂ ਦਾ ਇੱਕ ਤੋਹਫਾ ਹੈ। ਔਰ ਇਹੀ ਗੱਲ ਭਾਈ ਹਰਦੀਪ ਸਿੰਘ ਨਿੱਜਰ, ਇਹ ਤਾਂ ਸਾਡੀਆਂ ਡਾਇਸਪੋਰਾ ਸਿੱਖਾਂ ਦੇ ਸ਼ਹੀਦਾਂ 'ਚ ਇੱਕ ਵੱਡਾ ਨਾਂ ਉਹਨਾਂ ਨੇ ਜੋੜਿਆ। ਉਸੇ ਹੀ ਕੈਨੇਡਾ ਦੀ ਧਰਤੀ ਤੇ ਕਦੇ ਮੇਵਾ ਸਿੰਘ ਲੋਪੋਕੇ ਨੇ ਉਹਨੂੰ ਹੌਪਕਿੰਸਨ ਨੂੰ, ਜਿਹੜਾ ਇੱਕ ਬੜਾ ਵੱਡਾ ਰੇਸਿਸਟ ਸੀ, ਕੋਰਟ ਰੂਮ ਦੇ ਵਿੱਚ ਮਾਰਿਆ ਸੀ। ਉਹ ਪਹਿਲੇ ਸ਼ਹੀਦ ਨੇ ਵੈਨਕੂਵਰ 'ਚ, ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸੰਤ ਤੇਜਾ ਸਿੰਘ ਜੀ ਦੇ ਉਦਮ ਨਾਲ ਉੱਥੇ ਬਣਿਆ ਸੀ। ਉੱਥੇ ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ ਹੈ। ਤੁਸੀਂ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਵੀ ਅਖੀਰਲੇ 2-3 ਮਹੀਨਿਆਂ ਦੇ ਵੀਡੀਓ ਕਲਿੱਪ ਦੇਖੋ, ਸ਼ਹਾਦਤ ਮੰਗ ਰਹੇ ਨੇ। ਔਰ ਬਹੁਤ ਵਾਰ ਇਹ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਦੀ ਰਿਵਾਈਵਲ ਦੇਖਦੇ, ਜਦੋਂ ਸਰਦਾਰ ਖਾਲੜਾ ਦੀ ਬੇਟੀ ਨਵਕਿਰਨ ਕੌਰ ਸਟੇਜ ਤੋਂ ਇਹ ਕਹਿੰਦੇ ਨੇ ਕਿ ਮੇਰੇ ਪਿਤਾ ਨੇ ਆਪਣੀ ਸ਼ਹਾਦਤ ਨਾਲ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਇਹ ਬਹੁਤ ਵੱਡੀ ਗੱਲ ਹੈ। 25,000 ਦਾ ਜਿਹੜਾ ਕ੍ਰਾਈਟੇਰੀਆ ਜਾਂ ਜਿਹੜੀ ਫਿਗਰ ਦਿੱਤੀ ਜਾਂਦੀ ਹੈ, ਉਹਨਾਂ ਨੇ 3 ਸ਼ਮਸ਼ਾਨ ਘਾਟਾਂ 'ਚ, ਉਹ ਪੱਟੀ ਦਾ, ਦੁਰਗਿਆਣਾ ਮੰਦਿਰ ਦਾ ਤੇ ਤਰਨ ਤਾਰਨ ਦਾ, ਔਰ 2-2.5 ਸਾਲ ਦੇ ਪੀਰੀਅਡ ਉਹਨਾਂ ਨੇ ਇੱਕ ਉਹ ਡਾਟਾ ਕੱਢਿਆ ਜਿਹੜਾ ਜ਼ਾਹਰ ਹੈ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਜਿਹੜੀ ਅਣਪਛਾਤੀ ਲਾਸ਼ ਹੁੰਦੀ ਹੈ ਉਹਦੇ ਲਈ ਲੱਕੜ ਮਿਊਨਿਸਪਲ ਕਮੇਟੀ ਵੱਲੋਂ ਅਨਾਉਂਸ ਹੁੰਦੀ ਹੈ, ਜਿਹੜੀ ਪੁਲਿਸ ਦੀ ਟੀਮ ਲੈ ਕੇ ਜਾਂਦੀ ਹੈ, ਉਹ ਉਹਦਾ ਅੰਦਰਾਜ਼ ਹੁੰਦਾ ਉਸ ਰਜਿਸਟਰ ਦੇ ਵਿੱਚ। ਉੱਥੋਂ ਉਹਨਾਂ ਨੇ ਡਾਟਾ ਕੱਢਿਆ ਤੇ ਉਹਨਾਂ ਅਣਪਛਾਤੀਆਂ ਲਾਸ਼ਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਸੀ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਮਹਿੰਦਰ ਕੌਰ ਵੀ ਸੀ। ਇਹ ਛੋਟੇ ਕੰਮ ਨਹੀਂ ਨੇ। ਔਰ ਜਦੋਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਰਦਾਰ ਖਾਲੜਾ ਨੂੰ ਬਾਰ-ਬਾਰ ਕਿਹਾ ਗਿਆ, ਉਹਨਾਂ ਦੇ ਭਰਾਤਾ ਅਮਰਜੀਤ ਸਿੰਘ ਖਾਲੜਾ UK ਦੇ ਸਿਟੀਜ਼ਨ ਨੇ, ਉਹਨਾਂ ਨੇ ਵੀ ਕਿਹਾ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਹੁਣ ਉਸ ਧਰਤੀ ਤੇ ਹੀ ਜਾ ਕੇ, ਔਰ ਆਪਣੀ ਤਕਰੀਰ 'ਚ ਉਹਨਾਂ ਨੇ ਕਿਹਾ ਕਿ ਕਦੇ ਮੇਰਾ ਦਾਦਾ ਵੀ ਕਾਮਾਗਾਟਾ ਮਾਰੂ 'ਚ ਇੱਥੇ ਆਇਆ ਸੀ, ਉਦੋਂ ਤੱਕ ਕੈਨੇਡਾ ਵਾਲਿਆਂ ਨੇ ਉਤਰਨ ਨਹੀਂ ਸੀ ਦਿੱਤਾ। ਮੈਂ ਉਹਨਾਂ ਦਾ ਪੋਤਾ ਸੁਨੇਹਾ ਲੈ ਕੇ ਆਇਆ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। ਔਰ ਬਹੁਤ ਜਲਦ 2 ਮਹੀਨੇ ਦੇ ਵਿੱਚ 6 ਸਤੰਬਰ ਨੂੰ, ਔਰ ਇੱਕ ਗੱਲ ਦੀ ਮੈਂ ਯਾਦ ਦਹਾਨੀ ਕਰਵਾ ਦਿਆਂ, 31 ਅਗਸਤ ਨੂੰ ਬੁੱਚੜ ਬਿਆੰਤੇ ਦਾ ਅੰਤ ਹੁੰਦਾ ਹੈ। ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਬਣਦਾ ਪੰਜਾਬ ਦਾ। 6 ਸਤੰਬਰ ਨੂੰ ਜਦੋਂ ਸਰਦਾਰ ਖਾਲੜਾ ਨੂੰ ਚੁੱਕਿਆ ਜਾਂਦਾ ਹੈ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਟਾਰਚਰ ਕਰਕੇ ਸ਼ਹੀਦ ਕੀਤਾ ਜਾਂਦਾ ਹੈ, ਉਦੋਂ ਪੰਜਾਬ ਦਾ ਪੋਲੀਟੀਕਲ ਸਿਸਟਮ ਬਦਲ ਗਿਆ। ਲੇਕਿਨ ਜਿਹੜਾ ਏਜੰਸੀਆਂ ਦਾ ਨੈਟਵਰਕ ਹੈ, ਜਿਹੜਾ OP ਸ਼ਰਮਾ ਬੈਠ ਕੇ ਉੱਥੇ ਸਿਸਟਮ ਰਨ ਕਰ ਰਿਹਾ ਹੈ, ਜਿਹੜਾ KP ਗਿੱਲ ਦਾ ਸਾਰਾ ਨੈਟਵਰਕ, KP ਗਿੱਲ ਤਾਂ ਇੱਕ ਬੁੱਚੜ ਫੇਸ ਉਹਨਾਂ ਨੇ ਸਾਹਮਣੇ ਰੱਖਿਆ ਹੋਇਆ ਸੀ, ਉਹ ਏਜੰਸੀਆਂ ਦੀ ਖੇਡ। ਜੇ ਅੱਜ ਅਸੀਂ ਫਲੱਡਸ ਦੀ ਗੱਲ ਕਰੀਏ, ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਸਭ ਤੋਂ ਜ਼ਿਆਦਾ ਕੰਮ ਹੁਣ ਸ਼ੁਰੂ ਹੋਣਾ ਹੈ ਜਦੋਂ 1500 ਤੋਂ 2000 ਪਿੰਡਾਂ ਦੀ ਮੁਕੰਮਲ ਬਰਬਾਦੀ, 4 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਜਿੱਥੇ 4-4, 5-5 ਫੁੱਟ ਰੇਤਾ ਹੈ, ਉਹਨਾਂ ਦੇ ਮੁੜ ਵਸੇਵੇਂ ਦੀ ਗੱਲ ਦਿਲ ਖੋਲ ਕੇ ਕੰਟਰੀਬਿਊਟ ਕਰੋ। ਪਰ ਇੱਕ ਕਹਾਣੀ ਮੈਂ ਜ਼ਰੂਰ ਇਤਿਹਾਸਕ ਵਾਕਿਆ ਸੁਣਾਉਣਾ ਚਾਹੁੰਦਾ। 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ, ਜਿੱਥੇ ਉਹਨਾਂ ਨੇ ਚੱਕ ਨਾਨਕੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਜੀ ਦੇ ਨਾਂ ਤੇ ਵਸਿਆ ਨਗਰ ਜਾਂ ਪਿੰਡ ਸੀ, ਉਹਨੂੰ ਸਿਟੀ ਆਫ ਬਲਿਸ ਬਣਾਇਆ, ਅਨੰਦਪੁਰ ਦੀ ਪੁਰੀ ਬਣਾਇਆ। ਅੱਡ-ਅੱਡ ਰਸਤੇ ਸਨ ਉਦੋਂ ਵੀ ਪਹੁੰਚਣ ਦੇ। ਇੱਕ ਰਾਹ ਜਿਹਦੇ 'ਚ ਇੱਕ ਰੰਗੜਾਂ ਦਾ ਪਿੰਡ ਸੀ, ਸ਼ਾਇਦ ਬਜਰੌੜ ਜਾਂ ਇਸ ਕਿਸਮ ਦਾ ਨਾਂ ਹੈ ਪਿੰਡ ਦਾ, ਉਹ ਆਉਣ ਲੱਗੇ ਸੰਗਤ ਨੂੰ ਲੁੱਟ ਲੈਂਦੇ ਸੀ। ਕਦੇ ਕਾਬਲ ਦੀ ਸੰਗਤ ਆ ਕੇ ਪੁਕਾਰ ਕਰ ਰਹੀ ਹੈ, ਕਦੇ ਅਸਾਮ ਦੀ ਕਰ ਰਹੀ ਹੈ, ਕਦੇ ਕੋਈ ਕਰ ਰਹੀ ਹੈ। ਇੱਕ ਦਿਨ ਜਦੋਂ ਲੁੱਟੀ ਪੁੱਟੀ ਸੰਗਤ ਆਈ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੋ ਆਉਂਦਾ ਹੈ ਉਹ ਆਖਦਾ ਹੈ ਰੰਗੜੋਂ ਨੇ ਸੰਗਤ ਲੁੱਟੀ ਹੈ, ਇਹਦਾ ਕੋਈ ਇਲਾਜ ਨਹੀਂ ਹੈ। ਤੇ ਸਾਹਿਬਜ਼ਾਦਾ ਅਜੀਤ ਸਿੰਘ ਔਰ ਉਹਨਾਂ ਦੇ ਜਥੇ ਦੀ ਕਮਾਂਡ ਦੇ ਥੱਲੇ ਸਿੰਘ ਜਾਂਦੇ ਨੇ, ਉਹਨਾਂ ਰੰਗੜਾਂ ਨੂੰ ਚੰਗੀ ਤਰ੍ਹਾਂ ਸਜ਼ਾ ਦੇ ਕੇ ਲੁੱਟ ਦਾ ਮਾਲ ਵੀ ਲੈ ਆਉਂਦੇ ਹੈ। ਔਰ ਇਹ ਵਾਕਿਆ ਜਿਹਦੇ 'ਚ ਫਿਰ ਇੱਕ ਹੋਰ ਇਹਦੇ ਨਾਲ ਜੁੜਿਆ ਵਾਕਿਆ, ਜਦੋਂ ਕਿ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੰਗ ਦੇ ਵਿੱਚ ਖਾਲਸੇ ਨੇ ਇਹ ਪ੍ਰਿੰਸੀਪਲ ਜਿਹੜਾ ਫਲਾਊਟ ਨਹੀਂ ਕਰਨਾ। ਉਹਨਾਂ ਨੇ ਕਿਹਾ ਹਮ ਲੈ ਜਾਨੋ ਪੰਥ ਉਚੇਰੋ,
ਕਿ ਅਸੀਂ ਪੰਥ ਨੂੰ ਉੱਚੇ ਲੈ ਕੇ ਜਾਣਾ। ਫਲੱਡਸ ਦੀ ਕਹਾਣੀ ਤੁਹਾਡੇ ਜੋ ਬਹੁਤ ਸਾਰੇ 1988 ਚ ਅਮਰੀਕਾ ਚ ਆਏ ਹੋਣਗੇ, 88 ਦੇ ਹੜ੍ਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਨੇ। ਉਸ ਵੇਲੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਦੀ ਟੀਮ ਨੇ ਇਹ ਸਿੱਟਾ ਕੱਢਿਆ ਸੀ ਕਿ ਇਹ ਡੈਲੀਬਰੇਟਲੀ ਲਿਆਂਦੇ ਗਏ, ਔਰ ਉਸ ਦੇ ਲਈ BN ਕੁਮਾਰ ਮੇਜਰ ਜਨਰਲ ਸਰਵਿੰਗ ਆਰਮੀ ਦਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀ, ਉਹਦੇ ਤੇ ਪੰਥ ਨੇ, ਖਾਲਸੇ ਨੇ, ਸਿੰਘਾਂ ਨੇ ਜ਼ਿੰਮੇਵਾਰੀ ਉਸ ਦੀ ਲਾਈ ਔਰ ਫਿਰ ਉਸ ਨੂੰ ਸਜ਼ਾ ਯਾਫਤਾ ਕੀਤਾ, ਇਹ ਦੱਸਣ ਦੇ ਲਈ ਕਿ ਇਹ ਵਾਟਰ ਐਜ਼ ਏ ਵੈਪਨ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਤੁਹਾਨੂੰ ਜੇ ਪੜ੍ਹਨ ਦਾ ਸ਼ੌਕ ਹੋਏ, ਰਿਗਵੇਦ ਦੇ ਅੰਦਰ ਇੰਦਰ ਦੀ, ਹੁਣ ਇਹ ਪਾਣੀਆਂ ਦਾ ਦੇਵਤਾ ਇੰਦਰ ਬਣਾਇਆ ਹੈ ਉਹਦੀ ਉਸਤਤ ਦੇ ਵਿੱਚ ਸ਼ਲੋਕ ਲਿਖੇ ਹੋਏ ਨੇ। ਔਰ ਉਸ ਪਾਣੀ ਨੂੰ ਜਦੋਂ ਇਹਨਾਂ ਆਰੀਅਨਸ ਨੇ ਦਰਾਵਿਡਨਸ ਨੂੰ ਆ ਕੇ ਜਿਹੜਾ ਬਰਬਾਦ ਕੀਤਾ ਸਾਡੀ ਉਸ ਧਰਤੀ ਦੀ, ਦਰਿਆਏ ਸਿੰਧ ਦੀ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਨੂੰ ਸਿੰਧੂ ਘਾਟੀ ਦੀ ਸਭਿਅਤਾ ਕਹਿੰਦੇ ਨੇ, 5000 ਸਾਲ ਪੁਰਾਣੀ ਡਿਸਟਰੋਏ ਕੀਤੀ, ਤਾਂ ਉਹਨਾਂ ਨੂੰ ਵੀ ਦਰਾਵੜਾਂ ਨੂੰ ਪਾਣੀਆਂ 'ਚ ਡੋਬ ਕੇ ਮਾਰਿਆ। ਔਰ ਉਹ ਮੰਤਰ ਨੇ ਜਿਹਦੇ 'ਚ ਕਿ ਇੰਦਰ ਦੇਵਤੇ ਦਾ ਇਹ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਇਹ ਰਾਖਸ਼ਾਂ ਦਾ ਅੰਤ ਕੀਤਾ ਤੁਸੀਂ। ਸੋ ਇਹ 1988 'ਚ ਵਾਟਰ ਐਜ਼ ਏ ਵੈਪਨ ਯੂਜ਼ ਹੋਇਆ। ਤੇ ਕਰੰਟ ਪੀਰੀਅਡ ਦੇ ਵਿੱਚ ਇਹਨਾਂ ਹੜ੍ਹਾਂ ਤੋਂ 20 ਅਗਸਤ ਤੋਂ 3 ਮਹੀਨਾ ਪਹਿਲਾਂ ਸਰਵਿੰਗ ਇੰਡੀਆ ਦਾ ਲੈਫਟੀਨੈਂਟ ਜਨਰਲ ਢਿੱਲੋਂ ਲਾਸਟ ਨੇਮ ਇੱਕ TV ਚੈਨਲ ਦੇ ਉੱਤੇ ਬੈਠ ਕੇ ਉਹ ਕਹਿ ਰਿਹਾ, ਔਰ ਇਸ ਗੱਲ ਦਾ ਧਿਆਨ ਰਹੇ, ਜਦੋਂ 7, 8, 9, 10 ਤਰੀਕ ਨੂੰ ਭਾਰਤ ਔਰ ਪਾਕਿਸਤਾਨ ਦਾ 4 ਰੋਜ਼ਾ ਮਿਜ਼ਾਈਲ ਔਰ ਡਰੋਨ ਵਾਰ ਹੁੰਦੀ ਹੈ, ਗਰਾਊਂਡ ਤੇ ਟਰੂਪਸ ਮੂਵ ਨਹੀਂ ਕੀਤੇ ਤੇ ਪ੍ਰਧਾਨ ਔਰ ਜੁੱਤੀਆਂ ਪੈਂਦੀਆਂ ਨੇ ਇਹਨਾਂ ਨੂੰ, ਇਹਨਾਂ ਦੇ 6-7 ਰਾਫੇਲ ਵੀ ਡਿੱਗਦੇ ਨੇ, ਤਰਲੇ ਕਰਕੇ ਜਿਹੜਾ ਉਹ ਸੀਜ਼ਫਾਇਰ ਹੁੰਦਾ ਤੇ ਮੋਦੀ ਕਹਿੰਦਾ ਹੈ ਕਿ ਆਪਰੇਸ਼ਨ ਸੰਧੂਰ ਸਸਪੈਂਡ ਕੀਤਾ ਹੈ, ਖਤਮ ਨਹੀਂ ਕੀਤਾ। ਔਰ ਇਹ ਜਿਹੜੇ ਫਲੱਡ ਨੇ ਜੋ ਪੰਜਾਬ 'ਚ 20 ਅਗਸਤ ਤੋਂ ਲਿਆਂਦੇ ਗਏ, ਇਹ ਆਪਰੇਸ਼ਨ ਸੰਧੂਰ ਪਾਰਟ 2 ਹੈ, ਉਹਦੀ ਕੰਟੀਨਿਊਟੀ ਹੈ। ਔਰ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਨ ਦੀ ਕੰਟੀਨਿਊਟੀ ਹੈ। ਔਰ ਉਹ ਢਿੱਲੋਂ ਕਹਿ ਰਿਹਾ ਕਿ ਹੁਣ ਅਸੀਂ, ਕਿਉਂਕਿ ਉਹਨਾਂ ਨੇ ਜਿੱਥੇ ਸੰਧੂਰ ਤੋਂ ਬਾਅਦ ਇਹ ਕਿਹਾ ਜੀ ਕਿ ਅਸੀਂ ਇੰਡਸ ਵਾਟਰ ਟ੍ਰੀਟੀ ਜਿਹੜੀ 1960 'ਚ ਸਾਈਨ ਹੋਈ, ਨਹਿਰੂ ਫਲਾਈ ਕਰਕੇ ਕਰਾਚੀ ਗਿਆ, ਅਯੂਬ ਖਾਨ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ, ਔਰ ਉਸ ਟ੍ਰੀਟੀ ਦਾ ਲੁਬੋ ਲੁਬਾਬ ਇਹ ਸੀ ਕਿ 3 ਦਰਿਆ ਸਤਲੁਜ, ਬਿਆਸ, ਰਾਵੀ, ਇਹ ਚੜ੍ਹਦੇ ਪੰਜਾਬ ਦੇ ਨੇ, ਅਪਰ ਰਾਈਪੇਰੀਅਨ ਵੀ, ਲੋਅਰ ਰਾਈਪੇਰੀਅਨ ਵੀ, ਤੇ ਜਿਹੜੇ ਚਨਾਬ, ਜੇਹਲਮ ਤੇ ਸਿੰਧ ਇਹ ਪਾਕਿਸਤਾਨ ਦੇ ਨੇ। 20% ਪਾਣੀ ਦਰਿਆਏ ਸਿੰਧ, ਚਨਾਬ, ਜੇਹਲਮ ਦਾ, ਕਿਉਂਕਿ ਜੰਮੂ ਕਸ਼ਮੀਰ ਵਾਦੀ, ਚਨਾਬ ਔਰ ਜੇਹਲਮ ਉੱਥੋਂ ਗੁਜ਼ਰਦੇ ਨੇ, ਉਹ 20% ਪਾਣੀ ਉਹਦਾ ਯੂਜ਼ ਕਰ ਸਕਦੇ ਨੇ, ਡੈਮ ਨਹੀਂ ਬਣਾ ਸਕਦੇ, ਬੈਰਾਜ ਨਹੀਂ ਬਣਾ ਸਕਦੇ। ਔਰ ਇਹ ਟ੍ਰੀਟੀ ਵਰਕਆਊਟ ਕਰ ਰਹੀ ਹੈ ਪਿਛਲੇ 70 ਸਾਲ ਤੋਂ। ਲੇਕਿਨ ਇਹਨਾਂ ਨੇ ਕਿਹਾ ਜੀ ਅਸੀਂ ਇਹ ਟ੍ਰੀਟੀ ਸਸਪੈਂਡ ਕਰ ਰਹੇ ਹਾਂ, ਪਾਣੀ ਅਸੀਂ ਰੋਕਾਂਗੇ, ਔਰ ਰੋਕਿਆ ਵੀ ਗਿਆ। ਔਰ ਉਹ ਢਿੱਲੋਂ ਕਹਿ ਰਿਹਾ ਬੈਠ ਕੇ ਇੱਕ TV ਚੈਨਲ ਤੇ, ਪੰਜਾਬੀ ਦਾ TV ਚੈਨਲ ਤੇ, ਕਿ ਹੁਣ ਅਸੀਂ ਪਾਣੀ ਨੂੰ ਹਥਿਆਰ ਵਜੋਂ ਵਰਤਾਂਗੇ, ਅਸੀਂ ਅੱਧੀ ਰਾਤ ਨੂੰ ਛੱਡ ਦਿਆਂਗੇ, ਪਾਕਿਸਤਾਨ ਨੂੰ ਡੋਬ ਦਿਆਂਗੇ। ਪਰ ਪਾਕਿਸਤਾਨ ਤੱਕ ਪਾਣੀ ਜਾਣਾ ਕਿੱਥੋਂ ਹੈ? ਉਹੀ ਪੰਜਾਬ ਜਿਨ੍ਹਾਂ ਨੇ ਇਹਨਾਂ ਦੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਮਜਬੂਰ ਕੀਤਾ। ਲੈਂਡ ਪੂਲਿੰਗ ਪਾਲਿਸੀ ਜਿਹੜੀ ਅਗੇਨ ਪੰਜਾਬ ਦੇ ਕਿਸਾਨ ਖਲੋਤੇ, ਇਹਨਾਂ ਨੂੰ ਵਾਪਸ ਲੈਣੀ ਪਈ। ਔਰ ਉਹਨਾਂ ਦਾ ਇੱਕ ਹਿੰਦੂ ਤਵੀਆਂ ਦਾ ਗਰੁੱਪ ਜਿਹੜਾ ਬੈਠਾ, ਉਹਦੇ 'ਚ ਇੱਕ ਟਿੱਕਾ ਲੱਗਾ ਜਿਹੜਾ ਇਹਨਾਂ ਦਾ ਹਿੰਦੂ ਤਵੀ ਆ, ਉਹ ਕਹਿ ਰਿਹਾ ਕਿ ਜੀ ਕੰਮ ਹੀ ਮੁਕਾਓ, ਨਾ ਰੇ ਬਾਂਸ ਨਾ ਵਜੇ ਬੰਸਰੀ, ਇੱਕੋ ਵਾਰ ਇਹਨਾਂ ਨੂੰ ਹੜ੍ਹਾਂ 'ਚ ਡੋਬ ਦਿਓ। ਢਿੱਲੋਂ ਪਹਿਲਾਂ ਕਹਿ ਰਿਹਾ ਇਹ ਕਰਨਾ, ਹੁਣ ਉਹ ਰਿਟਾਇਰ ਹੋ ਗਿਆ, ਉਹਨੇ ਕਿਤਾਬ ਵੀ ਲਿਖੀ ਹੈ। ਔਰ ਦਵੇਦੀ ਜਿਹੜਾ ਫੌਜ ਦਾ ਚੀਫ ਹੈ, ਉਹ ਉਸ ਕਿਤਾਬ ਨੂੰ ਰਿਲੀਜ਼ ਕਰ ਰਿਹਾ। ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਹੜ੍ਹ ਜਿਹੜੇ ਨੇ ਐਜ਼ ਏ ਵੈਪਨ, ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ। ਜੇ ਤਾਂ ਅਸੀਂ ਇਹੀ ਅਪਰੋਚ ਰੱਖਣੀ ਹੈ ਕਿ ਭਾਈ ਠੀਕ ਹੈ 88 'ਚ ਆਏ ਹੜ੍ਹ, 2 ਸਾਲ ਪਹਿਲਾਂ ਆਏ, ਅਸੀਂ ਮਦਦ ਕਰਦੇ ਹਾਂ, ਪੰਜਾਬ ਆਪਣੇ ਆਪ ਖਲੋ ਜਾਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਾਕੀ ਭਾਰਤ ਦਾ ਕੀ ਰਵੱਈਆ ਹੈ? ਜੇ ਮੋਦੀ ਆਇਆ ਥੱਲੇ ਨਹੀਂ ਉਤਰਿਆ, ਹੈਲੀਕਾਪਟਰ ਦੇ ਜੇ 1500 ਕਰੋੜ ਹਿਮਾਚਲ ਨੂੰ ਦਿੱਤਾ ਤੇ 1600 ਕਰੋੜ ਪੰਜਾਬ ਨੂੰ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਰੂਅਲ ਜੋਕ। ਇੱਕ ਜੋਕ ਹੁੰਦਾ, ਇੱਕ ਕਰੂਅਲ ਜੋਕ ਹੁੰਦਾ ਕਿ ਤੁਸੀਂ ਕਿਸੇ ਦੀ ਮੁਸੀਬਤ ਦੇ ਵਿੱਚ ਵੀ ਉਹਦਾ ਜੋਕ ਬਣਾਉਂਦੇ ਹੋ। ਉਹ ਦੇਖ ਰਹੇ ਨੇ ਕਿ ਵੀ ਇਹ ਪੰਜਾਬ ਵਾਲੇ ਵਿਕਟਮ ਬਣ ਕੇ ਮੰਗਣਗੇ, ਮੰਗਤੇ ਹੋਣਗੇ। ਜਿਵੇਂ ਭਾਈ ਧਰਮਵੀਰ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ,
ਸਾਨੂੰ ਦਾਤੇ ਬਣਾਇਆ ਸੀ, ਮੰਗਤੇ ਸਿਰਫ ਅਕਾਲ ਪੁਰਖ ਦੇ ਅੱਗੇ ਹੈ। ਉਹ ਅੱਜ ਪੰਜਾਬ ਨੇ ਫਿਰ ਸਾਬਤ ਕੀਤਾ ਹੈ, ਰਿਜ਼ਿਲੀਅੰਸ ਵੀ, ਔਰ ਇਹ ਵੀ ਸਾਬਤ ਕੀਤਾ ਹੈ ਕਿ ਅਸੀਂ ਆਪਣੀ ਇਕਨੋਮੀ, ਆਪਣੀ ਆਰਥਿਕਤਾ, ਆਪਣੇ ਸਾਧਨ, ਔਰ ਜਿਵੇਂ ਡਾਇਸਪੋਰਾ ਸਿੱਖ ਮਦਦ ਲਈ ਨਿਕਲੇ, ਬਹੁਤ ਵੱਡੀ ਗੱਲ ਹੈ। ਪਰ ਜੇ ਉਹ ਇਹ ਕਹਿੰਦੇ ਨੇ ਕਿ ਨਾ ਰੇ ਬਾਂਸ ਨਾ ਵੱਜੇ ਬੰਸਰੀ, ਅਸੀਂ ਵੀ ਘੱਟੋ ਘੱਟ ਇਹ ਗੱਲ ਤਾਂ ਕਹੀਏ ਕਿ ਭਾਈ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਕਿੰਨੀ ਕੁ ਵਾਰ ਹੋਰ ਹੜਾਂਗੇ, ਕਿੰਨੀ ਕੁ ਵਾਰ ਝੂਠੇ ਪੁਲਿਸ ਮੁਕਾਬਲਿਆਂ ਚੋਂ ਨਿਕਲਾਂਗੇ, ਕਿੰਨੀ ਕੁ ਵਾਰ ਸਟੈਟਿਸਟਿਕਲ ਜੈਨੋਸਾਈਡ ਚੋਂ ਗੁਜ਼ਰਾਂਗੇ। ਆ ਹੁਸ਼ਿਆਰਪੁਰ ਜ਼ਿਲ੍ਹੇ 'ਚ ਇੱਕ ਪ੍ਰਵਾਸੀ ਨੇ ਬੱਚੇ ਦਾ ਮਰਡਰ ਕੀਤਾ ਹੈ। ਇਕੱਲੀ ਮਾਈਗ੍ਰੇਸ਼ਨ ਨਹੀਂ ਹੈ, ਉਹ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਕ੍ਰਾਈਮ ਲਿਆ ਰਹੇ ਨੇ, ਕਿਸ ਲੈਵਲ ਦੇ ਉੱਤੇ ਸਾਨੂੰ ਚਾਰ ਚਫੇਰਿਓਂ ਘੇਰਿਆ ਹੋਇਆ ਹੈ। ਔਰ ਮੈਂ ਸਮਝਦਾ ਕਿ ਮੈਸੇਜ ਇਸ ਇਤਿਹਾਸਕ ਮੁਕਾਮ ਤੋਂ ਇਹੀ ਜਾਣਾ ਚਾਹੀਦਾ ਹੈ ਕਿ ਜਦੋਂ ਤੱਕ ਸਾਡਾ ਆਪਣਾ ਘਰ ਖਾਲਿਸਤਾਨ ਨਹੀਂ ਬਣਦਾ, ਔਰ ਉਹਦੇ ਲਈ ਸਿਰਫ ਵਿਸ਼ੂਅਲ ਥਿੰਕਿੰਗ ਨਹੀਂ ਹੈ। ਬਹੁਤ ਸਾਰੇ ਕਹਿਣਗੇ ਜੀ ਪਤਾ ਨਹੀਂ ਅਸੀਂ ਦੇਖ ਕੇ ਜਾਣਾ ਕਿ ਨਹੀਂ ਜਾਣਾ, ਗੱਲ ਇਹ ਨਹੀਂ ਹੈ। ਮੈਂ ਅਕਸਰ ਪ੍ਰੈਜ਼ੀਡੈਂਟ ਕੈਨੇਡੀ ਦੇ ਇਹ ਲਫ਼ਜ਼ ਦੁਹਰਾਉਂਦਾ ਔਰ ਕਨਕਲੂਡ ਕਰਾਂ, ਉਹਨਾਂ ਦੇ ਅਲਫਾਜ਼ ਹੈ ਕਿ ਵੀ ਆਲਵੇਜ਼ ਐਸਕ what nation is doing for us, we never ask what we are doing for the nation। ਅਸੀਂ ਜਦੋਂ ਖਾਲਿਸਤਾਨ ਦੇ ਹੱਲ ਦੀ ਗੱਲ ਕਰਦੇ ਹਾਂ, ਫਿਰ ਆਪੋ ਆਪਣੇ ਅੰਦਰ ਵੀ ਝਾਤੀ ਮਾਰੀਏ ਕਿ ਸਾਡੀਆਂ ਪ੍ਰਾਇਰਟੀਜ਼ ਕੀ ਨੇ, ਅਸੀਂ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਕਿੰਨਾ ਤੇ ਕਿਹੜਾ ਯੋਗਦਾਨ ਪਾ ਰਹੇ। ਇਹਨਾਂ ਲਫ਼ਜ਼ਾਂ ਨਾਲ ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਅੱਜ ਦੇ ਸਾਡੇ ਜੁਝਾਰੂਆਂ ਦਾ, ਬੇਸ਼ੱਕ ਉਹ ਜੰਗ ਦੇ ਮੈਦਾਨ ਵਿੱਚ ਨੇ, ਬੇਸ਼ੱਕ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਵਰਗੇ ਯੋਧੇ ਜਿਹੜੇ ਜੇਲ੍ਹਾਂ 'ਚ ਬੈਠੇ ਵੀ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਵੀ ਗੁੰਜਾਉਂਦੇ ਨੇ, ਉਹਨਾਂ ਵੱਲ ਧਿਆਨ ਦਿੰਦੇ ਆ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਜਿਹੜੇ ਹਮੇਸ਼ਾ ਇਹਨਾਂ ਇਤਿਹਾਸਕ ਦਿਨਾਂ ਨੂੰ ਯਾਦ ਕਰਦੇ ਨੇ, ਸੈਲੀਬ੍ਰੇਟ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिंदाबाद 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 बाद। परम सत्कारयोग गुरु प्यारी साध संगत, ਇਹ ਸਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ ਡੀਸੀ ਤੋਂ ਖਾਲਿਸਤਾਨ ਅਫੇਅਰ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਵਿਚਾਰ ਉਹਨਾਂ ਦੇ ਸਾਰੇ ਸਹੀ ਨੇ, ਪਰ ਭਾਰਤ ਸਰਕਾਰ ਪੇਸ਼ ਨਹੀਂ ਜਾਣ ਦਿੰਦੀ। ਵਾਹਿਗੁਰੂ ਬਖਸ਼ਿਸ਼ ਕਰੇ ਤੁਹਾਡੇ ਵਿਚਾਰਾਂ ਨੂੰ ਬੂਰ ਲੱਗੇ, ਤੁਸੀਂ ਆਪਣਾ ਘਰ ਬਣਾਓ ਤੇ ਚੜ੍ਹਦੀ ਕਲਾ ਵਿੱਚ ਸਿੱਖ ਕੌਮ ਜਾਵੇ। ਮੈਂ ਬੇਨਤੀ ਕਰਾਂ ਭਾਈ ਜਸਵਿੰਦਰ ਸਿੰਘ ਜੀ ਕਥਾਵਾਚਕ, ਉਹ ਸਟੇਜ ਉੱਤੇ ਆ ਗਏ ਨੇ। ਠੀਕ 1:40 ਤੱਕ ਉਹ ਗੁਰੂ ਦੀ ਕਥਾ ਆਪ ਨੂੰ ਸਰਵਣ ਕਰਾਉਣਗੇ। ਸਾਡੇ ਪਾਸ ਹੋਰ ਵੀ ਬੁਲਾਰੇ ਨੇ, ਉਹ ਵੀ ਆਪ ਜੀ ਦੇ ਦਰਸ਼ਨ ਕਰਨਗੇ, ਆਪਣੇ ਵਿਚਾਰ ਤੁਹਾਡੇ ਵਿੱਚ ਸਾਂਝੇ ਕਰਨਗੇ। ਆਓ ਬੜੇ ਪਿਆਰ ਨਾਲ ਕਥਾ ਸਰਵਣ ਕਰੀਏ ਤੇ ਕਥਾ ਨਾਲ ਜੁੜੀਏ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰੇ ਸੁਣੋਗੇ ਜਿਸ ਆਗੇ ਮਰ ਚਲੀਆ, ਪ੍ਰੇਗ ਜੀਵਨ ਸੰਸਾਰ ਪਾਕੈ ਪਾਛ ਜੀਵਨਾ, ਜੇ ਸੋ ਚੰਗਾ ਉਗਵੈ ਸੂਰਜ ਚੜ੍ਹੈ ਹਜ਼ਾਰ, ਕੀਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਪਰਮ ਸਨਮਾਨਯੋਗ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਪੰਥ ਜੀ, ਮੈਂ ਆਪਣੀਆਂ ਵਿਚਾਰਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਆਪ ਜੀ ਦੇ ਚਰਨਾਂ 'ਚ ਰੱਖਣ ਤੋਂ ਪਹਿਲਾਂ ਇਹ ਬੇਨਤੀ ਕਰਦੇ ਹਾਂ ਵੀ ਮੇਰੇ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ, ਜਿਹਦੇ ਵਿੱਚ ਸਿੰਘ ਸਾਹਿਬ ਨੇ ਪੰਥਕ ਮਸਲੇ, ਖਾਲਸਾ ਰਾਜ ਦੀ ਗੱਲ, ਇਹ ਜਿਹੜੀ ਸਾਡੀ ਰਵਾਇਤੀ ਕਥਾ ਹੈ, ਇਹ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਨੇ ਇਹ ਵਿਚਾਰ ਜਿਹੜੇ ਤੁਸੀਂ ਸਰਵਣ ਕਰ ਰਹੇ ਸੋ। ਮੈਂ ਵੀ ਪਿੱਛੇ ਬੈਠ ਕੇ ਸਰਵਣ ਕਰ ਰਿਹਾ ਸਾਂ। ਜਿੱਦਣ ਆਪ ਜੀ ਗੁਰੂ ਨਾਨਕ ਗੁਰਦੁਆਰਾ 120 ਵਾਲੇ ਤੇ ਉੱਥੇ ਸਪੀਚ ਕਰਨ ਗਏ ਸਨ, ਮੈਂ ਵੀ ਉੱਥੇ ਹੀ ਸਾਂ ਤੇ ਨਿੱਜਰ ਸਾਹਿਬ ਨੇ ਸ਼ਿਰੋਪਾਓ ਜਦੋਂ ਇਹਨਾਂ ਨੂੰ ਦਿੱਤਾ, ਮੈਂ ਵੀ ਕੋਲ ਖੜਾ ਸਾਂ। तो हुण क्योंकि मेरा विशा हो रहे, तुसी बहुत सारे इस एंगल तो पंथ दर्दी सज्जन जिन्हों ने एक किस्म के, मैं एक शब्द वरतांगा भी जिंदा शहीद ही हो तुसी। तो सिखां दे तमाम मसलियां दा इको ही हल है जिहड़ा तुहानूं सारिआं नूं पता है, होर कोई हल नहीं है। ये जिन्नियां वधीकियां ने, ये तो जिहड़ी असीं भेड़िए वाली कहानी सुनने आ ना भी वो बकरी का लेला पानी पी रहा सी ते वो कहन लगा भी तू मैनू जूठा पानी पिया रहा है। वो कहन लगा हजूर पानी तो जिधर तुसी खड़े उधरों मेरे वाल आ रहा। वो कहन लगा भी गल नहीं बनी। कहन लगा भी तू पिछले साल मैनू गालां कड्डियां सन। वो कहन लगा जी मैं अजे नवा महीनिया दा वां, पिछले साल तो मेरा जन्म ही नहीं सी होया। कहन लगा फिर तेरे प्यो ने कड्डणियां आउणगियां। वो कहन लगा भी तू खाना है तो पज क्यों बनाना है, कदी झूठे पानी का कदी गालां दा, ना मैं तेनू झूठा पानी पियाया ना मैं तेनू गालां कड्डियां ने। गल है भी तू जोरावर है ते मैं मजलूम हाँ, तू भोजन बनाना है तो मैनू बना लै। सो बड़ी लंबी दास्तान है ये। तो वो गल है भी अत सियाणी सोहनी क्यों कीतो वेसा, वो साडे पंथक आगू जिहड़े वक्त सिर भुल कर बैठे, वो लम्हों ने खता की, लम्हों ने खता की, सदियों ने सजा पाई, वो सजा असीं हुण भुगत रहे। सो साध संगत जी, ये इन्हां दा कोई जाति मसला नहीं, ये सारे पंथक मसले जे, सारे तुहाडियां दा, तुहाडा सारियां दा ये मसला है जिहड़ा ये अपना समा कढ के दूरों आ के कूकदे ने ना, इस गल नूं समझण दी कोशिश करिया जे। इन्हां दा कोई स्वार्थ नहीं है इहदे च। सो मैं सर्वप्रथम दस्त बस्ता गुरु फतेह अर्ज करा। थोड़ा जिहा वीर रस तो हुण शांत रस वाल आउणा है। किवें भाई लहणा गुरु अंगद की पदवी तक पहुँचते ने, वो मैं तुहानूं नाल लै के एक पंछी झात मारनी है। इस तो पहला मैं बेनतियां प्रारंभ करा। कलगीधर पातशाह गुरु गोबिंद सिंह महाराज जी की बख्शिश की हुई फतेह अर्ज कर रहा। इके बार कहण ते प्रवान कर लैनी जी। वाहिगुरु जी का खालसा, वाहिगुरु जी की फतेह। शब्द ते सुरत की गल ते गुरु नानक साहब ने शुरू कर दी सी। जदों सिद्ध कहंदे भी कौन गुरु किसका तू चेला। हालांकि इस पदे च 4 सवाल ने ते अगले च 4 जवाब ने, पर मैं संबंधित गल करा। हजूर कह लगे शब्द गुरु सुरत तो चेला। हुण साडी कम्यूनिटी इस गल नूं बड़ा परपक्क कर लिया भी देहधारी गुरु नहीं है, शब्द गुरु है। निरसंदेह शब्द गुरु है, पर एक पक्ष थोड़ा जिहा कमजोर हो गया भी जिहड़ा सुरत नूं चेला बनाना सी, मैडिटेशन, शब्द नूं ध्यान नाल सुनना, मीनिंग समझने, फॉलो करना, वो मामला उन्ना प्रचंड नहीं जिन्ना शब्द गुरु वाला प्रचंड है। उन्ना सुरत धुन चेला वाला ये थोड़ा जिहा अनबैलेंस हो जाते हैं। अदरवाइज तुसी वेखो भी भाई लहणा जी नालों उत्थे कई सीनियर ने। अजीता रंधावा सीनियर है, मलसियां वाले लंबरदार भगीरथ जी सीनियर ने, मनसुख सीनियर है, बाबा बुढ़ा साहब सीनियर ने। अच्छा, इस तरह के दर्जन सिखां दा भाई गुरदास ने वो गुरु नानक के सिखां वाली फरिश्ते च जिक्र किया, पर बाजी कौन जित गए? 7 साल की सीनियोरिटी वाले भाई लहणा जी। वजह की सी? सुरत। सुरत किवें जुड़ी? जदों
ਭਾਈ ਜੋਤ ਜੀ ਖਡੂਰ ਵਿੱਚ ਰਹਿੰਦੇ ਆ, ਉਹ ਗੁਰਬਾਣੀ ਪੜ੍ਹਦੇ ਨੇ। ਕੁਝ ਵਿਦਵਾਨ ਕਹਿੰਦੇ ਨੇ ਆਸਾ ਦੀ ਵਾਰ ਦੀ ਪੌੜੀ ਸੀ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਰੀ। ਕੁਝ ਕਹਿੰਦੇ ਨੇ ਜਪਜੀ ਦੀ ਕੋਈ ਪੌੜੀ ਸੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਯਾਨੀ ਉਹ ਗੁਰਬਾਣੀ ਗਾਇਨ ਕਰ ਰਿਹਾ ਸੀ। ਗੁਰਬਾਣੀ ਸ਼ਬਦ ਵਿੱਚ ਜਿਹੜੀ ਭਾਈ ਲਹਿਣਾ ਜੀ ਦੀ ਸੁਰਤ ਸੀ ਉਹ ਖੁੱਭ ਗਈ। ਜਦੋਂ ਸੁਰਤ ਉਧਰ ਗਈ ਤੇ ਰਸ ਆਇਆ, ਆਨੰਦ ਆਇਆ, ਸਮਝ ਆਈ, ਵਿਵੇਕੀ ਸਨ। ਤੇ ਭਾਈ ਜੀ ਨੂੰ ਪੁੱਛਿਆ ਵੀ ਬੋਲ ਕਿੰਨਾ ਦੇ ਨੇ? ਉਹਨਾਂ ਆਖਿਆ ਜੀ ਬੋਲ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨੇ। ਜਿਨ੍ਹਾਂ ਦੇ ਕਲਾਮ ਵਿੱਚ ਇੰਨੀ ਸ਼ਕਤੀ ਹੈ, ਜਿਨ੍ਹਾਂ ਦੇ ਬੋਲਾਂ ਵਿੱਚ ਇੰਨੀ ਰੂਹਾਨੀਅਤ ਹੈ, ਇੰਨਾ ਬਾਗਪਨ ਹੈ, ਇੰਨੀ ਖਿੱਚ ਹੈ, ਇੰਨੀ ਕਸ਼ਸ਼ ਹੈ, ਜਿਵੇਂ ਕੋਲਿਆਂ ਤੇ ਕੋਈ ਪਾਣੀ ਡੋਲੇ ਤੇ ਬੁੱਝਦੀ ਹੈ ਅੱਗ, ਇਸ ਤਰ੍ਹਾਂ ਅੰਦਰ ਸ਼ਾਂਤ ਹੁੰਦਾ ਹੈ। ਉਹਨਾਂ ਦੇ ਦੀਦਾਰ ਕਰਕੇ ਕੀ ਕੁਝ ਪ੍ਰਾਪਤ ਹੋਵੇਗਾ? ਕਿੱਥੇ ਬਰਾਜਦੇ ਨੇ? ਆਖਿਆ ਜੀ ਕਰਤਾਰਪੁਰ ਸਾਹਿਬ ਵਸੇਬਾ ਹੈ। ਹੁਣ ਸੰਗ ਲੈ ਕੇ ਜਾਂਦੇ ਸਨ ਦੇਵੀ ਤੇ ਘੋੜੀ ਤੇ ਆਮ ਤੌਰ ਤੇ ਜ਼ਿਕਰ ਹੁੰਦਾ ਇਤਿਹਾਸ ਵਿੱਚ ਵੀ ਘੋੜਸਵਾਰੀ ਦੇ ਸ਼ੌਕੀਨ ਸਨ, ਘੋੜਸਵਾਰੀ ਕਰਦੇ ਸਨ। ਇੱਕ ਥਾਂ ਤੋਂ ਦੂਜੇ ਥਾਂ ਜਾਣਾ ਜਾਂ ਸੌਦਾ ਥੋਕ ਵਿੱਚ ਲਿਆਉਣਾ ਤੇ ਉਹ ਜ਼ਿਆਦਾਤਰ ਘੋੜੀ ਦੀ ਵਰਤੋਂ ਕਰਦੇ ਸਨ। ਹੁਣ ਸੰਗ ਨੇ ਜਾਣਾ ਸੀ ਤੇ ਤੁਹਾਨੂੰ ਸਾਰਿਆਂ ਨੂੰ ਭੂਗੋਲ ਦਾ ਪਤਾ ਵੀ ਲੰਘਣਾ ਤੇ ਕਰਤਾਰਪੁਰ ਵੱਲੋਂ ਹੀ ਹੈ। ਕਰਤਾਰਪੁਰ ਸਾਹਿਬ ਦੇ ਕੋਲੋਂ ਲੰਘਣ ਲੱਗਿਆ ਸੰਗ ਨੂੰ ਕਹਿਣ ਲੱਗੇ ਵੀ ਤੁਸੀਂ ਤੁਰਦੇ ਜਾਣਾ, ਮੈਂ ਨਾਨਕ ਤਪਾ ਜੀ ਨੂੰ ਮਿਲ ਕੇ ਦਰਸ਼ਨ ਕਰਕੇ ਤੇ ਪਿੱਛੋਂ ਦੀ ਤੁਹਾਨੂੰ ਆਣ ਮਿਲਾਂਗਾ, ਕਿਉਂਕਿ ਤੁਸੀਂ ਪੈਦਲ ਹੋ ਤੇ ਮੈਂ ਘੋੜੇ ਤੇ ਆ, ਮੈਂ ਮਿਲ ਪਵਾਂਗਾ। ਹੁਣ ਕਿਉਂਕਿ ਇਹ ਜਿਹੜਾ ਜੰਗਲ ਸੀ, ਰਾਵੀ ਦਾ ਕੰਢਾ, ਦੋਹਾਂ ਪਾਸੇ ਛੰਭ ਸੀ, ਬੜੇ ਦਰਖਤ ਸਨ, ਸਰਕੜਾ ਸੀ, ਕਾਨਾ ਸੀ, ਹੁਣ ਵਰਗਾ ਮਾਹੌਲ ਨਹੀਂ ਸੀ। ਥੋੜਾ ਜਿਹਾ ਅੱਖਾਂ ਦੇ ਸਾਹਮਣੇ ਉਹ ਮੰਜ਼ਰ ਲਿਆਓ, ਵਿੱਚੋਂ ਇਸ ਤਰ੍ਹਾਂ ਪਗਡੰਡੀਆਂ ਸਿੱਧੀਆਂ ਟੇਢੀਆਂ। ਤੋਂ ਕਈਆਂ ਨੂੰ ਪੁੱਛਿਆ ਵੀ ਕਰਤਾਰਪੁਰ ਸਾਹਿਬ, ਉਹਨਾਂ ਨੇ ਹੱਥ ਕਰਨਾ ਵੀ ਇੱਧਰ ਕਰਤਾਰਪੁਰ ਸਾਹਿਬ ਹੈ। ਘੋੜੇ ਦੇ ਉੱਤੇ ਚੜੇ ਹੋਏ ਤੁਰੇ ਜਾਂਦੇ ਨੇ। ਜਦੋਂ ਹੋਰ ਅੱਗੇ ਗਏ ਤੇ ਫਿਰ ਜਿਹੜੇ ਮਹਾਨੁਭਾਵ ਮਿਲੇ, ਉਹਨਾਂ ਨੂੰ ਹੱਥ ਜੋੜ ਕੇ ਕਹਿਣ ਲੱਗੇ ਜੀ ਕਰਤਾਰਪੁਰ। ਆਖ ਲਗੇ ਸਾਹਮਣੇ ਕਰਤਾਰਪੁਰ? ਹਾਂਜੀ, ਮੈਨੂੰ ਕਰਤਾਰਪੁਰ ਸਾਹਿਬ ਤੇ ਦਿਸ ਪਿਆ, ਮੈਂ ਗੁਰੂ ਨਾਨਕ ਦੇ ਘਰ ਜਾਣਾ ਹੈ। ਤੇ ਜਿਹਨੂੰ ਪੁੱਛਿਆ ਉਹ ਮੁਸਕਰਾ ਪਏ। ਜਿਹੜਾ ਪੁੱਛ ਰਿਹਾ ਸੀ ਉਹ ਘੋੜੇ ਤੇ ਚੜਿਆ ਸੀ, ਨੌਜਵਾਨ ਸੀ, ਤੇ ਜਿਹਨੂੰ ਪੁੱਛ ਰਿਹਾ ਸੀ ਉਹ ਜ਼ਮੀਨ ਤੇ ਸੀ, ਪਰ ਉਹਦੀ ਉਮਰ 60 ਸਾਲ ਤੋਂ ਵੀ ਉੱਤੇ ਸੀ, ਅਟੇ ਸਟੇ 63 ਸਾਲ ਉਮਰ ਸੀ। ਜੇ ਤੁਸੀਂ ਗੁਰੂ ਨਾਨਕ ਨੂੰ ਜਾਣਦੇ ਹੋ? ਉਹ ਕਹਿਣ ਲੱਗੇ ਜਿੰਨਾ ਮੈਂ ਗੁਰੂ ਨਾਨਕ ਨੂੰ ਜਾਣਦਾ ਉਹਨਾਂ ਹੋਰ ਕੋਈ ਨਹੀਂ ਜਾਣਦਾ, ਜੇ ਮੈਨੂੰ ਉਹਨਾਂ ਦੇ ਘਰ ਲੈ ਚਲੋ। ਕਹਿਣ ਲੱਗੇ ਚਲੋ ਲੈ ਚੱਲਦੇ ਆ। ਉਹ ਘੋੜੇ ਤੇ ਚੜੇ ਰਹੇ, ਉਹਨਾਂ ਨੇ ਲਗਾਮ ਪਕੜ ਲਈ, ਉਹ ਤੁਰਦੇ ਗਏ ਤੇ ਉਹ ਉੱਪਰ ਬੈਠੇ ਰਹੇ, ਤੋਰ ਕੇ ਲੈ ਗਏ। ਹੁਣ ਇਹ ਗੱਲ ਤੇ ਮਾਮੂਲੀ ਜਿਹੀ ਹੈ। ਅੱਜ ਕਦੀ ਤੁਸੀਂ ਆਪਣਾ ਆਤਮ ਮੰਥਨ ਕਰਿਓ, ਕੋਈ ਸਾਨੂੰ ਇਸ ਤਰ੍ਹਾਂ ਰਾਹ ਪੁੱਛ ਲੈ ਤਾਂ ਉਹਨੂੰ ਕਵਾਂਗੇ ਵੀ ਯਾਰ ਤੂੰ ਉਹਦੇ ਘੋੜੇ ਤੇ ਚੜਿਆ ਹੈ ਤੇ ਮੈਂ ਪੈਦਲ, ਮੈਂ ਤੈਨੂੰ ਰਾਹ ਦੱਸਣਾ ਹੈ। ਮਾਈਂਡ ਕਰ ਜਾਂਦੇ, ਈਗੋ ਚੋਟ ਮਾਰਦੀ ਹੈ। ਵਾਹਿਗੁਰੂ ਥੋੜਾ ਜਿਹਾ ਸਹਿਯੋਗ ਬਖਸ਼ੋ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਤੋ ਗੁਰੂ ਨਾਨਕ ਤੋਰਦੇ ਲੈ ਆਏ। ਦਰਖਤ ਬੜੇ ਸਨ, ਘੋੜੀ ਰੋਕ ਕੇ ਕਹਿ ਲੱਗੇ ਆ ਦਰਖਤ ਬੜੇ ਨੇ, ਜਿਹਦੇ ਨਾਲ ਮਰਜੀ ਘੋੜੀ ਬੰਨ ਦਿਓ। ਘੋੜੀ ਬੰਨ ਦਿੱਤੀ। ਆਖਣ ਲੱਗੇ ਸਾਹਮਣੇ ਜਲ ਦਾ ਪ੍ਰਬੰਧ ਹੈ, ਪਾਣੀ ਕਹਿ ਲਓ, ਇੱਥੋਂ ਹੱਥ ਪੈਰ ਪਖਾਰ ਕੇ ਆ ਸਾਹਮਣੇ ਧਰਮਸ਼ਾਲੇ, ਅੰਦਰ ਗੁਰੂ ਨਾਨਕ ਤਪਾ ਜੀ ਨੇ, ਮਿਲ ਲਓ। ਘੋੜੀ ਬੰਨਣ ਲੱਗ ਪਏ, ਕਾਠੀ ਲਾਈ, ਤਾਰੂ ਉਤਾਰਿਆ, ਕੜਿਆਲਾ ਰੱਖਿਆ, ਪੈਂਖੜ ਪਾਇਆ। ਟਾਈਮ ਲੱਗ ਜਾਂਦਾ। ਹੱਥ ਪੈਰ ਧੋਤੇ। ਹੋਰ ਵੀ ਬੜੇ ਸੰਗੀ ਮਿਲਣ ਆ ਰਹੇ ਸਨ। ਜਿਸ ਵੇਲੇ ਉਹ ਕਤਾਰ ਲੱਗੀ ਹੋਈ ਹੈ, ਉਹਦੇ ਵਿੱਚ ਭਾਈ ਲਹਿਣਾ ਜੀ ਵੀ ਲੱਗ ਗਏ। ਪਰ ਜਦੋਂ ਵਾਰੀ ਆਈ, ਨੇੜੇ ਗਏ ਤੇ ਹੈਰਾਨ ਰਹਿ ਗਏ ਵੀ ਇਹ ਤੇ ਉਹੀ ਮਹਾਂਪੁਰਖ ਨੇ ਜਿਹੜੇ ਮੇਰੇ ਘੋੜੇ ਦੀ ਵਾਗ ਪਕੜ ਕੇ ਮੈਨੂੰ ਇੱਥੋਂ ਤੱਕ ਲਿਆਏ ਨੇ। ਕਦੀ ਕਦੀ ਗੱਲ ਫਿਜ਼ੀਕਲੀ ਹੁੰਦੀ ਏ, ਬਹਿਰੂਨੀ ਹੁੰਦੀ ਏ, ਘਟਨਾ ਅੰਦਰੂਨੀ ਵਰਤ ਜਾਂਦੀ ਹੈ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰੂ ਨਾਨਕ ਨੇ ਲਹਿਣੇ ਦੇ ਸੂਖਸ਼ਮ ਮਨ ਦੀ ਵੀ ਵਾਗ ਪਕੜ ਲਈ ਤੇ ਬਹਿਰੂਨੀ ਤੌਰ ਤੇ ਜਿਹੜੇ ਘੋੜੇ ਤੇ ਚੜੇ ਸਨ ਉਹਦੀ ਵਾਗ ਪਕੜ ਕੇ ਵੀ ਉਹਨੂੰ ਆਪਣੇ ਘਰ ਲੈ ਆਂਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਜਿਸ ਵੇਲੇ ਅੱਗੇ ਗਏ ਤੇ ਵਾਰੀ ਆਈ ਤੇ ਮੱਥਾ ਟੇਕਿਆ, ਵਰਾਗ ਵਿੱਚ ਆ ਗਏ। ਮਹਿਸੂਸ ਹੋਇਆ ਵੀ ਮੈਥੋਂ ਗਲਤੀ ਹੋ ਗਈ ਏ,
मैं आया गुरु नानक नूं मिलण, गुरु नानक पैदल ते मैं घोड़े ते चेंप मनी। हजूर ने आख्या जज्बाती ना हो, खड़े हो। उठ के खड़े होए, आख्या की ना है तेरा? जी ना तो मेरा लहना है। साडे इतिहासकारां ने ये बड़ी भावपूर्ण सादी जी गल लिखी है। महाराज हस के कह लगे फिर झकदे क्यों जी, तुसी लैना है ते असी देना है। लैण वाले घोड़ियां ते चढ़ के ही आउंदे ने। तो हुण गुरु नानक साहब के चरणों च बैठ गए ने, बचन सुन रहे ने। ये भुल गया भी मैं किसी संग नाल सां ते उन्हां नाल वादा कीता भी तुसी चलो, मैं भी पिछे आ रहा। हुण संग ते अगे लंघ गया ते अपना मन परच गया गुरु नानक विच। और गुरु की परिभाषा की है? जिस मिलिया मन होए आनंद सो सतगुर कही है। मन आनंदित हो गया। जिस वेले आनंदित हो गया तो गुरु जोगे ही हो गए। 7 साल की काल अज तुसी सारियां पंथक विचारां सरवण कर रहे सो। तुसी वेखो गुरमुखो बई तुसी सारा गुरु इतिहास पढ़ लो, अज दे हालात वेख लो। अज साडियां समस्यावां दा एक कारण साडी ईगो भी है। वो ईगो जिहड़े तुसी मेरे सामने बैठे हो वो तुहाडे च, मैं ऐसा नहीं कह रहा, पर ये ईगो सानू धार्मिक संस्थावां विच, राजनीति विच, समाज विच, आर्थिक दृष्टिकोण तो हर जगह के उत्ते अड़िके खड़े करदी है। तुसी वेखो भाई लहणा जी उत्थे प्रवान चढ़ते ने। इतिहासकारां ने सो प्रसिद्ध 7 कुछ साखियां साँभ के रखियां ने। घटना तो कई वापरियां होणगियां। सारे वो काम कराए जिहड़े किसी विशेष भाईचारे वास्ते रिजर्व सन। धर्मशाल विच चूही मर जाती है तो महाराज गुरु नानक साहब बाबा श्री चंद नूं, क्योंकि सारे बेदियां दा मैनूं खिमा करना ये प्रैशर सी भी तुहाडी थां ते बाबा श्री चंद जी बैठ, तो गुरु नानक साहब उन्होंने ये विखाना भी चाहते सन भी देखो ये हालात जिहड़े ने मानसिक दशा की है। तो बाबा श्री चंद कहते हैं महाराज भी ये मरी हुई चूही असीं तुहाडे साहिबजादे हाँ, ये किसी सेवादार तो चुका देने, किसी सफाई कर्मचारी नूं कह देने असीं थोड़ा सुट्टनी है। लक्ष्मी दास ने भी यही गल कही। तो भाई लहणा जी नूं ते महाराज नूं कहना नहीं सी पैंदा, बस आई कॉन्टैक्ट बनता सी। भाई लहणा जी समझ आते सन। उठे, उठ के हथां दे विच ही पकड़ के बाहर ढेर ते रूड़ी ते जाके सुट दी चूही। सारी संगत वेख रही सी। हथ धो के अंदर आ गए। कच्ची कंध थोबे मार मार के धर्मशाल की बनाई है, मंगोरा हो गया है, अंदर फंड आ रही है मीह की। रात का समय लैणिया, सवेरे अमृत वेले दीवान सजना है तो मीह अंदर आ रहा है, तो ये दीवार की मुरम्मत करो। उस वेले मिट्टी तूड़ी लियांदी, कहानी मारी और वो थोबे मार मार के जिहड़ी दीवार है वो रात को बना रहे हैं। ये इम्तिहान चल रहा सी, ये परीक्षा चल रही सी। कदी कपड़े धोने वास्ते भेजते हैं। हुण कपड़े धोने लई कालर असी गंदे करिए, कफ असी गंदे करिए और पटक पटक शू शू धोबी करे। असी एक रिजर्व भाईचारा बनाया होया सी। इमारतां दी मरम्मत वास्ते वखरे भाईचारे की जिम्मेवारी सी। मरे हुए जीवां नूं चुक के सुट्टण दी वखरे भाईचारे की जिम्मेवारी सी। कोई कमी नहीं सी भाई लहणा जी विच। एक समस्या सी, मैनूं खिमा करना, वैष्णो देवी नाल जुड़े हुए सन और ये वहमी बड़े हुंदे ने। वैष्णो का मतलब ये नहीं हुंदा भी वो नॉन वैज जिहड़ा वो नहीं लेंदे, होर इहदे बड़े सिद्धांत ने। महाराज गुरु नानक साहब ने वो सारे वहम ज्ञान के झाड़ू नाल हूंज के बाहर कड्डे। कर हुक्म मस्तक हथ धार विचों मार कड्डियां बुराइयां। भाई लहणा जी की तैयारी हो रही है और साध संगत की अंतली बेख किल कड्डना सी। अज गुरु नानक साहब सच्चे पातशाह ने धानक रूप धारण कर लिया। हाथ में एक कुतका है और कुछ इतिहासकार कहते हैं भी एक झोले दे विच कोई माया भी है। करतारपुर साहब तो बाहर निकले ने, सारी संगत पिछे पिछे आ रही है। उहदे विच बाबा बुढ़ा साहब भी ने, भाई लहणा जी भी ने, पतवंते गुरसिख होर ने। और नगर चो बाहर निकलदियां सार सतगुर सच्चे पातशाह ने पहला कठोर वचन बोले। कठोर वचन इम्तिहान सी ना। कुछ लोग कठोर वचन सुन के पिछे मुड़ गए। फिर होर अगे आए तो हजूर ने वो जड़ियां मोहरां सन वो खिलारियां और जेडे मेरे वर्गे सन
ਉਹ ਮੋਹਰਾਂ ਲੈ ਕੇ ਮੁੜ ਗਏ, ਕਿਉਂਕਿ ਵਿਹਲ ਹੈ ਨਾ ਜਿੱਥੋਂ ਕੋ ਤੱਕ ਬੰਦਾ ਖੜਾ ਹੈ। ਹੁਣ ਮੈਂ ਥੋੜਾ ਜਿਹਾ ਰੋਕ ਕੇ ਬੇਨਤੀ ਕਰਦੇ ਹਾਂ। ਇੱਕ ਬੜਾ ਕਮਾਲ ਦਾ ਬਚਨ ਦਿਲਾਵਰ ਸਿੰਘ ਹੁਣਾਂ ਬਾਰੇ ਕਿਹਾ ਸਿੰਘ ਸਾਹਿਬ ਨੇ, ਉਹਨੂੰ ਥੋੜਾ ਜਿਹਾ ਸਮਝੋ ਕੀ ਹੈ। ਜੇ ਨਾ ਕਰਦੇ ਤੇ 50,000 ਨੌਜਵਾਨਾਂ ਦਾ ਹੋਰ ਕਤਲ-ਗਾਰਤ ਹੋਣੀ ਸੀ। ਇਹ ਛੋਟੀ ਕੁਰਬਾਨੀ ਨਹੀਂ ਹੈ। ਮੈਨੂੰ ਘਟਨਾ ਯਾਦ ਆਈ, ਇੱਕ ਸ਼ਹੀਦ ਦੀ ਗੱਲ ਨਹੀਂ ਆ, ਮੇਰੇ ਪਿੱਛੇ ਸਾਰੇ ਜਰਨੈਲਾਂ ਦੀਆਂ ਤਸਵੀਰਾਂ ਨੇ ਔਰ ਇਹਨਾਂ ਦੀ ਤਾਦਾਦ ਸੈਂਕੜਿਆਂ 'ਚ ਨਹੀਂ ਹਜ਼ਾਰਾਂ 'ਚ। ਮੈਨੂੰ ਮਨਸੂਰ ਦੀ ਸ਼ਹੀਦੀ ਤੋਂ ਇੱਕ ਗੱਲ ਯਾਦ ਆਈ ਵੀ ਜਦੋਂ ਉਹਨੂੰ ਸ਼ਹੀਦ ਕਰਨਾ ਸੀ ਨਾ ਤੇ ਕੋਈ ਪ੍ਰੇਮੀ ਆਇਆ ਉਹਦਾ, ਉਹ ਪਹੁੰਚਿਆ ਉੱਥੇ ਤੇ ਕਹਿਣ ਲੱਗਾ ਵੀ ਭਲਕੇ ਤੈਨੂੰ ਸ਼ਹੀਦ ਕਰ ਦਿੱਤਾ ਜਾਣਾ ਹੈ। ਤੇ ਮੈਂ 3 ਪ੍ਰਸ਼ਨ ਲੈ ਕੇ ਬੜੇ ਲੋਕਾਂ ਕੋਲ ਗਿਆ, ਕਈਆਂ ਨੇ ਤੇ ਜਵਾਬ ਹੀ ਨਹੀਂ ਦਿੱਤੇ ਤੇ ਕਈਆਂ ਨੇ ਦਿੱਤੇ ਨਹੀਂ, ਪਰ ਮੇਰੀ ਖਾਤਰ ਨਹੀਂ ਹੋਈ। ਤੇ ਤੂੰ ਭਲਕੇ ਸ਼ਹੀਦ ਹੋ ਜਾਣਾ, ਕਿੱਡਾ ਚੰਗਾ ਹੋਵੇ ਵੀ ਮੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਸ਼ਹੀਦ ਹੋਵੇ। ਉਹ ਕਹਿਣ ਲੱਗੇ ਵੀ ਪ੍ਰਸ਼ਨ ਕਰ। ਕਹਿਣ ਲੱਗੇ ਜੀ ਮੇਰਾ ਪਹਿਲਾ ਪ੍ਰਸ਼ਨ ਹੈ ਵੀ ਦਾਨ ਦੀ ਹੱਦ ਕੀ ਹੁੰਦੀ ਹੈ। ਮੇਰਾ ਦੂਸਰਾ ਪ੍ਰਸ਼ਨ ਹੈ ਤਿਆਗ ਦੀ ਹੱਦ ਕੀ ਹੁੰਦੀ ਹੈ। ਮੇਰਾ ਤੀਸਰਾ ਪ੍ਰਸ਼ਨ ਹੈ ਪ੍ਰੇਮ ਦੀ ਹੱਦ ਕੀ ਹੁੰਦੀ ਹੈ। ਬੜਾ ਸੁੰਦਰ ਜੀਵਨ ਕਿਰਨਾ ਨਾਮਕ ਪੁਸਤਕ 'ਚ ਨਾ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਉਲੇਖ ਕੀਤਾ। ਪਹਿਲਾ ਦਾਨ ਦੀ ਖਿਮਾ ਕਰਨਾ ਹੱਦ ਕੀ ਹੁੰਦੀ ਹੈ, ਤਿਆਗ ਦੀ ਹੱਦ ਕੀ ਹੁੰਦੀ ਹੈ, ਪ੍ਰੇਮ ਦੀ ਹੱਦ ਕੀ ਹੁੰਦੀ ਹੈ। ਮਨਸੂਰ ਕਹਿਣ ਲੱਗਾ ਵੀ ਮਿੱਤਰਾ ਗੱਲ ਇਹ ਹੈ ਬਈ ਮੇਰਾ ਇੱਕ ਅਸੂਲ ਹੈ ਵੀ ਕੋਈ ਵਿਅਕਤੀ ਜਦੋਂ ਤੱਕ ਮੇਰੇ ਕੋਲੋਂ ਕੁਝ ਖਾਣ ਲਈ ਅੰਗੀਕਾਰ ਨਾ ਕਰੇ ਉਦੋਂ ਤੱਕ ਮੈਂ ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ। ਤੂੰ ਮੇਰੇ ਕੋਲੋਂ ਕੁਝ ਖਾਏਗਾ? ਉਹ ਕਹਿਣ ਲੱਗਾ ਜੀ ਤੁਸੀਂ ਜੋ ਦਿਓਗੇ ਮੈਂ ਖਾ ਲਾਂਗਾ। ਉਹਨੇ ਆਪਣੀ ਗੋਦੜੀ ਚੋਂ ਇੱਕ ਸੁੱਕਾ ਰੋਟੀ ਦਾ ਟੁਕੜਾ ਕੱਢ ਕੇ ਦਿੱਤਾ, ਉਹਨੇ ਖਾ ਲਿਆ। ਕਹਿਣ ਲੱਗਾ ਜੀ ਹੁਣ ਜਵਾਬ ਦਿਓ। ਆਖਣ ਲੱਗੇ ਜਵਾਬ ਆ ਗਿਆ। ਤੇਰਾ ਪਹਿਲਾ ਸਵਾਲ ਹੈ ਦਾਨ ਦੀ ਹੱਦ ਕੀ ਹੈ। ਤੈਨੂੰ ਪਤਾ ਹੈ ਬਈ ਮੇਰਾ ਅੰਨ ਜਲ ਵੀ ਬੰਦ ਕੀਤਾ ਹੋਇਆ, ਮੈਂ ਪਿਛਲੇ ਕਈ ਦਿਨਾਂ ਤੋਂ ਭੁੱਖਾ ਤੇ ਪਿਆਸਾ ਵਾਂ। ਮੇਰਾ ਇੱਕ ਦੋਸਤ ਹੈ, ਉਹਦੀ ਸਰਕਾਰੀ ਦਰਬਾਰੇ ਪਹੁੰਚ ਹੈ ਔਰ ਉਹ ਮੁਲਾਕਾਤ ਦੇ ਬਹਾਨੇ ਬੁੱਕਲ ਵਿੱਚ ਇਹ ਰੋਟੀ ਦਾ ਟੁਕੜਾ ਲੁਕਾ ਕੇ ਲਿਆਇਆ ਸੀ ਤੇ ਮੇਰੇ ਨਾਲ ਗੱਲਾਂ ਕਰਦਿਆਂ ਕਰਦਿਆਂ ਉਹਨੇ ਮੈਨੂੰ ਸਹਿਜੇ ਜਿਹਾ ਪਕੜਾ ਦਿੱਤਾ ਵੀ ਮੈਂ ਖਾ ਲਾਂ। ਪਰ ਜਦੋਂ ਮੈਂ ਖਾਣ ਲੱਗਾ ਤੇ ਮੇਰੇ ਮਨ ਵਿੱਚ ਵਿਚਾਰ ਆਈ ਵੀ ਮੈਂ ਤੇ ਫਾਂਸੀ ਚੜ੍ਹ ਜਾਣਾ ਹੈ, ਮੇਰਾ ਤੇ ਕਤਲ ਹੋ ਜਾਣਾ, ਸ਼ਹੀਦੀ ਹੋ ਜਾਣੀ ਹੈ ਤੇ ਮੈਂ ਅੰਨ ਖਾ ਕੇ ਕੀ ਕਰਾਂਗਾ। ਮੈਂ ਤੇ ਅੰਨ ਤੋਂ ਬਿਨਾਂ ਵੀ ਕੋਈ ਦਿਨ ਜਿੰਦਾ ਰਹਿ ਲਾਂਗਾ। ਤੇ ਕਿੱਡਾ ਚੰਗਾ ਹੋਵੇ ਵੀ ਅੰਨ ਮੈਂ ਉਸ ਵਿਅਕਤੀ ਨੂੰ ਦਿਆਂ ਜਿਹਨੇ ਜੀਵਤ ਰਹਿਣਾ। ਉਹ ਅੰਨ ਮੈਂ ਤੈਨੂੰ ਦੇ ਦਿੱਤਾ ਹੈ। ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਨਾਸ਼ਵੰਤ ਜਾਣ ਕੇ ਆਪਣਾ ਪ੍ਰਸ਼ਾਦਾ ਵੀ ਕਿਸੇ ਹੋਰ ਨੂੰ ਦੇ ਦੇ ਉਦੋਂ ਦਾਨ ਦੀ ਹੱਦ ਹੋ ਜਾਂਦੀ ਹੈ। ਜੀ ਮੇਰਾ ਦੂਜਾ ਪ੍ਰਸ਼ਨ ਤਿਆਗ ਦੀ ਹੱਦ ਕੀ ਹੈ। ਮਨਸੂਰ ਕਹਿਣ ਲੱਗਾ ਤੈਨੂੰ ਪਤਾ ਵੀ ਹਕੂਮਤ ਨੇ, ਪੁਜਾਰੀਵਾਦ ਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਨੇ, ਮੈਨੂੰ ਸ਼ਹੀਦ ਕਰਨ ਦਾ ਫਤਵਾ ਮਿਲ ਚੁੱਕਾ ਹੈ। ਕਹਿਣ ਲੱਗੇ ਜੀ ਮੈਨੂੰ ਪਤਾ ਹੈ। ਆਖਣ ਲੱਗੇ ਵੀ ਜਦੋਂ ਕੋਈ ਵਿਅਕਤੀ ਅਸੂਲਾਂ ਤੇ ਪਹਿਰਾ ਦਿੰਦਿਆਂ ਤਿਆਗ ਦਾ ਹੁਣ ਜਿਨ੍ਹਾਂ ਦੀਆਂ ਗੱਲਾਂ ਸਿੰਘ ਸਾਹਿਬ ਕਰ ਰਹੇ ਸਨ ਉਹਨਾਂ ਦੀਆਂ ਜਾਇਦਾਦਾਂ ਵੀ ਕੁਰਕ ਹੋਈਆਂ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਚੁੱਕ ਕੇ ਮਾਰੇ ਗਏ, ਉਹਨਾਂ ਦੀਆਂ ਬੇਟੀਆਂ ਦੇ ਬਲਾਤਕਾਰ ਹੋਏ ਠਾੜਿਆਂ ਵਿੱਚ ਲਿਜਾ ਕੇ। ਇਹ ਬੜੀ ਲੰਬੀ ਦਾਸਤਾਨ ਹੈ ਜ਼ੁਲਮ ਦੀ, ਛੋਟੀ ਨਹੀਂ। ਇਹ ਮੈਂ ਭਰਗਭਰੂ ਸਾਹਿਬ ਜਦੋਂ ਇਹ ਮੰਜ਼ਰ ਸ਼ੁਰੂ ਹੋਇਆ ਔਰ ਉਹਦੇ ਵਿੱਚ ਸਾਰਾ ਕੁਝ ਅੱਖਾਂ ਨਾਲ ਆ ਦਿੱਲੀ ਦੇ ਜੋ ਕਤਲੋ ਗਾਰਤ ਹੈ, ਮੈਂ 3 ਦਿਨ ਉੱਥੇ ਸਾਂ, 3 ਦਿਨ ਮੈਂ ਉੱਥੇ ਸਾਂ, ਸੁਣੀ ਸੁਣਾਈ ਗੱਲ ਨਹੀਂ। ਇੱਕ ਲੜਕੀ ਨੂੰ 20 25 ਦਰਿੰਦਿਆਂ ਨੇ ਉਹਦੇ ਨਾਲ ਜਬਰ ਜਨਾਹ ਕੀਤਾ ਔਰ ਜਦੋਂ ਉਹ ਚਿਲਚਿਲਾ ਕੇ ਕਹਿੰਦੀ ਹੈ ਵੀ ਮੇਰਾ ਕਤਲ ਕਰ ਦਿਓ ਤੇ ਕਹਿੰਦੇ ਤੁਮ कत्ल करने की चीज थोड़ा हो, तुम्हें तो हम अपने पास रखेंगे। ये बड़ी लंबी दास्तान है जुल्म दी, कत्ल गारत दी, वधीकियां दी। तो शुकरात खिमा कह लगा, मंसूर कह लगा भी जदों कोई व्यक्ति त्याग करदियां असूलों ते पहरा देंदियां अपने तन तक का त्याग करता है मित्रा, उदों त्याग की हद हो जाए। ये त्याग की हद करने वाले ने, त्याग की हद करने वाले। सो
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੋਹਰਾਂ ਖਿਲਾਰੀਆਂ, ਕਈ ਮੋਹਰਾਂ ਲੈ ਕੇ ਭੱਜ ਗਏ। ਅੱਗੇ ਗਏ ਤੇ ਹਜ਼ੂਰ ਨੇ ਕੁਦਕਾ ਕੱਢਿਆ, ਜਦੋਂ ਉਗਰਿਆ ਤੇ ਬਚੇ ਹੋਏ ਸਾਰੇ ਭੱਜ ਗਏ, ਇੱਕੋ ਹੀ ਰਹਿ ਗਏ ਭਾਈ ਲਹਿਣਾ। ਹੋਰ ਅੱਗੇ ਗਏ, ਪਿੱਛੇ ਪਰਤ ਕੇ ਕਠੋਰ ਬਚਨਾਂ ਵਿੱਚ, ਲਹਿਣਿਆ ਤੂੰ ਕਿਉਂ ਨਹੀਂ ਜਾਂਦਾ? ਤੇ ਉਹ ਘੜੀ ਹੁੰਦੀ ਹੈ ਸੰਭਲਣ ਦੀ, ਵੀ ਉੱਤਰ ਕੀ ਦੇਣਾ। ਹੱਥ ਜੋੜ ਕੇ ਮਹਾਰਾਜ ਸਾਰਿਆਂ ਦਾ ਕੋਈ ਨਾ ਕੋਈ ਟਿਕਾਣਾ ਹੈ, ਮੇਰਾ ਤੇ ਨਾ ਕੋਈ ਬਹਿਰੂਨੀ ਤੌਰ ਤੇ ਢੰਗ ਦਾ ਟਿਕਾਣਾ ਹੈ, ਨਾ ਕੋਈ ਅੰਦਰੂਨੀ ਤੌਰ ਤੇ ਟਿਕਾਣਾ ਹੈ, ਮੈਂ ਕਿੱਥੇ ਜਾ? ਮੇਰਾ ਤੇ ਤੇਰੇ ਤੋਂ ਬਿਨਾ ਹੈ ਹੀ ਕੋਈ ਨਹੀਂ। ਬਸ ਉਹ ਪਲ ਸੀ ਜਦੋਂ ਭਾਈ ਲਹਿਣਾ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ ਗਿਆ। ਇੱਕ ਘਟਨਾ ਦਾ ਹੋਰ ਜ਼ਿਕਰ ਆਉਂਦਾ ਹੈ। ਵਾਪਸ ਆ ਕੇ ਜਦੋਂ ਰਾਤ ਨੂੰ ਵਿਸ਼ਰਾਮ ਕਰ ਰਹੇ ਸਨ, ਮਹਾਰਾਜ ਗੁਰੂ ਨਾਨਕ ਸਾਹਿਬ, ਅੱਜ ਨੂੰ ਅਸੀਂ ਗੁਰਦੁਆਰਾ ਕਹਿੰਦੇ ਹਾਂ, ਧਰਮਸ਼ਾਲਾ ਕਵੇ ਅੰਦਰ ਹੀ ਆਰਾਮ ਕਰਦੇ ਸਨ। ਹੁਣ ਵਾਂਗੂ ਨਹੀਂ, ਮਾਫ ਕਰਨਾ, ਅੱਧੀ ਰਾਤ ਨੂੰ ਖੜਾ ਕਰਕੇ ਸਾਰਿਆਂ ਨੂੰ ਜਗਾ ਦਿੱਤਾ, ਉੱਠੋ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰੋ। ਜਿੰਨੇ ਸਿਆਣੇ ਸਨ ਅਕਲਾਂ ਵਾਲੇ, ਉਹ ਕਹਿਣ ਮਹਾਰਾਜ ਇਸ਼ਨਾਨ ਕਰ ਲੈਂਦੇ ਆ, ਪਰ ਅਜੇ ਅੰਮ੍ਰਿਤ ਵੇਲਾ ਤੇ ਨਹੀਂ ਹੋਇਆ, ਅਜੇ ਤੇ ਅੱਧੀ ਰਾਤ ਹੈ, ਮੈਨੂੰ ਖਿਮਾ ਕਰ ਦੇਣਾ। ਇਹ ਬਚਨ ਸਾਰੇ ਪਤਵੰਤੇ ਸਿੱਖਾਂ ਨੇ ਅੰਦਰ ਆ ਕੇ ਕਹੇ, ਜਾਓ ਬਾਹਰ ਜਾ ਕੇ ਵੇਖੋ ਅੰਮ੍ਰਿਤ ਵੇਲਾ। ਨਹੀਂ ਮਹਾਰਾਜ ਅੰਮ੍ਰਿਤ ਵੇਲਾ ਨਹੀਂ ਹੋਇਆ। ਲੈਣਿਆ ਤੂੰ ਵੇਖ। ਬਾਹਰ ਗਏ, ਥੋੜਾ ਜਿਹਾ ਦਿਮਾਗ ਖੁਰਚਿਆ ਲੈਣਿਆ, ਬਾਬੇ ਬੁੱਢੇ ਵਰਗੀਆਂ ਸ਼ਖਸੀਅਤਾਂ ਵੀ ਕਹਿ ਰਹੀਆਂ ਨੇ ਅੱਧੀ ਰਾਤ, ਤੇ ਰਾਤ ਤੇ ਵਾਕਈ ਅੱਧੀ ਹੈ। ਪਰ ਗਜ਼ਬ ਦੀ ਗੱਲ ਹੈ ਵੀ ਵਾਰ-ਵਾਰ ਗੁਰੂ ਨਾਨਕ ਕਹਿੰਦੇ ਨੇ, ਕਾਲ ਸਮਾਂ ਵੀ ਤੇ ਅਕਾਲ ਪੁਰਖ ਦੇ ਹੱਥ ਵਿੱਚ ਹੈ, ਤੇ ਪਾਰ ਬ੍ਰਹਮ ਗੁਰ ਨਾਹੀ ਪੇ ਦੇ ਗੁਰੂ ਦੇ ਵਸ ਵਿੱਚ ਹੈ। ਭਾਈ ਲਹਿਣਾ ਜੀ ਪ੍ਰਵਾਨ ਚੜ ਗਏ, ਔਰ ਫਿਰ ਹਜ਼ੂਰ ਨੇ ਸੜ ਕੇ ਸੀ ਇਸ਼ਨਾਨ ਕਰਵਾ ਕੇ ਸਾਰੀ ਕਮਿਊਨਿਟੀ ਇੱਕ ਪਲੇਟਫਾਰਮ ਤੇ ਇਕੱਠੀ ਕੀਤੀ, ਤਖਤ ਤੇ ਬਿਠਾਇਆ, ਔਰ ਤਖਤ ਤੇ ਬਿਠਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਦੀਆਂ ਪਰਿਕਰਮਾ ਕੀਤੀਆਂ, ਔਰ ਪਰਿਕਰਮਾ ਕਰਕੇ ਸਾਖਸ਼ਾਤ ਸਾਰੀ ਕਮਿਊਨਿਟੀ ਦੇ ਸਾਹਮਣੇ ਪ੍ਰਤੱਖ ਰੂਪ ਵਿੱਚ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ। ਇਹਨੂੰ ਬਲਵੰਡ ਹੁਣਾਂ ਨੇ ਕਿਹਾ ਸੀ, ਹੋ ਰਿਓ ਗੰਗ ਵਹਾਈਐ ਦੁਨਿਆਵੀ ਅੱਖ ਹੈ ਕਿ ਕਿਉਂ। ਆਮ ਤੌਰ ਤੇ ਪਹਾੜਾਂ ਚੋਂ ਗੰਗਾ, ਗੰਗੋਤਰੀ ਚੋਂ ਨਿਕਲ ਕੇ ਬੰਗਾਲ ਦੀ ਖਾੜੀ ਤੱਕ ਜਾਂਦੀ ਹੈ, ਪਰ ਕੋਈ ਕਵੇ ਵੀ ਨੀਵੇਂ ਪਾਸਿਓਂ ਗੰਗਾ ਸ਼ੁਰੂ ਹੋ ਕੇ ਤੇ ਪਹਾੜਾਂ ਤੱਕ ਪਹੁੰਚ ਗਈ। ਸੈਂਸ ਕੀ ਹੈ ਵੀ ਆਮ ਤੌਰ ਤੇ ਗੁਰੂ ਨੂੰ ਚੇਲਾ ਮੱਥਾ ਟੇਕਦਾ ਹੈ, ਪਰ ਇਹ ਗੁਰੂ ਨਾਨਕ ਤੂੰ ਉਲਟੀ ਗੰਗਾ ਵਹਾ ਦਿੱਤੀ। ਤੇ ਕਈਆਂ ਵਿਦਵਾਨਾਂ ਨੇ ਉਲਟੀ ਗੰਗਾ ਵਹਾਉਣ ਦੇ ਮੁਹਾਵਰੇ ਦੇ ਅਰਥਾਂ ਦੀ ਜਦੋਂ ਗੱਲ ਕੀਤੀ, ਉਹ ਕਹਿੰਦੇ ਜਿੱਦਣ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਮੱਥਾ ਟੇਕਿਆ, ਇਸ ਮੁਹਾਵਰੇ ਦੇ ਸਾਨੂੰ ਅਰਥ ਉਦਣ ਸਮਝ ਵਿੱਚ ਆਏ ਵੀ ਉਲਟੀ ਗੰਗਾ ਵਹਾਉਣੀ ਕੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੁਰਤਾ ਗੱਦੀ ਦੇ ਜੋ ਉਸ ਵੇਲੇ ਪ੍ਰੈਕਟੀਕਲ ਹੋਇਆ, ਉਹ ਦ੍ਰਿਸ਼ ਅੱਖਾਂ ਸਾਹਮਣੇ ਫਿਲਮਾਇਆ ਗਿਆ, ਹੂ ਬਹੂ ਲਿਖਿਆ ਗਿਆ। ਗੁਰੂ ਨੇ ਥੋੜੀ ਜਿਹੀ ਜੇ ਜਮਕੀ ਦੇ ਲਈ ਤੇ ਬੜੀ ਚੰਗੀ ਗੱਲ ਹੈ। ਗੁਰੂ ਨੇ ਚੇਲੇ ਰਹਿ ਰਾਸ ਕੀ, ਜਦੋਂ ਅਸੀਂ ਕਹਿੰਦੇ ਗੁਰ ਚੇਲੇ ਰਹਿ ਰਾਸ ਕੀ, ਫਿਰ ਇਹਦੇ ਅਰਥ ਹੋ ਜਾਣੇ ਗੁਰੂ ਤੇ ਚੇਲੇ ਨੇ ਮੱਥਾ ਟੇਕਿਆ, ਨਹੀਂ। ਗੁਰੂ ਨੇ ਚੇਲੇ ਰਹਿ ਰਾਸ ਕੀ, ਆਪਣੇ ਚੇਲੇ ਅੱਗੇ ਰਹਿ ਰਾਸ ਕਰ ਦਿੱਤੀ, ਆਪਣੇ ਚੇਲੇ ਅੱਗੇ ਮੱਥਾ ਟੇਕ ਦਿੱਤਾ, ਆਪਣੇ ਚੇਲੇ ਨੂੰ ਨਮਸਕਾਰ ਕਰ ਦਿੱਤਾ। ਔਰ ਕਦੋਂ ਕੀਤਾ? ਨਾਨਕ ਸਲਾਮਤ ਥੀਮਦਾ, ਆਪਣੀ ਸਲਾਮਤੀ ਵਿੱਚ। ਅਜੇ ਗੁਰੂ ਨਾਨਕ ਸਾਹਿਬ ਹਯਾਤੀ ਵਿੱਚ ਨੇ, ਔਰ ਸਾਰੀ ਕਮਿਊਨਿਟੀ ਦੇ ਸਾਹਮਣੇ ਭਾਈ ਲਹਿਣਾ ਜੀ ਦੇ ਸਾਹਮਣੇ ਮੱਥਾ ਟੇਕ ਦਿੱਤਾ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦਾ, ਸ਼ਹਿ ਟਿੱਕਾ ਦਿੱਤੋਸ ਜੀਵਦਾ। ਔਰ ਆਪ ਹਜ਼ੂਰ ਗੁਰੂ ਨਾਨਕ ਸਾਹਿਬ ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾ ਗਏ। ਇੱਕ ਹੋਰ ਬੇਨਤੀ ਕਰਾਂ, ਇਤਿਹਾਸਕਾਰ ਇੱਥੋਂ ਤੱਕ ਕਹਿੰਦੇ ਨੇ ਵੀ ਉਦੋਂ ਕਈ ਦਿਨ ਬਾਅਦ ਮਹਾਰਾਜ ਸਰੀਰ ਵਿੱਚ ਰਹੇ। भाई लैना जी ਨੂੰ गद्दी दे के इश्क की भट्टी में पाकर जब कुंदन किया, लैने से अंगद और अंगद से अल्लाह कर दिया और आप संगत विच विराजते रहे। हुण मैं एक छोटी जी बेनती करा, गुरबाणी च लिखिया है भी जो तोहा जुगत साइश है काया फेर पलटी है। जोत ते जुगत पलट देंदे सन, पर किवें पलट देंदे सन? थोड़ी जी खातर होवे, इसलिए मैं बेनती करा। गुरु लई ये संभव है। एक भरी हुई बाल्टी है, एक खाली बाल्टी है। किसी साधारण बंदे नूं कहो भी भरी बाल्टी खाली च पलट दे, वो पलट देगा? तुहाडे विच कई डॉक्टर सज्जन बैठे होणगे, वो दो जींदे व्यक्तियों नूं ऑपरेशन थिएटर में लिजा के एक दे शरीर चों पार्ट कट के दूजे दे शरीर च
ਫਿੱਟ ਕਰ ਦਿੰਦੇ ਨੇ, ਦੋਵੇਂ ਜਿਉਂਦੇ, ਕੁਝ ਦਿਨਾਂ ਬਾਅਦ ਡਿਸਚਾਰਜ ਕਰਦੇ ਨੇ, ਜਾਓ ਬਈ, ਉਹ ਜ਼ਿੰਦਗੀ ਜਿੰਦੇ ਨੇ। ਸੰਭਵ ਹੈ ਨਾ। ਪਰ ਅੱਜ ਤੋਂ 50 60 70 80 ਸਾਲ ਪਹਿਲਾਂ ਕੋਈ ਇੱਦਾਂ ਦੀ ਗੱਲ ਕਰਦਾ, ਸਾਰਿਆਂ ਨੇ ਖਿੜਖੜਾ ਕੇ ਹੱਸ ਪੈਣਾ ਵੀ ਇਹ ਕਿੱਦਾਂ ਹੋ ਸਕਦਾ ਵੀ ਉਹਦਾ ਪੇਟ ਚਾਕ ਕਰਕੇ ਉਹਦੇ ਲੀਵਰ ਦਾ ਇੱਕ ਹਿੱਸਾ ਕੱਟ ਕੇ ਦੂਜੇ 'ਚ ਫਿੱਟ ਕਰਨਾ, ਦੋਵਾਂ ਦਾ ਪੇਟ ਸਿਉਂ ਕੇ ਘਰ ਭੇਜ ਦੇਣਾ, ਇਹ ਮਜ਼ਾਕ ਕਰ ਰਿਹਾ। ਅੱਜ ਤੁਸੀਂ ਸਾਰੇ ਦੇਖਦੇ ਹੋ, ਇੱਕ ਸਧਾਰਨ ਬੰਦਾ ਭਰੀ ਬਾਲਟੀ ਖਾਲੀ 'ਚ ਪਲਟ ਸਕਦਾ ਹੈ, ਇੱਕ ਐਕਸਪਰਟ ਜਿਹੜਾ ਹੈ ਉਹ ਇੱਕ ਸਰੀਰ 'ਚੋਂ ਇੱਕ ਹਿੱਸਾ ਕੱਢ ਕੇ ਦੂਜੇ ਸਰੀਰ 'ਚ ਫਿੱਟ ਕਰ ਸਕਦਾ ਹੈ। ਉਹ ਯਾਰੋ ਹਨੇਰ ਸਾਈਂ ਦਾ ਜਿਹੜਾ ਅਕਾਲ ਪੁਰਖ ਦਾ ਸਰੂਪ ਗੁਰੂ ਹੈ, ਉਹ ਇੱਕ ਸਰੀਰ ਤੋਂ ਜੋਤ ਤੇ ਜੁਗਤ ਦੂਜੇ ਸਰੀਰ ਵਿੱਚ ਟ੍ਰਾਂਸਫਰ ਕਿਵੇਂ ਨਹੀਂ ਕਰ ਸਕਦਾ? ਅਵਸ਼ ਕਰ ਸਕਦਾ। ਅੱਜ ਸਾਇੰਸ ਦੀ ਪਕੜ ਵਿੱਚ ਇਹ ਗੱਲ ਨਹੀਂ, ਪਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਐਕਸੈਪਟ ਕਰ ਲੈਣ। ਜਦੋਂ ਗੁਰੂ ਨਾਨਕ ਨੂੰ ਬੇਬੇ ਨਾਨਕੀ ਚੇਤੇ ਕਰਦੀ ਏ ਤੇ ਉਹ ਪਹੁੰਚ ਜਾਂਦੇ ਨੇ, ਤੇ ਲੋਕੀ ਮਜ਼ਾਕ ਕਰਦੇ ਵੀ ਭਾਈ ਕਿਵੇਂ ਦੀਆਂ ਕਹਾਣੀਆਂ ਸੁਣਾਉਂਦੇ ਨੇ। ਅੱਜ ਉਹਨੂੰ ਟੈਲੀਪੈਥੀ ਦਾ ਨਾਂ ਦੇ ਦਿੱਤਾ। ਤੁਸੀਂ ਗੂਗਲ ਤੇ ਜਾਓ, ਭਾਵੇਂ 6 ਮਹੀਨੇ ਪੜ੍ਹਦੇ ਰਹੋ। ਸਮੱਗਰ ਇਕਾਗਰਤਾ ਨਾਲ ਜਦੋਂ ਤੁਸੀਂ ਕਿਸੇ ਨੂੰ ਯਾਦ ਕਰਦੇ ਹੋ, ਬਿਨਾਂ ਉਪਕਰਨ ਦੇ, ਬਿਨਾਂ ਸੈੱਲ ਫੋਨ ਦੇ, ਬਿਨਾਂ ਮੋਬਾਈਲ ਦੇ, ਤੁਹਾਡੇ ਉਹ ਜਿਹੜੇ ਤਰੰਗਾਂ ਨੇ ਉਹ ਉਹਨੂੰ ਜਾ ਕੇ ਮੈਸੇਜ ਦਿੰਦੀਆਂ ਵੀ ਤੈਨੂੰ ਯਾਦ ਕਰ ਰਿਹਾ। ਤੁਸੀਂ ਕਈ ਵਾਰ ਵੇਖਿਆ ਹੋਵੇਗਾ, ਜਿਹਨੂੰ ਤੁਸੀਂ ਬਹੁਤ ਜ਼ਿਆਦਾ ਯਾਦ ਕਰ ਰਹੇ ਹੋ ਵੀ ਅੱਜ ਭਲਕ ਫੋਨ ਕਰਨੇ ਆ, ਅਚਾਨਕ ਉਹਨਾਂ ਦੀ ਕਾਲ ਆ ਜਾਂਦੀ ਹੈ। ਉਹ ਕੀ ਕੰਮ ਕਰਦਾ? ਉਹ ਟੈਲੀਪੈਥੀ ਕੰਮ ਕਰਦੀ ਹੈ। ਬਹੁਤ ਲੰਮੀ ਚੌੜੀ ਵਿਆਖਿਆ ਟੈਲੀਪੈਥੀ ਦੀ। ਇੱਕ ਛੋਟੀ ਜੀ ਘਟਨਾ ਕਹਿ ਕੇ ਮੈਂ ਸਮਾਪਤੀ ਕਰਾਂ, ਕਿਉਂਕਿ ਪੰਕਚੁਅਲਿਟੀ ਬਹੁਤ ਜ਼ਰੂਰੀ ਹੈ। ਮਹਾਰਾਜ ਤਖਤ ਤੇ ਬੈਠ ਗਏ, ਖਡੂਰ ਸਾਹਿਬ ਆ ਗਏ, ਤੇ ਜਿਹੜਾ ਅਚਲ ਬਟਾਲੇ ਮੇਲਾ ਲੱਗਦਾ ਸੀ ਨਾ, ਉਸ ਮੇਲੇ ਤੇ ਅਕਸਰ ਗੁਰੂ ਨਾਨਕ ਸਾਹਿਬ ਪਹੁੰਚ ਜਾਂਦੇ ਸਨ। ਐਤਕੀ ਗੁਰੂ ਨਾਨਕ ਸਾਹਿਬ ਨੂੰ ਨਾ ਵੇਖ ਕੇ ਸਿੱਧਾ ਨੇ ਪੁੱਛਿਆ ਵੀ ਐਤਕੀ ਗੁਰੂ ਨਾਨਕ ਜੀ ਨਹੀਂ ਆਏ। ਕਿਸੇ ਨੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਨੇ। ਉਹਨਾਂ ਦਾ ਤੇ ਪੰਥ ਹੈ, ਉਹਦੀ ਵਾਗਡੋ। ਕਹਿਣ ਲੱਗੇ ਜੀ ਉਹਨਾਂ ਦੇ ਸੇਵਕ ਲੈਣਾ, ਉਹ ਗੁਰੂ ਅੰਗਦ ਬਣ ਕੇ ਤਖਤ ਤੇ ਬੈਠੇ। ਅੱਛਾ, ਇਹ ਪੱਕੀ ਗੱਲ ਹੈ? ਹਾਂਜੀ, ਮੈਂ ਉੱਥੇ ਕਰਤਾਰਪੁਰ ਹੀ ਸਾਂ। ਕੀ ਹੋਇਆ? ਉਹਨੇ ਕਿਹਾ ਜੀ ਗੁਰੂ ਨਾਨਕ ਨੇ ਤਖਤ ਤੇ ਬਿਠਾ ਕੇ ਮੱਥਾ ਟੇਕਿਆ। ਆਖਣ ਲੱਗੇ ਹੱਦ ਹੋ ਗਈ ਹੈ, ਸਾਰੇ ਸਮਸਤ ਸੰਸਾਰ ਨੇ ਗੁਰੂ ਨਾਨਕ ਨੂੰ ਮੱਥਾ ਟੇਕਿਆ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੱਦ ਹੋ ਗਈ ਏ। ਜਿਸ ਗੁਰੂ ਨਾਨਕ ਦੇ ਸਾਹਮਣੇ ਸਾਰਾ ਵਿਸ਼ਵ ਝੁਕ ਗਿਆ, ਜਿਸ ਮਹਾਂਪੁਰਸ਼ ਦੇ ਸਾਹਮਣੇ ਉਹ ਗੁਰੂ ਨਾਨਕ ਝੁਕਿਆ, ਉਹ ਕੋਈ ਸਧਾਰਨ ਵਿਅਕਤੀ ਨਹੀਂ ਹੋ ਸਕਦਾ। ਸਿੱਧਾ ਨੇ ਉਸੇ ਵੇਲੇ ਅਲਖ ਨਿਰੰਜਨ ਦੇ ਨਾਰੇ ਲਾਏ ਤੇ ਕਹਿ ਲਗੇ ਚਲੋ ਉਸ ਮਹਾਂਪੁਰਸ਼ ਦੇ ਦਰਸ਼ਨ ਕਰਨ ਚੱਲੀਏ। ਖਡੂਰ ਸਾਹਿਬ ਆ ਗਏ, ਮਹਾਰਾਜ ਨੇ ਆਦਰ ਕੀਤਾ, ਜਲ ਪਾਣੀ ਛਕਾਇਆ, ਸੰਵਾਦ ਸ਼ੁਰੂ ਹੋਇਆ। ਇੱਕ ਘਟਨਾ ਮੈਂ ਜ਼ਿਕਰ ਕਰਕੇ ਸਮਾਪਤੀ ਕਰਾਂ। ਸਿੱਧ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ, ਇੱਕ ਬੇਨਤੀ ਤੁਹਾਡੇ ਚਰਨਾਂ 'ਚ ਪ੍ਰਸ਼ਨ ਹੈ ਵੀ ਗੁਰੂ ਨਾਨਕ ਨੇ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ, ਐਸੀ ਤੁਹਾਡੇ ਵਿੱਚ ਕੀ ਖਾਸੀਅਤ ਹੈ ਵੀ ਗੁਰੂ ਨਾਨਕ ਨੇ ਤੁਹਾਨੂੰ ਮੱਥਾ ਟੇਕਿਆ? ਤੇ ਹਜ਼ੂਰ ਨੇ ਜੋ ਉੱਥੇ ਬਚਨ ਸੁਣਾਏ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਬਾਬਾ ਸਰੂਪ ਦਾਸ ਜੀ ਪੱਲਾ, ਗੁਰੂ ਅਮਰਦਾਸ ਦੇ ਵੰਸ਼ਜ, ਮਹਿਮਾ ਪ੍ਰਕਾਸ਼ 'ਚ ਲਿਖਦੇ ਨੇ, ਕਹਿੰਦੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਪੁਰਖੋ ਵੀ ਇੱਕ ਬਹੁਤ ਵੱਡਾ ਨਗਰ ਸੀ, ਉਸ ਨਗਰ ਦੇ ਨਾਲੋਂ ਖਹਿ ਕੇ ਇੱਕ ਬਹੁਤ ਵੱਡਾ ਦਰਿਆ ਨੁਮਾ ਲੰਘਦਾ ਸੀ, ਨਾਲਾ ਸੀ, ਤੇ ਲੋਕਾਂ ਦਾ ਗੰਦਾ ਬੰਦਾ ਪਾਣੀ ਵੀ ਉਹਦੇ 'ਚ ਪੈਂਦਾ ਸੀ, ਲਿਹਾਜ਼ਾ ਉਹ ਨਾਲਾ ਗੰਦਾ ਹੋ ਗਿਆ ਸੀ ਬੜਾ ਵਿਸ਼ਾਲ। ਛੋਟਾ ਜਿਹਾ ਬੱਚਾ ਉਹਦੇ ਕਿਨਾਰੇ 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 ਤੁਰਦਾ, ਉਹਦਾ ਪੈਰ ਤਿਲਕਿਆ ਤੇ ਉਸ ਦਰਿਆ ਵਿੱਚ, ਉਹ ਨਾਲੇ ਵਿੱਚ ਡਿੱਗ ਪਿਆ। ਇਹ ਜ਼ਿਕਰ ਹੈ ਮਹਿਮਾ ਪ੍ਰਕਾਸ਼ ਵਿੱਚ ਬਾਬਾ ਸਰੂਪ ਦਾਸ ਜੀ। ਇਹ ਦੋ ਨੇ ਗੁਰਮੁਖੋ, ਇੱਕ ਕਾਵਿ ਰੂਪ 'ਚ, ਇੱਕ ਵਾਰਤਕ 'ਚ, ਮਹਿਮਾ ਪ੍ਰਕਾਸ਼ ਜਿਹੜੇ, ਔਰ ਦੋ ਭਾਗ ਨੇ ਉਹਨਾਂ ਦੇ। ਖੈਰ, ਉਹ ਕਹਿਣ ਲੱਗੇ ਵੀ ਉਹ ਜਿਸਲੇ ਡਿੱਗ ਪਿਆ ਤੇ ਉਹ ਕਿਨਾਰੇ ਦੇ ਉੱਤੇ ਕੋਈ ਬੂਟਾ ਸੀ, ਉਹਨੂੰ ਹੱਥ ਪਾ ਕੇ ਵਹਿਣ ਉਹਨੂੰ ਰੋੜਦਾ ਸੀ ਤੇ ਉੱਚੀ ਉੱਚੀ ਪੁਕਾਰਦਾ ਸੀ ਬਚਾਓ ਬਚਾਓ। ਤੇ ਕਹਿੰਦੇ ਨੇ ਕੋਈ ਦਰਵੇਸ਼ ਲੰਘ ਰਿਹਾ ਸੀ, ਉਹਦੀ ਨਿਗਾਹ ਪਈ ਤੇ ਉਹਨੇ ਫੜ ਕੇ ਤਰੀਕ ਕੇ ਬਾਹਰ ਲਿਆਂਦਾ। ਨਾਂ ਕੀ? ਕਹਿਣ ਲੱਗਾ ਜੀ ਮੇਰਾ ਕੋਈ ਨਾਂ ਨਹੀਂ। ਕੋਈ ਘਰ ਥੇ? ਕਹਿਣ ਲੱਗਾ ਜੀ ਇਹ ਬਰੇਟੇ ਥੱਲੇ ਸੁਰਤ ਸੰਭਾਲੀ, ਮੈਨੂੰ ਨਹੀਂ ਪਤਾ ਮੈਂ ਕੌਣ ਆ। ਉਸ ਸਥਾਨ ਤੇ ਲੈ ਗਿਆ, ਉਹਨੇ ਨਵਾਇਆ ਧਵਾਇਆ, ਸੋਹਣੇ ਕੱਪੜੇ ਪਵਾਏ, ਪ੍ਰਸ਼ਾਦਾ ਛਕਾਇਆ, ਪਰਵਰਿਸ਼ ਸ਼ੁਰੂ ਹੋ ਗਈ। ਔਰ ਜਦੋਂ ਉਹ ਚਲਾਣਾ ਕਰਨ ਲੱਗਾ ਨਾ, ਉਹ ਦਰਵੇਸ਼ ਉਸ ਨਾਲੇ ਵਿੱਚੋਂ ਜਿਹੜਾ ਬੱਚਾ ਡਿੱਗਾ ਸੀ ਉਹਨੂੰ ਕੱਢ ਕੇ ਜਿਹਨੂੰ ਲਿਆਂਦਾ, ਉਹਨੂੰ ਆਪਣਾ ਉੱਤਰਾਧਿਕਾਰੀ ਬਣਾ ਗਿਆ। ਭਾਈ ਲਹਿਣਾ ਜੀ ਕਹਿਣ ਲੱਗੇ ਮੈਂ ਤੇ ਇਸੇ ਤਰ੍ਹਾਂ ਵਹਿਮਾਂ ਭਰਮਾਂ ਦੇ ਵਹਿਣ ਵਿੱਚ ਵਹਿ ਰਿਹਾ ਸਾਂ, ਨੱਚਦਾ ਨੱਚਦਾ ਜਾਂਦਾ ਹਾਂ, ਘੁੰਗਰੂ ਬੰਨ ਕੇ ਨੱਚਦਾ ਨੱਚਦਾ ਆਉਂਦਾ ਸਾਂ, ਹੋਰ ਵੀ ਕਰਮਕਾਂਡ ਕਰਦਾ ਸਾਂ, ਤੇ ਮੇਰੇ ਉੱਤੇ ਗੁਰੂ ਨਾਨਕ ਦਾ ਤਰਸ ਆ ਗਿਆ। ਉਹਨਾਂ ਨੇ ਨਾਮ ਵੀ ਮੈਨੂੰ ਆਪ ਹੀ ਦਿੱਤਾ ਤੇ ਥਾਂ ਵੀ ਮੈਨੂੰ ਆਪ ਹੀ ਦਿੱਤਾ, ਤੇ ਆਪਣੀ ਯੋਗਤਾ ਕਰਕੇ ਜੋ ਪ੍ਰਾਪਤ ਕਰੀਏ ਉਹ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਹੁੰਦੀ। ਇਹ ਕਿ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ
ਪਵਿੱਤਰ ਇਤਿਹਾਸ ਵਿੱਚ ਕਈ ਦਿਨ ਕਈ ਮਹੀਨੇ ਅਸੀਂ ਲਗਾਤਾਰ ਵਿਚਾਰਾਂ ਕਰ ਸਕਦੇ ਹਾਂ, ਪਰ ਵਕਤ ਦਾ ਤਕਾਜ਼ਾ ਹੈ ਔਰ ਮੈਂ ਸਮਝਣਾ ਪੰਕਚੁਅਲਿਟੀ ਬਹੁਤ ਜ਼ਰੂਰੀ ਹੈ। ਲਿਹਾਜ਼ਾ ਮੈਂ ਆਪਣੀਆਂ ਵਿਚਾਰਾਂ ਨੂੰ ਇੱਥੇ ਹੀ ਸੰਕੋਚ ਦਾ ਹੋਇਆ ਆਪ ਜੀ ਤੋਂ ਆਗਿਆ ਚਾਹਾਂਗਾ, ਬੇਨਤੀਆਂ ਕਰਦਿਆਂ ਹੋਕਾ ਦਿੰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸਨਮਾਨਯੋਗ ਸੈਕਟਰੀ ਸਾਹਿਬ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਗੁਰੂ ਫਤਿਹ ਦੀ ਸਾਂਝ ਨਾਲ ਨਾਚੀਜ਼ ਨੂੰ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਦੀ ਕਥਾ ਆਪ ਨੂੰ ਸਰਵਣ ਕਰਾਈ ਹੈ। ਦਾਸ ਬੇਨਤੀ ਕਰੇ, ਸਾਡੇ ਪਾਸ 2-3 ਬੁਲਾਰੇ ਨੇ, ਆਪਾਂ ਉਹਨਾਂ ਦੇ ਖਿਆਲ ਵੀ ਸੁਣਨੇ ਨੇ। ਪਹਿਲਾ ਬੁਲਾਰਾ ਸਰਦਾਰ ਜਸਵੀਰ ਸਿੰਘ ਜੀ, ਸਿੱਖ ਯੂਥ ਆਫ ਅਮਰੀਕਾ, ਉਹ ਸਟੇਜ ਉੱਤੇ ਆ ਜਾਣ। ਦੂਸਰੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਸਿੱਖ ਫਾਰ ਜਸਟਿਸ। ਤੀਸਰੇ ਭਾਈ ਗੁਰਨਿੰਦਰ ਸਿੰਘ ਜੀ ਧਾਰੀਵਾਲ, ਉਹ ਸਟੇਜ ਉੱਤੇ ਆ ਜਾਣ। ਮੈਂ ਸਾਰਿਆਂ ਦਾ ਰਿਣੀ ਹਾਂ। ਭਾਈ ਜਸਵੀਰ ਸਿੰਘ ਜੀ ਆਪਣਾ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਜੁਗੋ ਜੁਗੋ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠੇ ਗੁਰੂ ਦਾ ਆਪਣਾ ਆਪਾ ਖਾਲਸਾ ਪੰਥ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਦੋਂ ਅਸੀਂ ਬਹਿੰਦੇ ਹਾਂ ਤਾਂ ਸਭ ਤੋਂ ਪਹਿਲਾ ਜਿਹੜਾ ਸਾਡਾ ਮਾਨਸਿਕ ਚੇਤਨਤਾ ਉਹ ਇਸ ਸ਼ਰਧਾ ਵਿੱਚ ਝੁਕਿਆ ਰਹਿੰਦਾ ਹੈ ਕਿ ਇਹ ਜੋ ਵੱਡਾ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਇਹਨੂੰ ਜ਼ਿੰਦਗੀ ਵਿੱਚ ਕਿਤੇ ਕਿਣਕਾ ਅਪਣਾ ਲਈਏ, ਜੀਵਨ ਸਫਲਾ ਕਰ ਲਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਪੰਜਵੇਂ ਪਾਤਸ਼ਾਹ ਨੇ ਜਦੋਂ ਕੀਤੀ ਤਾਂ ਇਸ ਲਿਖਤ ਰੂਪ ਵਿੱਚ ਜਦੋਂ ਇਹ ਸਿਧਾਂਤ ਨਾਜ਼ਲ ਹੋਇਆ, ਜਿੱਥੇ ਸਾਡੇ ਲਈ ਇਹ ਜ਼ਿੰਦਗੀ ਦਸੇਰਾ ਬਣ ਕੇ ਆਇਆ, ਉੱਥੇ ਜਿਹੜੀਆਂ ਵਿਪਰੀਤ ਤਾਕਤਾਂ ਸੀ, ਰਾਜਸੀ ਤੇ ਸਮਾਜਿਕ, ਉਹਨਾਂ ਦੋਵਾਂ ਨੂੰ ਬਹੁਤ ਅੱਗ ਲੱਗੀ। ਬਹੁਤ ਛੋਟੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਪੰਜਵੇਂ ਪਾਤਸ਼ਾਹ ਦੀ ਜੋ ਸ਼ਹਾਦਤ ਹੋਈ ਆ, ਉਹਦਾ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਸੀ। ਕੋਈ ਵੀ ਸਮੇਂ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਲੋਕ ਇਸ ਹੱਦ ਤੱਕ ਆਪਣਾ ਜੀਵਨ ਆਨੰਦਿਤ ਕਰਨ ਕਿ ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਾ ਰਵੇ। ਆਜ਼ਾਦਾਨਾ ਹਸਤੀ, ਕੁਦਰਤੀ ਮੇਲਣਾ, ਮਾਨਸਿਕ ਉੱਚਤਾ, ਇਹ ਸਿਰਫ ਵਿਅਕਤੀਗਤ ਜੀਵਨ ਤੱਕ ਸੀਮਿਤ ਨਾ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਸ ਦੁਨੀਆ ਨੂੰ ਚਲਾਉਣ ਦਾ ਇੱਕ ਵਿਲੱਖਣ ਤੇ ਸੰਪੂਰਨ ਨੁਕਤਾ ਵੀ ਸਾਡੇ ਸਾਹਮਣੇ ਰੱਖਿਆ। ਦੂਜੇ ਅਰਥਾਂ ਵਿੱਚ ਜਦੋਂ ਇਹ ਖਜ਼ਾਨਾ ਐਡਾ ਕੀਮਤੀ ਹੈ ਤਾਂ ਉਹਦੀ ਰੱਖਿਆ ਦਾ ਭਾਰ ਵੀ ਸਾਡੇ ਤੇ ਪੈਂਦਾ। ਫਿਰ ਅਧਿਆਤਮ ਦੀ ਦੁਨੀਆ ਵਿੱਚ ਹੀ ਰਹਿਣਾ ਹੋਵੇ ਤਾਂ ਉਹਦੀ ਜਿਹੜੀ ਸ਼ੁਰੂਆਤ ਗੁਰੂ ਸਾਹਿਬ ਨੇ ਆਪ ਸ਼ਹਾਦਤ ਦੇ ਰੂਪ ਵਿੱਚ ਦੇ ਕੇ ਸਾਡੇ ਅੱਗੇ ਆਉਣ ਵਾਲੇ ਸਮੇਂ ਦੀ ਜਿਹੜੀ ਲਿਖਾਇਕਤਾ ਸੀਗੀ ਉਹ ਕਰ ਦਿੱਤੀ ਸੀ ਕਿ ਭਾਈ ਜਦੋਂ ਤੁਸੀਂ ਇਸ ਸਿਧਾਂਤ ਦੇ ਪੰਥੀ ਬਣੋਗੇ, ਇਹਦੀ ਰੱਖਿਆ ਦਾ ਭਾਰ ਤੁਹਾਡੇ ਮੋਢਿਆਂ ਤੇ ਪੈਣਾ ਤੇ ਉਹਦੀ ਕੀਮਤ ਤੁਹਾਨੂੰ ਸਮੇਂ-ਸਮੇਂ ਤੇ ਅਦਾ ਕਰਨੀ ਪਏਗੀ। ਸੋ ਗੁਰੂ ਗ੍ਰੰਥ ਸਾਹਿਬ ਤੇ ਪੰਥ ਦਾ ਜਿਹੜਾ ਰਿਸ਼ਤਾ ਹੈ ਉਹ ਇਸ ਰੂਪ ਵਿੱਚ ਉੱਭਰਦਾ। ਜਿੱਥੇ ਇਹ ਸਿਧਾਂਤ ਉੱਤਮ ਹੈ, ਉੱਥੇ ਪੰਥ ਦੀਆਂ ਇਸ ਸਿਧਾਂਤ ਨੂੰ ਕਾਇਮ ਦਾਇਮ ਰੱਖਣ ਲਈ ਕੀਤੀਆਂ ਗਈਆਂ ਘਾਲਣਾਵਾਂ ਵੀ ਉਨੀਆਂ ਹੀ ਉੱਤਮ ਨੇ। ਇਹ ਅੱਜ ਤੱਕ ਦੇ ਇਤਿਹਾਸ ਨੇ ਸਾਡੇ ਨੇ ਸਿੱਧ ਕੀਤਾ।
ਅੱਜ ਜਦੋਂ ਅਸੀਂ ਸਿਰਫ ਇੰਨੀ ਕੀ ਗੱਲ ਕਰਦੇ ਹਾਂ ਕਿ ਮੌਜੂਦਾ ਸਮਿਆਂ ਵਿੱਚ ਭਾਈ ਦਿਲਾਵਰ ਸਿੰਘ, ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਮੁਖਾਤਬ ਹੋ ਕੇ ਗੱਲ ਸਮਝਣ ਦਾ ਯਤਨ ਕਰਦੇ ਹਾਂ, ਤਾਂ ਮੇਰਾ ਖਿਆਲ ਹੈ ਇਹਨਾਂ ਪਵਿੱਤਰ ਆਤਮਾਵਾਂ ਦੇ ਹਿੱਸੇ ਇਹ ਗੱਲ ਆਈ ਕਿ ਉਹਨਾਂ ਨੇ ਇਸ ਰਾਖੀ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਿਆਂ ਹੋਇਆਂ, ਗੁਰੂ ਸਾਹਿਬ ਤੋਂ ਬਾਅਦ ਜਿਹਦਾ ਜ਼ਿਕਰ ਖਾਲੜਾ ਸਾਹਿਬ ਨੇ ਆਪਣੀਆਂ ਸਪੀਚਾਂ ਵਿੱਚ ਕੀਤਾ, ਸ਼ਹਾਦਤ ਦੀ ਦਾਤ ਉਹਦੇ ਲਖਾਇਕ ਬਣੇ। ਸੋ ਪੰਥ ਤੇ ਗ੍ਰੰਥ ਦਾ ਰਿਸ਼ਤਾ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਕਾਇਮ ਰਹੇ। ਇਹ ਜ਼ਰੂਰੀ ਵੀ ਹੈ ਕਿ ਇਸ ਪ੍ਰਥਾਏ ਜਿਹੜੇ ਸਿੱਖ ਨੇ ਉਹ ਇਸ ਹੱਦ ਤੱਕ ਅਗਾਹ ਰਹਿਣ ਕਿ ਸਮੇਂ ਦੇ ਹਰੇਕ ਜ਼ਾਲਮ ਨੂੰ ਕਦੇ ਵੀ ਇੰਨੀ ਖੁੱਲ੍ਹ ਨਾ ਦੇਣ ਕਿ ਉਹ ਸਾਡੇ ਇਸ ਸਿਧਾਂਤ ਨੂੰ ਹੱਥ ਪਾਉਣ ਦਾ ਕਦੇ ਵੀ ਹੀਆ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਦਾ ਰਿਸ਼ਤਾ ਜਿਹੜਾ ਨਾ, ਇਹ ਗੁਰੂ ਵੱਲੋਂ ਸਾਜਿਆ ਹੋਇਆ, ਸਾਡੇ ਹਿੱਸੇ ਆਇਆ। ਇਸ ਤੋਂ ਬਿਨਾਂ ਸਿੱਖ ਦਾ ਜੀਵਨ ਜਿਹੜਾ ਅਧੂਰਾ ਤਾਂ ਹੈ ਹੀ ਹੈ, ਪਰ ਉਹ ਕਾਸੇ ਜੋਗਾ ਵੀ ਨਹੀਂਗਾ। ਇਹ ਜਿਹੜੇ ਅਸੀਂ ਅੱਜ ਮੇਰੀ ਉਮਰ ਦੇ ਬੈਠੇ ਹੋ ਸੱਜਣ ਜਾਂ ਛੋਟੇ ਨੇ ਜਾਂ ਜਿਨ੍ਹਾਂ ਅੱਗੇ ਸਿਰਫ ਮੌਜੂਦਾ ਖਾੜਕੂ ਸੰਘਰਸ਼ ਨੂੰ ਦੇਖਣ ਦਾ ਹੀ ਪੈਮਾਨਾ ਹੈ, ਇਹ ਗੱਲ ਉੱਥੇ ਵੀ ਬਹੁਤ ਬਖੂਬੀ ਲਾਗੂ ਹੁੰਦੀ ਹੈ। ਇੱਦਾਂ ਦੇ ਸਮੇਂ ਪਹਿਲਾਂ ਵੀ ਆਏ ਨੇ, ਤਾਂ ਹੀ ਰਤਨ ਸਿੰਘ ਭੰਗੂ ਹੁਣਾਂ ਨੇ ਲਿਖ ਦਿੱਤਾ ਵੀ ਭਾਈ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮੰਨੇਗਾ। ਸੋ ਗੱਲ ਸਪਸ਼ਟ ਹੈ, ਪੰਥ ਦੀ ਹੋਂਦ, ਪੰਥ ਦੀ ਚੜ੍ਹਦੀ ਕਲਾ, ਪੰਥ ਦੇ ਝੰਡੇ ਬੁੰਗੇ, ਪੰਥ ਦੇ ਨਿਸ਼ਾਨ ਅਟਲ ਝੂਲਦੇ ਰਹਿਣੇ ਬਹੁਤ ਜ਼ਰੂਰੀ ਨੇ। ਨਹੀਂ ਤਾਂ ਜਿਵੇਂ ਕਹਿੰਦੇ ਨੇ ਕਿ ਹਾਰੀਆਂ ਹੋਈਆਂ ਕੌਮਾਂ ਦੇ ਤਾਂ ਫਿਰ ਰੱਬ ਵੀ ਹਾਰ ਜਾਂਦੇ। ਪਰ ਅਸੀਂ ਕਿਉਂਕਿ 10ਵੇਂ ਪਾਤਸ਼ਾਹ ਤੱਕ ਗੁਰੂ ਸਾਹਿਬ ਨੇ ਜੋ ਸਰੀਰਕ ਰੂਪ ਵਿੱਚ ਸਾਨੂੰ ਰਹਿਬਰੀ ਬਖਸ਼ੀ ਆ ਤੇ ਜੋ ਸਾਡੇ ਉੱਤੇ ਜ਼ਿੰਮੇਵਾਰੀਆਂ ਆਇਦ ਕੀਤੀਆਂ ਨੇ, ਭਾਵੇਂ ਅਸੀਂ ਉਸ ਕਾਬਲ ਨਾ ਹੋਈਏ, ਉਹਨਾਂ ਨੂੰ ਯਾਦ ਹੀ ਕਰਦੇ ਹੋਈਏ, ਪਰ ਸਾਡੇ ਵਿੱਚੋਂ ਹੀ ਸਾਡੇ ਵੀਰ ਹਮੇਸ਼ਾ ਸਿੰਘ ਉੱਠ ਕੇ ਖੜ੍ਹਦੇ ਰਹੇ ਨੇ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਜ਼ਾਲਮਾਂ ਦੇ ਜਬਾੜੇ ਭੰਨੇ ਨੇ। ਜਦੋਂ ਇਸ ਨਜ਼ਰੀਏ ਨਾਲ ਦੇਖਾਂਗੇ ਤਾਂ ਭਾਈ ਦਿਲਾਵਰ ਸਿੰਘ ਤੁਹਾਨੂੰ ਬਹੁਤ ਇੱਕ ਵੱਡੀ ਗੁਰੂ ਬਖਸ਼ਿਸ਼ ਦਾ ਪਾਤਰ ਲੱਗੇਗਾ। ਕਦੇ ਸੋਚ ਕੇ ਦੇਖੋ, 1984 ਤੋਂ ਬਾਅਦ ਚੱਲਿਆ ਜੁਝਾਰੂ ਖਾੜਕੂ ਸੰਘਰਸ਼, ਜਿਹੜੀ ਸਮੇਂ ਦੀ ਜ਼ਾਲਮਾਨਾ ਹਕੂਮਤ ਹੈ ਆਪਣੇ ਵੱਲੋਂ 92, 93, 94 ਤੱਕ, ਇਹ ਦੇਖਣ ਨੂੰ ਵੀ ਲੱਗਦਾ ਕਿ ਸਾਡੇ ਬਹੁਤ ਵੱਡੇ ਵੱਡੇ ਜਰਨੈਲ ਸੀ, ਸਾਰੇ ਸ਼ਹਾਦਤ ਪਾ ਗਏ। ਪਰ ਦੁਨਿਆਵੀ ਤੌਰ ਤੇ ਕੋਈ ਵੀ ਜਿਹੜਾ ਖਾੜਕੂ ਸੰਘਰਸ਼ ਹੈ, ਉਹਨਾਂ ਵਿੱਚੋਂ ਬਹੁਤ ਲੰਮੇਰਾ ਚੱਲਿਆ ਇਹ ਸੰਘਰਸ਼ ਹੈ ਪੰਜਾਬ ਵਰਗੀ ਪੱਧਰੀ ਸਰਜ਼ਮੀਨ ਤੇ। ਨਹੀਂ ਤਾਂ ਜਿਹੜੇ ਗਰੀਲਾ ਯੁੱਧ ਹੁੰਦੇ ਨੇ, ਗਰੀਲਾ ਲੜਾਈਆਂ ਹੁੰਦੀਆਂ ਨੇ, ਉਹਨਾਂ ਦੀ ਉਮਰ ਬਹੁਤ ਛੋਟੀ ਰਹਿ ਕੇ ਤੇ ਉਹ ਆਪਣੇ ਆਪ ਵਿੱਚ ਕਿਸੇ ਪ੍ਰਾਪਤੀ ਵੱਲ ਜਾਂ ਸਮਾਪਤੀ ਵੱਲ ਵੱਧ ਜਾਂਦੇ ਨੇ। ਪਰ ਖਾੜਕੂ ਸੰਘਰਸ਼ ਦੀ ਜੇ ਸਮਾਂਬੱਧ ਨੀਤੀ ਅਨੁਸਾਰ ਹੀ ਥੋੜ੍ਹੀ ਬਾਹਲੀ ਵਿਆਖਿਆ ਕਰਨੀ ਹੋਵੇ ਤਾਂ ਇਹ ਬਣਦੀ ਹੈ ਕਿ ਜਦੋਂ ਇਹ ਸਮਝ ਲਿਆ ਗਿਆ ਸਮੇਂ ਦੀ ਹਕੂਮਤ ਵੱਲੋਂ ਕਿ ਹੁਣ ਪੰਜਾਬ ਜਿਹੜਾ ਉਹ ਅਮਨ ਚੈਨ ਹੋ ਗਿਆ ਜੀ,
ਕਿਉਂਕਿ ਉਹਨਾਂ ਵੱਲੋਂ ਆਪਦੇ ਤੌਰ ਤੇ ਸਮੁੱਚੀ ਖਾੜਕੂ ਲੀਡਰਸ਼ਿਪ ਨੂੰ ਖਤਮ ਕਰਕੇ ਤੇ ਜਸ਼ਨ ਰੂਪੀ ਮਾਹੌਲ ਵਿੱਚ ਖੁਸ਼ ਰਹਿਣ ਦਾ ਉਹਨਾਂ ਦਾ ਨਜ਼ਰੀਆ ਜਿਹੜਾ ਪ੍ਰਤੱਖ ਸਾਨੂੰ ਦਿਸ ਰਿਹਾ ਸੀ। ਪਰ ਅਚਾਨਕ 31 ਅਗਸਤ ਨੂੰ ਚੰਡੀਗੜ੍ਹ ਵਿੱਚ ਖੜਾਕਾ ਹੋਇਆ, ਜਿਸ ਨੂੰ ਜਿਹੜੇ ਦਾਨਸ਼ਵਰ ਨੇ ਉਹ ਵੀ ਮੰਨਦੇ ਨੇ ਕਿ ਇਸ ਖਾੜਕੂ ਸੰਘਰਸ਼ ਦਾ ਬਹੁਤ ਵੱਡਾ ਤੇ ਚੱਲੇ ਹੋਏ ਜੁਝਾਰੂ ਸੰਘਰਸ਼ ਦਾ ਅਹਿਮ ਤੇ ਸੀਮਾਬੰਦ ਰਹਿੰਦਿਆਂ ਹੋਇਆਂ ਆਖਰੀ ਵੀ ਬਹੁਤ ਵੱਡਾ ਐਕਸ਼ਨ ਹੋਇਆ ਇੱਕ, ਜਿਹਦੇ ਵਿੱਚ ਸਮੇਂ ਦਾ ਜਿਹੜਾ ਹਾਕਮ ਸੀ, ਬੁੱਚੜ ਸੀ, ਜਿਹਨੇ ਆਪਦੇ ਮੋਢਿਆਂ ਤੇ ਭਾਰ ਚੁੱਕਿਆ ਹੋਇਆ ਸੀ ਕਿ ਮੈਂ ਸਿੱਖ ਬੱਚਿਆਂ ਨੂੰ, ਸਿੰਘਾਂ ਨੂੰ, ਸਿੰਘਣੀਆਂ ਸਮੇਤ, ਬੱਚਿਆਂ ਸਮੇਤ ਪੰਜਾਬ ਵਿੱਚੋਂ ਖਤਮ ਕਰ ਦਿੱਤਾ। ਖਾਸ ਕਰਕੇ ਜਿਹੜੇ ਆਜ਼ਾਦੀ ਪਸੰਦ ਲੋਕ ਨੇ, ਖਾਸ ਕਰਕੇ ਜਿਹੜੇ 84 ਤੋਂ ਬਾਅਦ ਉੱਠੀ ਇੱਕ ਸਿੱਖਾਂ ਵਿੱਚ ਲਹਿਰ ਹੈ, ਉਹਨੂੰ ਮਾਣ ਮਹਿਸੂਸ ਕਰਦੇ ਆ। ਉਹ ਜਿਹੜੇ ਜ਼ੁਲਮੀ ਲੋਕ ਨੇ ਉਹ ਆਪਣੇ ਆਪ ਦੇ ਵੱਲੋਂ ਜਸ਼ਨਨੁਮਾ ਹਾਲਾਤਾਂ ਵਿੱਚ ਵਿਚਰ ਰਹੇ ਸੀ। ਪਰ ਨਹੀਂ, ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼, ਸਾਡੇ ਗੁਰੂ ਦੀ ਰਹਿਮਤ, ਇੱਕ ਵਰਤਾਰਾ, ਇੱਕ ਕਰਾਮਾਤੀ ਜੁਝਾਰੂ ਜੋ ਸਾਡਾ ਪਣ ਹੈ, ਉਹਦੇ ਵਿੱਚੋਂ ਨਿਕਲਿਆ ਇੱਕ ਵਰਤਾਰਾ ਅਚਾਨਕ ਪ੍ਰਗਟ ਹੋਇਆ। ਦਿਲਾਵਰ ਸਿੰਘ ਨੂੰ ਜਦੋਂ ਦੇਖਦੇ ਆ ਤਾਂ ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜੀਆਂ ਰੂਹਾਂ ਨੇ, ਇਹ ਗੁਰੂ ਵਰਸੋਈਆਂ ਰੂਹਾਂ ਕਿੱਥੋਂ ਊਰਜਾ ਲੈ ਕੇ ਇੱਕਦਮ ਪ੍ਰਗਟ ਹੋ ਜਾਂਦੀਆਂ। ਗੁਰੂ ਦੀ ਰਹਿਮਤ ਕਿਵੇਂ ਵਰਤਦੀ ਹੈ। ਪਰ ਫਿਰ ਖਿਆਲ ਆਉਂਦਾ ਕਿ ਗੁਰੂ ਸਾਹਿਬ ਨੇ ਆਪ ਹੀ ਇਹਨਾਂ ਗੱਲਾਂ ਨੂੰ ਲਿਖਤੀ ਰੂਪ ਵਿੱਚ, ਹੁਕਮ ਰੂਪ ਵਿੱਚ ਸਾਡੇ ਅੱਗੇ ਰੱਖਿਆ ਹੋਇਆ। ਜਦੋਂ ਉਹਨਾਂ ਨੇ ਸਾਡੇ ਤੇ ਇਹ ਜ਼ਿੰਮੇਵਾਰੀ ਆਇਦ ਕੀਤੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਸੋ ਇਹ ਜਿਹੜੇ ਸਿੰਘ ਨੇ, ਦਿਲਾਵਰ ਸਿੰਘ ਵਰਗੇ, ਇਹ ਉਸ ਗੁਰੂ ਦੇ ਸਾਰੇ ਤੇਜ ਨੂੰ ਗ੍ਰਹਿਣ ਕਰਨ ਵਾਲੇ ਸਿੰਘ ਹੋ ਗੁਜਰੇ। ਜਫਰਨਾਮੇ ਦਾ ਇੱਕ ਬੰਦ ਆ, ਮੈਨੂੰ ਅਕਸਰ ਚੇਤੇ ਆਉਂਦਾ, ਚੀਹਾਂ ਸ਼ੁੱਧ ਕੇ ਬਾਚੀਂਗਾ ਕੁਸਤਾ ਚਾੜ ਕਿ ਬਾਕੀ ਬਿਮਾਦਸਤ ਪੇਚੀਦਾ ਮਾਂ। ਫਾਰਸੀ ਦਾ ਸ਼ਬਦ ਆ, ਅੱਜ ਕੱਲ੍ਹ ਇਹਦੀ ਟਰਾਂਸਲੇਸ਼ਨ ਮਿਲਦੀ ਆ, ਪੜ੍ਹ ਲਿਓ। ਜਦੋਂ ਗੁਰੂ ਸਾਹਿਬ ਦੇ 4 ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਹੋ ਗਈ ਤਾਂ ਗੁਰੂ ਸਾਹਿਬ ਕੀ ਕਹਿ ਰਹੇ ਨੇ? ਉਹ ਸਾਨੂੰ ਕਹਿ ਰਹੇ ਨੇ, ਨਾ ਕਿ ਕਿਸੇ ਨੂੰ ਉਲੰਭਾ ਜਾਂ ਕਿਸੇ ਨੂੰ ਤੀਜੀ ਤਾਕਤ ਨੂੰ ਉਹ ਮੁਖਾਤਬ ਹੋ ਰਹੇ। ਨਹੀਂ, ਉਹਨਾਂ ਨੂੰ ਇੰਨਾ ਮਾਣ ਹੈ ਆਪਦੇ ਖਾਲਸੇ ਤੇ, ਆਪਣੇ ਹੱਥੋਂ ਸਾਜੇ ਹੋਏ ਪੰਥ ਤੇ, ਕਿ ਉਹ ਸਾਨੂੰ ਕਹਿ ਰਹੇ ਨੇ। ਕਿੰਨਾ ਮਾਣ ਸਾਨੂੰ ਦੇ ਰਹੇ ਨੇ, ਔਰ ਮੁਖਾਤਬ ਹੋ ਰਹੇ ਨੇ ਉਸ ਜ਼ਾਲਮ ਹਕੂਮਤ ਦੇ ਸਰਬਰਾਹ ਨੂੰ, ਜਿਹਦੇ ਅਰਥ ਮੈਂ ਤੈਨੂੰ ਛੋਟੇ ਜਿਹੇ ਕਰਕੇ ਦੱਸ ਦਿੰਦਾ ਕਿ ਕੀ ਹੋਇਆ ਔਰੰਗਜ਼ੇਬ, ਜੇ ਤੂੰ ਮੇਰੇ 4 ਬੱਚੇ ਕੋਹ ਕੇ ਮਾਰ ਦਿੱਤੇ। ਪਰ ਇੱਕ ਗੱਲ ਚੇਤੇ ਰੱਖੀ ਕਿ ਬਾਕੀ ਬਿਮਾਦਸਤ ਪੇਚੀ ਦਾ ਮਾਰ, ਕਿ ਦਸਤਿਆਂ ਦੇ ਰੂਪ ਵਿੱਚ ਮੈਂ ਇੱਕ ਖਾਲਸਾ ਤਿਆਰ ਕਰ ਦਿੱਤਾ ਜਿਹੜਾ ਤੇਰਾ ਜੀਣਾ ਦੁੱਭਰ ਕਰ ਦੇਗਾ। ਪੇਚੀ ਦਾ ਮਾਰ ਹੁੰਦਾ ਕੁੰਡਲੀਆ ਸੱਪ। ਜਿਹੜੇ ਖੇਤੀ ਨਾਲ ਵਿਵਸਥਾ ਲੋਕ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਜਿਹੜਾ ਕੁੰਡਲੀਆ ਸੱਪ ਹੈ ਨਾ, ਉਹ ਬਾਹਰ ਨਹੀਂ ਤੁਰਦਾ ਫਿਰਦਾ। ਸਾਰਾ ਖਲਵਾੜਾ ਗਾ ਲਓ ਤੁਸੀਂ, ਕਣਕ ਦੀ ਖੀਰਲੀ ਭਰੀ ਹੇਠਾਂ ਬੈਠਾ ਹੁੰਦਾ ਔਰ ਉੱਥੋਂ ਡੰਗ ਮਾਰਦਾ। ਸੋ ਭਾਈ ਦਿਲਾਵਰ ਸਿੰਘ ਨੂੰ ਕਦੇ ਇਸ ਰੂਪ ਵਿੱਚ ਦੇਖੋ। ਜਦੋਂ ਇਹ ਦਾਅਵੇ ਹੋ ਰਹੇ ਨੇ ਕਿ ਸਮੁੱਚਾ ਸੰਘਰਸ਼ ਖਤਮ ਹੋ ਗਿਆ, ਪੰਜਾਬ ਵਿੱਚ ਕੋਈ ਆਵਾਜ਼ ਨਹੀਂ ਉੱਠਦੀ, ਤਾਂ ਫਿਰ ਉਹ ਵਾਕਿਆ ਦਿਲਾਵਰ ਸਿੰਘ ਤੁਹਾਨੂੰ ਪੇਚੀ ਦਾ ਮਾਰ ਲੱਗੇਗਾ ਕਿ ਕਿੱਥੋਂ ਉੱਠਿਆ ਸਿੰਘ, ਕਿੱਥੋਂ ਸਿੰਘਾਂ ਨੇ ਪਲੈਨਿੰਗ ਕੀਤੀ ਉਸ ਸਮੇਂ ਦੇ ਜ਼ਾਲਮ ਦੇ ਮੱਥੇ ਵਿੱਚ ਡੰਗ ਮਾਰਿਆ। ਸੋ ਸਾਡੇ ਵਾਸਤੇ ਭਾਈ ਦਿਲਾਵਰ ਸਿੰਘ ਹੁਣੀ ਇਸ ਤਰ੍ਹਾਂ ਦੇ ਯੋਧੇ ਨੇ, ਗੁਰੂ ਰਹਿਮਤ ਦੇ ਪਾਤਰ,
ਤੇ ਆਉਣ ਵਾਲੀਆਂ ਨਸਲਾਂ ਦੇ ਹੀਰੋ ਕਹਿ ਲਓ, ਰਾਹ ਦਸੇਰੇ ਕਹਿ ਲਓ, ਪੰਥ ਦੀ ਰਾਖੀ ਕਰਨ ਵਾਲੇ ਸੂਰਬੀਰ ਮਹਾਨ ਯੋਧੇ। ਭਾਈ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਇਸ ਵਰਤਾਰੇ ਨਾਲ ਸਿਰਫ ਇੰਨਾ ਬਣਦਾ ਹੈ ਕਿ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਨਾਲ ਇਲੈਕਸ਼ਨ ਹੁੰਦਾ ਹੈ ਤੇ 5 ਜਾਂ 6 ਸਤੰਬਰ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਚੱਕ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਕਿ ਪਤਾ ਸੀ ਕਿ ਹੁਣ ਵਾਰੀ ਆਉਣੀ ਹੈ। ਉਹ ਜਦੋਂ ਇਹਨਾਂ ਮੁਲਕਾਂ 'ਚੋਂ ਆ ਕੇ ਗਏ ਨੇ, ਬਹੁਤ ਲੰਮਾ ਸਮਾਂ ਇਹ ਗੱਲ ਮੰਗਦੀ ਹੈ। ਉਹਨਾਂ ਨੂੰ ਸਿਰਫ ਸਿੱਖਾਂ ਨੇ ਨਹੀਂ, ਬਲਕਿ ਇਹਨਾਂ ਮੁਲਕਾਂ ਦੀਆਂ ਗੌਰਮੈਂਟਾਂ ਨੇ, ਏਜੰਸੀਆਂ ਨੇ ਵੀ ਕਿਹਾ ਸੀ ਕਿ ਭਾਈ ਸਾਹਿਬ ਤੁਸੀਂ ਵਾਪਸ ਨਾ ਜਾਓ, ਤੁਹਾਡੀ ਜਾਨ ਨੂੰ ਖਤਰਾ ਹੈ। ਪਰ ਭਾਈ ਖਾਲੜਾ ਜੀ ਦੀ ਉਹ ਸਪੀਚ ਤੁਸੀਂ ਮੇਰੇ ਖਿਆਲ ਸਾਰਿਆਂ ਨੇ ਸੁਣੀ ਹੋਵੇਗੀ ਕਿ ਉਹਨਾਂ ਨੇ ਸ਼ਹਾਦਤ ਦਾ ਰਾਹ ਚੁਣ ਲਿਆ ਸੀ ਤੇ ਸਟੇਟ ਨੇ ਵੀ ਉਹਨਾਂ ਨੂੰ ਇਸ ਕਰਕੇ ਚੁਣਿਆ ਕਿਉਂਕਿ ਹੋਰ ਕੋਈ ਖਾੜਕੂ ਜਰਨੈਲ ਮੈਦਾਨ ਵਿੱਚ ਨਹੀਂ ਹੈ। ਸਿੱਖਾਂ ਵੱਲੋਂ ਜੇ ਕੋਈ ਹਸਤੀ ਹੈ ਤਾਂ ਉਹ ਜਸਵੰਤ ਸਿੰਘ ਖਾਲੜਾ ਹੈ। ਉਹ ਕਰ ਕੀ ਰਹੇ ਨੇ? ਉਹ ਉਹਨਾਂ ਨੌਜਵਾਨ ਬਾਬਿਆਂ ਦੀ, ਭਚੰਗੀਆਂ ਦੀ, ਮਾਈਆਂ ਦੀ ਨਿਸ਼ਾਨਦੇਹੀ ਕਰ ਰਹੇ ਨੇ ਜਿਨ੍ਹਾਂ ਨੂੰ ਵਾਰਸ ਕਹਿ ਕੇ ਹਕੂਮਤ ਨੇ ਉਹਨਾਂ ਦੇ ਸਰੀਰ ਵੀ ਜਿਹੜੇ ਨੇ ਉਹ ਸੰਸਕਾਰ ਦਿੱਤੇ। ਔਰ ਉਹ ਬਹੁਤ ਵੱਡਾ ਕਾਨੂੰਨੀ ਦੁਨਿਆਵੀ ਤੌਰ ਤੇ ਗੁਨਾਹ ਹੈ। ਇਹ ਦੁਨੀਆ ਦਾ ਕਾਨੂੰਨ ਹੈ ਕਿ ਕੋਈ ਵੀ ਬੰਦਾ ਇਸ ਦੁਨੀਆ ਤੇ ਪਿਆਨਾ ਕਰਦਾ ਹੈ ਤਾਂ ਉਹਦਾ ਜਿਹੜਾ ਸੰਸਕਾਰ ਹੈ ਜਾਂ ਉਹਦਾ ਜਿਹੜੀ ਅੰਤਮ ਰਸਮ ਹੈ ਉਹਦੇ ਧਰਮ ਅਨੁਸਾਰ ਹੋਣੀ ਚਾਹੀਦੀ ਹੈ। ਇਹ ਅਣਲਿਖਤ ਪਰ ਪਰਪੱਕ ਕਾਨੂੰਨ ਹੈ ਦੁਨੀਆ ਵਿੱਚ। ਕਿਸੇ ਦਾ ਸੰਸਕਾਰ, ਕਿਸੇ ਦੀ ਆਖਰੀ ਜਿਹੜੀ ਰਸਮ ਹੈ ਉਹ ਦਿਨੇ ਹੁੰਦੀ ਆ, ਰਾਤ ਨੂੰ ਨਹੀਂ ਹੁੰਦੀ ਸਾਰੀ ਦੁਨੀਆ ਵਿੱਚ। ਇਹ ਅਣਲਿਖਤ ਹੈ ਪਰ ਪੱਕਾ ਕਾਨੂੰਨ ਹੈ ਦੁਨੀਆ ਦਾ ਧਾਰਿਆ ਹੋਇਆ। ਪਰ ਇੱਥੇ ਸਾਰਾ ਕੁਝ ਉਲਟ ਹੋਇਆ ਸੀ। ਉਸ ਨੂੰ ਕਲਮਬੱਧ ਕਰਨ ਵਾਲਾ ਜਸਵੰਤ ਸਿੰਘ ਖਾਲੜਾ, ਆਪ ਸ਼ਹਾਦਤ ਚੁਣਨ ਵਾਲਾ ਜਸਵੰਤ ਸਿੰਘ ਖਾਲੜਾ, ਅੱਜ ਉਸ ਸਮੇਂ ਭਾਵੇਂ ਉਹਨਾਂ ਨੇ ਖੁਸ਼ੀਆਂ ਮਨਾ ਲਈਆਂ, ਜਸ਼ਨ ਮਨਾ ਲਏ, ਪਰ ਅੱਜ ਉਸੇ ਹਕੂਮਤ ਦੀ ਗਲੇ ਦੀ ਹੱਡੀ ਬਣਿਆ ਹੋਇਆ। ਇਹ ਇਸ ਕਰਕੇ ਨਹੀਂ ਕਿ ਉਹ ਸਾਡਾ ਬੰਦਾ ਸੀ, ਉਹ ਇਸ ਕਰਕੇ ਆ ਕਿ ਉਹ ਗੁਰੂ ਨੂੰ ਪ੍ਰਣਾਇਆ ਹੋਇਆ ਬੰਦਾ ਸੀ। ਜਦੋਂ ਸ਼ਹਾਦਤ ਆਪ ਚੁਣ ਲਈ ਜਾਵੇ ਤਾਂ ਉਹਦੇ ਮਾਇਨੇ ਬਹੁਤ ਵੱਡੇ ਹੋ ਨਿਬੜਦੇ ਨੇ। ਸੋ ਇਹ ਦੋਵੇਂ ਸੂਰਬੀਰ ਯੋਧੇ ਸਾਡੇ ਸਾਹਮਣੇ ਉਹ ਯੋਧੇ ਨੇ ਮੌਜੂਦਾ ਸੰਘਰਸ਼ ਦੇ ਜਿਨ੍ਹਾਂ ਨੇ ਸ਼ਹਾਦਤ ਆਪ ਚੁਣੀ। ਇਸੇ ਕਰਕੇ ਇਹ ਸ਼ਹਾਦਤ ਵੱਡੀ ਹੈ। ਇਸ ਸ਼ਹਾਦਤ ਨੂੰ ਨਤਮਸਤਕ ਹੋਈਏ, ਚੇਤੇ ਰੱਖੀਏ, ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝੀਏ ਕਿ ਇਸ ਗ੍ਰੰਥ, ਇਸ ਪੰਥ ਦੇ ਲੇਖੇ ਆਪਣੇ ਜਿਹੜੇ ਸਵਾਸ ਨੇ, ਆਪਣੀ ਜਿਹੜੀ ਸਮਰੱਥਾ ਆ, ਕਿਸੇ ਵੀ ਰੂਪ ਵਿੱਚ ਲਾਈਏ। ਕੰਮ ਬਹੁਤ ਨੇ ਕਰਨ ਵਾਲੇ, ਆਪਣਾ ਕੰਮ ਆਪ ਚੁਣੋ, ਆਪਸੀ ਖਿੱਚਬਾਜ਼ੀ ਛੱਡੋ, ਏਕਾ ਬਣਾਈਏ, ਗੁਰੂ ਦੀ ਰਹਿਮਤ ਦੇ ਪਾਤਰ ਬਣੀਏ। ਕਿਸੇ ਵੀ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਸਿੱਖ ਯੂਥ। ਮੈਂ ਬੇਨਤੀ ਕਰਾਂ ਭਾਈ ਜਗਜੀਤ ਸਿੰਘ ਜੀ, ਸਿੱਖ ਫਾਰ ਜਸਟਿਸ, 2-3 ਮਿੰਟ ਵਾਸਤੇ ਇੱਕ ਬੁਲਾਰਾ ਸਾਡੇ ਕੋਲ ਹੋਰ ਹੈ। 2-2, 3-3 ਮਿੰਟ ਵਿੱਚ ਹੀ ਕੋਸ਼ਿਸ਼ ਕਰੋ ਕਿ ਅਸੀਂ ਸਮਾਪਤੀ ਕਰ ਸਕੀਏ। ਸਮਾਂ ਬਹੁਤ ਅੱਗੇ ਲੰਘਦਾ ਜਾ ਰਿਹਾ। ਮੇਰੀ ਬੁਲਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ 2-2, 3-3 ਮਿੰਟ ਵਿੱਚ ਹੀ ਆਪਣਾ ਸਮਾਂ ਜਿਹੜਾ ਸਮਾਪਤ ਕਰੋ। ਆਓ ਬੜੇ ਪਿਆਰ ਨਾਲ ਵਿਚਾਰ ਸਰਵਣ ਕਰੀਏ। ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਗੱਜ ਕੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਪਏ ਹਾਂ ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ ਆਪਣੀਆਂ ਜਾਨਾਂ ਜਿਹੜੀਆਂ ਕੁਰਬਾਨ ਕੀਤੀਆਂ। ਜੇ ਅੱਜ 30 ਸਾਲਾਂ ਬਾਅਦ ਅਸੀਂ ਇਸ ਧਰਤੀ ਦੇ ਉੱਪਰ ਮੌਜੂਦ ਹਾਂ, ਉਹ ਭਾਈ ਦਿਲਾਵਰ ਸਿੰਘ ਹੋਰਾਂ ਦੀ ਦੇਣ ਹੈ। ਭਾਈ ਦਿਲਾਵਰ ਸਿੰਘ ਜਿਸ ਵੇਲੇ ਪੰਜਾਬ ਦੇ ਵਿੱਚ ਘਾਣ ਕੀਤਾ ਜਾ ਰਿਹਾ ਸੀ ਤੇ ਉਸ ਵੇਲੇ ਭਾਈ ਦਿਲਾਵਰ ਸਿੰਘ ਹੋਰਾਂ ਨੇ ਐਕਸ਼ਨ ਕਰਿਆ। ਭਾਈ ਦਿਲਾਵਰ ਸਿੰਘ, ਜਿੱਦਾਂ ਆਪਾਂ ਭਾਈ ਧਰਮਵੀਰ ਸਿੰਘ ਹੋਰਾਂ ਦੀ ਕਥਾ ਦੇ ਵਿੱਚ ਵੀ ਗੱਲ ਸੁਣੀ ਹੈ ਕਿ ਕਈ ਦਿਨਾਂ ਤੱਕ
ਬੰਬ ਜਿਹੜਾ ਆਪਣੇ ਸਰੀਰ ਦੇ ਨਾਲ ਬੰਨ੍ਹ ਕੇ ਚੰਡੀਗੜ੍ਹ ਦੀਆਂ ਗਲੀਆਂ ਦੇ ਉੱਪਰ ਘੁੰਮਦੇ ਸੀ ਔਰ ਇਹ ਐਕਸ਼ਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਕਿਹੜਾ ਦਿਨ ਕਿਹੜਾ ਵੇਲਾ ਉਹ ਆਏਗਾ ਕਿ ਉਸ ਜ਼ਾਲਮ ਨੂੰ ਅਸੀਂ ਸੋਧਣਾ। ਭਾਈ ਜਸਵੰਤ ਸਿੰਘ ਖਾਲੜਾ ਜਿਹੜੇ 25,000 ਬੇਦੋਸ਼ ਲਾਸ਼ਾਂ ਦੇ ਮਸੀਹੇ ਬਣੇ, ਜਿਨ੍ਹਾਂ ਨੇ ਮਾਝੇ ਦੇ 3 ਇਲਾਕਿਆਂ ਦੇ ਵਿੱਚ ਜਾ ਕੇ ਘਰ ਘਰ ਦੇ ਵਿੱਚ ਜਾ ਕੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੰਨਾ ਪੰਜਾਬ ਦਾ ਨੌਜਵਾਨ ਜਿਹੜਾ, ਚਾਹੇ ਉਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ, ਚਾਹੇ ਉਹਦੇ ਵਿੱਚ ਸਾਡੀਆਂ ਭੈਣਾਂ, ਨੌਜਵਾਨ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦੀਆਂ ਲਿਸਟਾਂ ਬਣਾਈਆਂ। ਜਦੋਂ ਉਹਨਾਂ ਨੇ ਐਕਸ਼ਨ ਦੇ ਉੱਪਰ ਆਏ, ਜਦੋਂ ਉਹਨਾਂ ਨੇ ਲਿਸਟਾਂ ਤਿਆਰ ਕੀਤੀਆਂ ਤੇ ਸਰਕਾਰ ਨੂੰ ਲੱਗਿਆ ਕਿ ਇਹ ਹੁਣ ਐਕਸ਼ਨ ਜਿਹੜਾ ਪੰਜਾਬ ਦੀ ਆਜ਼ਾਦੀ ਵੱਲ ਵਧੇਗਾ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਨੂੰ ਚੱਕ ਲਿਆ ਗਿਆ, ਸ਼ਹੀਦ ਕਰ ਦਿੱਤਾ ਗਿਆ। ਅੱਜ 1.5 ਲੱਖ ਤੋਂ ਵੱਧ ਪੰਜਾਬ ਦਾ ਨੌਜਵਾਨ ਸਿੰਘ ਸਿੰਘਣੀਆਂ ਇਸ ਸੰਘਰਸ਼ ਦੇ ਲਈ ਸ਼ਹਾਦਤ ਪਾ ਚੁੱਕੇ ਆ। ਗੱਲ ਇਹ ਹੈ ਕਿ ਜਿਹੜਾ ਸੰਘਰਸ਼ ਹੈ ਪੰਜਾਬ ਦੀ ਆਜ਼ਾਦੀ ਦਾ, ਖਾਲਿਸਤਾਨ ਦਾ ਸੰਘਰਸ਼, ਉਹ 2 ਤਰੀਕਿਆਂ ਨਾਲ ਲੜਿਆ ਜਾ ਸਕਦਾ। ਇੱਕ ਤਰੀਕਾ ਜਿਹੜਾ ਕਿ ਆਮ ਸਟਰਗਲ ਪੰਜਾਬ ਦੇ ਵਿੱਚ ਐਕਸ਼ਨ ਦੇ ਤੌਰ ਦੇ ਉੱਪਰ ਪੰਜਾਬ ਦੇ ਨੌਜਵਾਨਾਂ ਨੇ ਕੀਤਾ, ਤੇ ਅੱਜ ਦੂਜਾ ਤਰੀਕਾ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਅੱਜ ਅਸੀਂ ਅਮਰੀਕਾ, ਕੈਨੇਡਾ, ਯੂਰਪ ਦੇ ਮੁਲਕਾਂ ਦੇ ਵਿੱਚ ਬੈਠ ਕੇ ਕਿਵੇਂ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਕਿਹੜਾ ਐਕਸ਼ਨ, ਕਿਹੜਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕੈਨੇਡਾ ਦੀ ਧਰਤੀ ਦੇ ਉੱਪਰ ਹੁੰਦੀ ਹੈ। ਭਾਈ ਹਰਦੀਪ ਸਿੰਘ ਨਿੱਜਰ ਦੇ ਐਕਸ਼ਨ ਸੀ ਕਿ ਪੰਜਾਬ ਦੀ ਆਜ਼ਾਦੀ ਦੇ ਲਈ ਖਾਲਿਸਤਾਨ ਰੈਫਰੈਂਡਮ ਦੀ ਗੱਲ ਜਿਹੜੀ ਆ ਉਹ ਕਰ ਰਹੇ ਸੀ, ਜਿਹਦਾ ਸਰਕਾਰ ਨੂੰ ਇਹ ਲੱਗਿਆ ਕਿ ਹੁਣ ਇਹਨਾਂ ਸਿੱਖਾਂ ਨੇ ਐਕਸ਼ਨ ਕਰ ਰਹੇ ਆ, ਇਹ ਸਟੈਪ ਚੁੱਕ ਰਹੇ ਆ, ਜਿਹਦੇ ਨਾਲ ਪੰਜਾਬ ਦੀ ਆਜ਼ਾਦੀ ਹੋ ਸਕਦੀ ਹੈ, ਜਿਹਦੇ ਨਾਲ ਪੰਜਾਬ ਦੀਆਂ ਹੱਦਬੰਦੀਆਂ ਜਿਹੜੀਆਂ ਉਹ ਬਦਲ ਸਕਦੀਆਂ। ਜਿਹੜੀਆਂ ਹੱਦਬੰਦੀਆਂ ਅੱਜ ਭਾਰਤ ਦੇ ਕਬਜ਼ੇ ਦੇ ਵਿੱਚ ਹਨ, ਉਹ ਹੱਦਬੰਦੀਆਂ ਭਾਰਤ ਦੇ ਕਬਜ਼ੇ ਦੇ ਵਿੱਚੋਂ ਬਾਹਰ ਜਾ ਸਕਦੀਆਂ। ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਮਰਡਰ ਪਲਾਟ ਜਿਹੜਾ ਉਹ ਸਿਰਜਿਆ ਗਿਆ। ਕਿਉਂ ਸਿਰਜਿਆ ਗਿਆ? ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਆ ਉਹ ਐਕਸ਼ਨ ਕਰਦੇ ਪਏ ਸੀ, ਉਹਨਾਂ ਨੇ ਕਦਮ ਚੁੱਕਿਆ। ਅੱਜ ਕੱਲ ਦੀ ਗੱਲ ਆ, ਕੈਨੇਡਾ ਦੇ ਵਿੱਚ ਇੰਦਰਜੀਤ ਸਿੰਘ ਗੋਸਲ ਜਿਹੜੇ ਕਿ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਆ, ਜਿਹੜੇ ਇਸ ਵੇਲੇ ਖਾਲਿਸਤਾਨ ਰੈਫਰੈਂਡਮ ਜਿਹੜੀਆਂ ਨਵੰਬਰ 23 ਨੂੰ ਵੋਟਾਂ ਜਿਹੜੀਆਂ ਆਟਵਾ ਦੇ ਵਿੱਚ ਹੋਣ ਲੱਗੀਆਂ, ਉਹਨਾਂ ਵੋਟਾਂ ਨੂੰ ਲੈ ਕੇ ਉਹ ਅੱਗੇ ਚੱਲਦੇ ਪਏ ਆ। ਉਹਨਾਂ ਨੂੰ ਵਿਟਨੈਸ ਪ੍ਰੋਟੈਕਸ਼ਨ ਦੀ ਗੱਲ ਕੀਤੀ ਗਈ ਆ RCMP ਵੱਲੋਂ। ਕੈਨੇਡੀਅਨ ਜਿਹੜੀ ਮਾਊਂਟਡ ਪੁਲਿਸ ਹੈਗੀ ਆ, ਕੈਨੇਡਾ ਦੀ ਪੁਲਿਸ, ਉਹ ਇੰਦਰਜੀਤ ਸਿੰਘ ਗੋਸਲ ਦੇ ਘਰੇ ਆ ਜਾਂਦੀ ਆ ਤੇ ਇੰਦਰਜੀਤ ਸਿੰਘ ਗੋਸਲ ਨੂੰ ਕਹਿੰਦੇ ਆ ਕਿ ਤੈਨੂੰ ਆਪਾਂ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ। ਤੇ ਬੜਾ ਰਿਸਪੈਕਟਫੁਲੀ ਇੰਦਰਜੀਤ ਸਿੰਘ ਗੋਸਲ ਕਹਿੰਦਾ ਕਿ ਮੈਂ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਜਾਣਾ। ਹੁਣ ਵਿਟਨੈਸ ਪ੍ਰੋਟੈਕਸ਼ਨ ਕਈ ਭਰਾਵਾਂ ਨੂੰ ਹੋਏਗਾ ਕਿ ਇਹ ਕੀ ਚੀਜ਼ ਹੈਗੀ ਆ। ਵਿਟਨੈਸ ਪ੍ਰੋਟੈਕਸ਼ਨ ਉਹ ਥਾਵਾਂ ਹੁੰਦੀਆਂ ਜਿਹੜੀਆਂ ਸਰਕਾਰ ਦੀ ਆਪ ਦੀ ਬਣਾਈ ਹੋਈ ਉਹ ਸੇਫ ਹਾਊਸ, ਜਿਹਦੇ ਵਿੱਚ ਵਿਟਨੈਸ ਨੂੰ ਰੱਖਿਆ ਜਾਂਦਾ। ਉਹਨਾਂ ਨੇ ਇੰਦਰਜੀਤ ਸਿੰਘ ਗੋਸਲ ਨੂੰ ਕਿਹਾ ਕਿ ਤੈਨੂੰ ਲੋ ਪ੍ਰੋਫਾਈਲ ਹੋਣਾ ਪੈਣਾ, ਅਸੀਂ ਤੇਰਾ ਨਾਮ ਚੇਂਜ ਕਰਕੇ ਤੈਨੂੰ ਕਿਸੇ ਦੂਸਰੇ ਸੂਬੇ ਦੇ ਵਿੱਚ ਐਡਜਸਟ ਕਰਾ ਦਿੰਨੇ ਆ। ਆਪਣਾ ਬੋਰੀ ਬਿਸਤਰਾ ਬੰਨ, ਆਪਣੇ ਬੱਚੇ ਨੂੰ ਚੱਕ, ਆਪਣੀ ਘਰ ਦੀ ਨੂੰ ਲੈ ਤੇ ਤੈਨੂੰ ਦੂਸਰੇ ਸੂਬੇ ਦੇ ਵਿੱਚ ਕਿਤੇ ਹੋਰ ਜਾ ਕੇ ਆਪਾਂ ਤੈਨੂੰ ਸੈਟਲ ਕਰਵਾ ਦੇਾਂਗੇ। ਤੇ ਇੰਦਰਜੀਤ ਸਿੰਘ ਗੋਸਲ ਉਹ ਨੌਜਵਾਨ ਕਹਿੰਦਾ ਨਹੀਂ, ਮੈਂ 4 ਦੀਵਾਰੀ ਦੇ ਵਿੱਚ ਨਹੀਂ ਮਰਨਾ, ਮੈਂ ਜੇ ਗੋਲੀ ਆਣੀ ਹੈ ਹਿੰਦੁਸਤਾਨ ਦੀ ਤੇ ਮੈਂ ਆਪਣੀ ਛਾਤੀ ਦੇ ਉੱਪਰ ਖਾਣ ਲਈ ਤਿਆਰ ਹਾਂ। ਮੈਂ ਪੰਜਾਬ ਦੀ ਆਜ਼ਾਦੀ ਦੇ ਲਈ ਹੋਣ ਵਾਲਾ ਰੈਫਰੈਂਡਮ ਜਿਹੜਾ 23 ਨਵੰਬਰ ਨੂੰ ਆਟਵਾ ਦੇ ਵਿੱਚ ਹੋਣਾ, ਉਹਦੇ ਲਈ ਕੰਪੇਨ ਕਰਨੀ ਹੈ। ਅੱਜ ਸਾਡਾ ਉਹ ਨੌਜਵਾਨ ਭਰਾ ਇੱਕ ਇੰਦਰਜੀਤ ਗੋਸਲ ਨਹੀਂ ਆ, ਇਹ ਤਾਂ ਸਿਰਫ ਇੰਦਰਜੀਤ ਗੋਸਲ ਦਾ ਨਾਮ ਅੱਜ ਮੀਡੀਆ ਦੇ ਵਿੱਚ ਆਇਆ ਤੇ ਤਾਂ ਉਹਦੀ ਗੱਲ ਕਰਦੇ ਪਏ ਆ। ਅੱਜ ਸਿੱਖਸ ਫਾਰ ਜਸਟਿਸ ਦੇ ਨਾਲ ਤੁਰਨ ਵਾਲੇ ਹਰ ਉਸ ਨੌਜਵਾਨ ਨੂੰ ਇਹ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਸਟੈਪ ਜਿਹੜੇ ਚੁੱਕਦੇ ਪਏ ਆ, ਜਿਹੜੇ ਇੱਕ ਸਟੈਪ ਚੁੱਕਣਗੇ ਜਿਹਦੇ ਨਾਲ ਅੱਜ ਹਿੰਦੁਸਤਾਨ ਨੂੰ ਇਹ ਲੱਗਦਾ ਪਿਆ ਕਿ ਇਹ ਹੱਦਬੰਦੀਆਂ ਜਿਹੜੀਆਂ ਉਹ ਚੇਂਜ ਕਰ ਦੇਣਗੇ। ਇਹਨਾਂ ਨੇ ਪੰਜਾਬ ਦੇ ਬੱਚੇ ਨੂੰ ਇਹ ਦੱਸ ਦਿੱਤਾ ਕਿ ਤੁਹਾਡਾ ਹੱਲ ਜਿਹੜਾ ਉਹ ਖਾਲਿਸਤਾਨ ਹੈ। ਜੇ ਖਾਲਿਸਤਾਨ ਦੇ ਕਾਰਨਾਂ ਦੀ ਗੱਲ ਕਰੀਏ ਤੇ 1947 ਤੋਂ ਲੈ ਕੇ 2025 ਦੇ ਆਏ ਹੋਏ ਹੜ੍ਹਾਂ ਤੱਕ
ਅਸੀਂ ਹਰ ਰੋਜ਼ ਦਾ ਇੱਕ ਦਿਨ ਦੱਸ ਸਕਦੇ ਹਾਂ ਕਿ ਪੰਜਾਬ ਦੀ ਆਜ਼ਾਦੀ ਚਾਹੀਦੀ ਆ। ਪੰਜਾਬ ਪਿਛਲੇ 78 ਸਾਲਾਂ ਦੇ ਵਿੱਚ ਹਿੰਦੁਸਤਾਨ ਦੀ ਗੁਲਾਮੀ ਦੇ ਵਿੱਚ ਗਰਕ ਗਿਆ, ਖਤਮ ਕਰ ਦਿੱਤਾ ਗਿਆ ਪੰਜਾਬ ਨੂੰ। ਸੋ ਮੇਰੀ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ, ਜੇ ਇਹਨਾਂ ਗੱਲਾਂ ਨੂੰ ਕਰਨਾ ਹੋਏ ਤੇ ਘੰਟਿਆਂ ਵਧੀ ਆਪਾਂ ਗੱਲਾਂ ਬਾਤਾਂ ਕਰ ਸਕਦੇ ਹਾਂ। ਆਪਾਂ ਸਾਰੇ ਹੀ ਬੁਲਾਰਿਆਂ ਨੂੰ ਸੁਣਿਆ ਵੀ ਹੈਗਾ। ਸੋ ਗੱਲ ਅਖੀਰ ਦੇ ਵਿੱਚ ਇਹ ਆਂਦੀ ਆ ਕਿ ਸਾਨੂੰ ਤਹੀਆ ਕਰਨਾ ਪੈਣਾ, ਸਾਨੂੰ ਇੱਕ ਸਟੈਪ ਚੁੱਕਣਾ ਪੈਣਾ, ਸਾਨੂੰ ਇੱਕ ਕਦਮ ਚੁੱਕਣਾ ਪੈਣਾ ਜਿਹਦੇ ਨਾਲ ਪੰਜਾਬ ਦੀ ਆਜ਼ਾਦੀ ਸਾਨੂੰ ਮਿਲ ਸਕੇ। ਤੇ ਉਹ ਅੱਜ ਦਾ ਸਟੈਪ ਜਿਹੜਾ ਉਹ ਤੁਹਾਡੇ ਸਾਹਮਣੇ ਆ। ਖਾਲਿਸਤਾਨ ਰੈਫਰੈਂਡਮ ਦੀ ਕੈਂਪੇਨ ਚੱਲਦੀ ਪਈ ਆ। ਅਗਸਤ 17 ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਮਸਲੇ ਦੇ ਉੱਪਰ ਗੱਲ ਹੋਈ ਹੈ, ਸਿਰਫ ਤੇ ਸਿਰਫ ਖਾਲਿਸਤਾਨ ਦੇ ਉੱਪਰ। ਉੱਥੇ ਹੋਰ ਕੋਈ ਦੂਸਰੀ ਗੱਲ ਨਹੀਂ ਸੀ। ਜੇ ਉੱਥੇ ਕੋਈ ਸਵਾਲ ਪੁੱਛਿਆ ਗਿਆ ਤੇ ਉੱਥੇ ਹੜ੍ਹ ਆਏ ਆ ਸੰਗਤ ਦੇ, ਤੇ ਉਹ ਇਹ ਸਵਾਲ ਸੀ ਕਿ ਤੁਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਆਜ਼ਾਦ ਮੁਲਕ ਦੇਖਣਾ ਚਾਹੁੰਦੇ ਹੋ, ਹਾਂ ਜਾਂ ਨਾ ਦੇ ਵਿੱਚ ਵੋਟ ਪਾ ਦਿਓ। ਸੋ ਕੰਪੇਨ ਜਿਹੜੀ ਆ ਆਟਵਾ ਦੇ ਵਿੱਚ 23 ਨਵੰਬਰ ਨੂੰ, ਉਸ ਤੋਂ ਬਾਅਦ ਸ਼ਿਆਟਲ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਅਗਲੀਆਂ ਵੋਟਾਂ ਪੈਣੀਆਂ। ਸੋ ਮੈਨੂੰ ਦਿਓ ਜੀ ਇਜਾਜ਼ਤ, ਜੇ ਕੋਈ ਗੱਲ ਕਿਸੇ ਦੀ ਸ਼ਾਨ ਦੇ ਵਿੱਚ ਘੱਟ ਵੱਧ ਕਹਿ ਦਿੱਤੀ ਗਈ ਹੋਏ ਤਾਂ ਮੈਂ ਮਾਫੀ ਚਾਹੁੰਦਾ। ਫਤਿਹ ਨੂੰ ਕਰਿਓ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਸਿੱਖ ਫਾਰ ਜਸਟਿਸ। ਦਾਸ ਬੇਨਤੀ ਕਰੇ ਭਾਈ ਗੁਰਨਿੰਦਰ ਸਿੰਘ ਜੀ ਧਾਰੀਵਾਲ, ਦੁਆਬਾ ਸਿੱਖ ਐਸੋਸੀਏਸ਼ਨ ਵਾਲੇ, ਉਹ ਸਟੇਜ ਉੱਤੇ ਆ ਜਾਣ। ਬੁਲਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਠੀਕ 2-3 ਮਿੰਟ ਵਿੱਚ ਹੀ ਆਪਣੀ ਗੱਲ ਕਹਿਣ ਦੀ ਕਿਰਪਾ ਕਰਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿਗਮਾਣਦੇ ਹੋਏ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਡਾਕਟਰ ਅਮਰਜੀਤ ਸਿੰਘ ਵਰਗੇ ਬੁਲਾਰੇ ਬੋਲ ਕੇ ਜਾਂਦੇ ਆ, ਸਾਡੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਕਿ ਅਸੀਂ ਕੀ ਬੋਲਾਂਗੇ ਤੇ ਕੀ ਲਫ਼ਜ਼ ਸਾਡੀ ਜ਼ੁਬਾਨ 'ਚੋਂ ਆਉਣਗੇ। ਸੋ ਅੱਜ ਭਾਈ ਦਿਲਾਵਰ ਸਿੰਘ, ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਹ ਸਾਨੂੰ ਆਪਣੇ ਅੰਦਰ ਝਾਤ ਪਾਉਣੀ ਮਾਰਨੀ ਹੈ ਕਿ ਕਿਉਂ ਮਨਾ ਰਹੇ ਹਾਂ, ਇਹਦੇ ਪਿੱਛੇ ਰੀਜ਼ਨ ਕੀ ਹੈਗਾ ਆ। ਅਗਰ ਇਹ ਅਸੀਂ ਦਿਹਾੜੇ ਮਨਾਉਣੇ ਬੰਦ ਕਰ ਜਾਂਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਅਸੀਂ ਉਹ ਸਰਕਾਰ ਦੀ ਈਨ ਮੰਨ ਲਈ। ਹੁਣ ਮੈਂ ਆਪਣੀ ਸਟੇਜ ਦੇ ਆਪਣੇ ਸੱਜੇ ਪਾਸੇ ਦੇਖ ਰਿਹਾ, ਸਰਕਾਰਾਂ ਨੂੰ ਚੁੱਭਦਾ ਕੀ ਹੈ। ਇਹ ਸਾਡੇ ਬੱਚੇ, ਇਹ ਸਾਡੀ ਪਨੀਰੀ, ਇਹ ਸਾਡੇ ਦਮਾਲੇ ਚੁੱਭਦੇ ਉਹਨਾਂ ਨੂੰ, ਸਾਡੀਆਂ ਦਸਤਾਰਾਂ ਚੁੱਭਦੀਆਂ ਉਹਨਾਂ ਨੂੰ। ਇਹ ਤੁਸੀਂ ਭੁੱਲ ਜਾਇਓ ਕਿ ਜੇ ਤੁਸੀਂ ਉਹਨਾਂ ਦੇ ਹੱਕ 'ਚ ਰਹੋਗੇ, ਹੱਕ 'ਚ ਗੱਲ ਕਰੋਗੇ, ਤੁਹਾਡੇ ਸਿਰ ਤੇ ਦਸਤਾਰ ਆ, ਤੁਹਾਨੂੰ ਬਖਸ਼ਣ ਦੇਣਗੇ। ਇਹ ਤੁਹਾਡੀ ਭੁੱਲ ਆ। ਤੁਸੀਂ ਪੁਰਾਤਨ ਸਮੇਂ 'ਚ ਵੀ ਦੇਖ ਚੁੱਕੇ ਹੋ ਤੇ ਹੁਣ ਵੀ ਦੇਖ ਚੁੱਕੇ ਹੋ। ਭਾਈ ਸੰਦੀਪ ਸਿੰਘ ਸਨੀ, ਜਿਨ੍ਹਾਂ ਨੇ ਉਸ ਪਾਪੀ ਸੂਰੀ ਨੂੰ ਦਾ ਸੌਦਾ ਲਾਇਆ ਸੀ, ਜੇਲ੍ਹ ਦੇ ਵਿੱਚ ਉਹ 3 ਪੁਲਿਸੀਏ ਜਿਹੜੇ ਸਜ਼ਾ ਜ਼ਾਬਤ ਕੀਤੇ ਗਏ ਸੀ ਤੇ ਨਾਲ ਉਹਨਾਂ ਦੇ 4 ਹੋਰ ਪੁਲਿਸੀਆ ਸੀ ਜੋ ਸਜ਼ਾ ਕੱਟ ਰਿਹਾ ਸੀ। ਟਾਈਮ ਤੇ ਉਹਨਾਂ ਨੂੰ ਤੰਗ ਕਰਦੇ ਸੀ, ਉਕਸਾਉਂਦੇ ਸੀ ਕਿ ਉਹ ਸਾਡੇ ਤੇ ਹਮਲਾ ਕਰਨ ਤੇ ਅਸੀਂ ਉਹਨਾਂ ਤੇ ਕੋਈ ਅਟੈਕ ਕਰੀਏ। ਭਾਈ ਸੰਦੀਪ ਨੇ ਬੜਾ ਪ੍ਰਸ਼ਾਸਨ ਨੂੰ ਕਿਹਾ ਕਿ ਭਾਈ ਸਾਡੀ ਬੈਰਕ ਨੂੰ ਅਲੱਗ ਕਰ ਦਿਓ, ਪਰ ਉਹਨਾਂ ਨੇ ਨਹੀਂ ਮੰਨੀ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਸ ਤਰੀਕੇ ਨਾਲ ਫਿਰ ਉਸ ਜਿਹੜੇ ਕੌਮ ਦੇ ਗਦਾਰ, ਉਹਨਾਂ ਨੇ ਭਾਈ ਸੰਨੀ ਤੇ ਅਟੈਕ ਕੀਤਾ ਤੇ ਭਾਈ ਸੰਨੀ ਨੇ ਕਿਸ ਤਰੀਕੇ ਨਾਲ ਉਹ ਪਾਪੀਆਂ ਨੂੰ ਜਵਾਬ ਦਿੱਤਾ, ਜਿਹਦੇ ਵਿੱਚੋਂ ਇੱਕ ਤੇ ਕਾਫੀ ਗੰਭੀਰ ਸਥਿਤੀ ਦੇ ਵਿੱਚ ਹਸਪੀਟਲ ਪਹੁੰਚ ਗਿਆ ਸੀ। ਸੋ ਇੱਕ ਮੈਂ ਛੋਟੀ ਜੀ ਗੱਲ ਕਰਕੇ ਇੱਥੇ ਖਤਮ ਕਰ ਦੇਣਾ ਚਾਹੁੰਦਾ ਹਾਂ ਕਿ ਜਿਸ ਤਰੀਕੇ ਨਾਲ ਆਪਣੇ ਜਗਜੀਤ ਸਿੰਘ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕੀਤੀ ਹੈ, ਜਦੋਂ ਉਹ ਸਰੀ ਦੇ ਏਰੀਏ ਤੋਂ ਉਹਨਾਂ ਨੇ ਇੱਕ ਸੇਵਾ ਸੰਭਾਲੀ ਹੋਈ ਸੀ। ਜੇਲ੍ਹਾਂ ਦੇ ਵਿੱਚ ਜੋ ਕੈਦੀ ਆ, ਆਪਣੇ ਸਿੱਖ ਕੈਦੀ ਆ, ਉਹਨਾਂ ਦੀ ਕੋਈ ਵੀ ਸਮੱਸਿਆ ਹੋਣੀ, ਜਾਂ ਬਸਤਰਾਂ ਦੀ, ਜਾਂ ਪੜ੍ਹਨ ਵਾਲੀਆਂ ਕਿਤਾਬਾਂ ਦੀ, ਜਾਂ ਖਾਣ ਪੀਣ ਵਾਲੀ, ਉਹ ਮੁਹੱਈਆ ਕਰਾਉਂਦੇ ਸਨ।
ਉਹਨਾਂ ਦੇ ਜਾਣ ਤੋਂ ਬਾਅਦ ਥੋੜਾ ਚਿਰ ਕੰਮ ਚੱਲਿਆ, ਫਿਰ ਥੋੜਾ ਠੱਪ ਹੋ ਗਿਆ। ਕਾਫੀ ਸਿੰਘ ਆਪਣੇ ਹੈਗੇ ਆ ਜਿਹੜੇ ਇਸ ਸੇਵਾ ਤੋਂ ਵਾਂਝੇ ਆ। ਦੁਆਬਾ ਸਿੱਖ ਐਸੋਸੀਏਸ਼ਨ ਦੇ ਵੀਰਾਂ ਦੇ ਉਪਰਾਲੇ ਸਦਕਾ ਇੱਕ ਛੋਟਾ ਜਿਹਾ ਉਪਰਾਲਾ ਸ਼ਹੀਦ ਭਾਈ ਨਿੱਜਰ ਸਿੰਘ ਚੈਰਿਟੀ, ਜੋ ਇੱਕ ਆਪਣੇ ਸਿੰਘ ਕੈਨੇਡਾ ਤੋਂ, ਅਮਰੀਕਾ ਤੋਂ, ਕਾਫੀ ਜਗ੍ਹਾ ਤੋਂ 40-50 ਸਿੰਘ ਜੁੜ ਚੁੱਕੇ ਆ, ਜੋ ਮੰਥਲੀ ਆਪਣੀ ਸੇਵਾ ਦਿਆ ਕਰਨਗੇ ਤੇ ਉਹ ਸੇਵਾ ਉੱਥੇ ਉਹ ਨਿਭਾਈ ਜਾਏਗੀ। ਮੈਂ ਖਾਸ ਕਰਕੇ ਦੁਆਬਾ ਸਿੱਖ ਐਸੋਸੀਏਸ਼ਨ ਤੇ ਭਾਈ ਨਿੱਜਰ ਉਹਨਾਂ ਦੀ ਟੀਮ, ਉਹਨਾਂ ਦਾ ਧੰਨਵਾਦ ਕਰਦਾ। ਅਸੀਂ ਹਮੇਸ਼ਾ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਅਸੀਂ ਆਪਣੇ ਮੀਡੀਆ ਨੂੰ ਭੁੱਲ ਜਾਂਦੇ ਹਾਂ। TV 84 ਹਮੇਸ਼ਾ ਜਦੋਂ ਵੀ ਕੋਈ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਤੇ ਆਪਣਾ ਹਮੇਸ਼ਾ ਉਸ ਚੀਜ਼ ਨੂੰ ਕਵਰ ਕਰਦੇ ਆ। ਇਹਨਾਂ ਦਾ ਧੰਨਵਾਦ ਕਰਦਾ ਬਣਦਾ। ਆਪਣੇ ਗੁਰੂ ਘਰ ਦੀ ਸਮੁੱਚੀ ਕਮੇਟੀ ਤੇ ਸਾਧ ਸੰਗਤ ਜਿਹੜਾ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਬੈਠੇ, ਸਾਰੇ ਕਥਾਵਾਚਕਾਂ ਦੀ ਕਥਾ ਵੀ ਸੁਣੀ, ਪ੍ਰਚਾਰਕਾਂ ਦਾ ਪ੍ਰਚਾਰ ਵੀ ਸੁਣਿਆ, ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਇਹ ਸਾਰੇ ਪ੍ਰੋਗਰਾਮ ਹੁੰਦੇ ਆ। ਸਮਾਂ ਬਹੁਤ ਹੋ ਚੁੱਕਾ, ਹੁਣ ਬੱਚਿਆਂ ਨੇ ਆਪਣਾ ਅਗਲਾ ਪ੍ਰੋਗਰਾਮ ਕਰਨਾ। ਮੈਂ ਆਪਣੀ ਸਪੀਚ ਇੱਥੇ ਹੀ ਖਤਮ ਕਰਦਾ। ਅਗਰ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ, ਖਿਮਾ ਦੇ ਜਾਚਕਿਆ। ਇਸ ਤੋਂ ਪਹਿਲਾਂ ਮੈਂ ਫਤਿਹ ਸਾਂਝੀ ਕਰਾਂ। 5 ਨਾਅਰੇ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਨਿੰਦਰ ਸਿੰਘ ਜੀ ਧਾਲੀਵਾਲ, ਦੁਆਬਾ ਸਿੱਖ ਐਸੋਸੀਏਸ਼ਨ ਦੇ ਨੁਮਾਇੰਦੇ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਮੈਂ ਸਾਰੀਆਂ ਸੁਸਾਇਟੀਆਂ, ਸਿੱਖ ਸੁਸਾਇਟੀਆਂ, ਸਿੱਖ ਯੂਥ ਆਫ ਅਮਰੀਕਾ, ਸਿੱਖ ਫਾਰ ਜਸਟਿਸ, ਦੁਆਬਾ ਸਿੱਖ ਐਸੋਸੀਏਸ਼ਨ, ਹੋਰ ਵੀ ਸੁਸਾਇਟੀਆਂ ਨੇ, ਇੱਥੇ ਦੀ ਮੈਨੇਜਮੈਂਟ, ਸਿੱਖ ਕਲਚਰ ਸੁਸਾਇਟੀ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਤੁਸੀਂ ਇਹਨਾਂ ਸ਼ਹੀਦਾਂ ਦਾ ਦਿਨ ਅੱਜ ਮਨਾਇਆ। ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਸਾਰੀਆਂ ਸੁਸਾਇਟੀਆਂ ਨੂੰ ਜਿਹੜੇ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਬੁਲਾਰਿਆਂ ਦੀਆਂ ਗੱਲਾਂ ਸੁਣ ਰਹੇ ਨੇ, ਜੋਸ਼ ਭਰ ਰਹੇ ਨੇ, ਵਧਾਈ ਦੇ ਪਾਤਰ ਨੇ। ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਬੇਨਤੀ ਕਰਦਾ, ਜਿੰਨ ਚਿਰ ਅਸੀਂ ਸਿੱਖ ਕੌਮ ਵਿੱਚ ਏਕਾ ਨਹੀਂ ਕਰਦੇ, ਫਤਿਹ ਕਰਨਾ ਜ਼ਰੂਰੀ ਨਹੀਂ, ਪਰ ਏਕਾ ਤੁਹਾਡਾ ਜ਼ਰੂਰੀ ਹੈ। ਏਕਾ ਕਰੋਗੇ ਤੁਹਾਡੀ ਜਿੱਤ ਵਡਾਈ ਪਈ ਏ ਵੱਟ ਤੇ, ਕੋਈ ਚੱਕਰ ਨਹੀਂ। ਜਿੰਨ ਚਿਰ ਆਪਾਂ ਸਾਰਿਆਂ ਭਰਾਵਾਂ ਨੂੰ ਇਹ ਨਾਲ ਲੈ ਕੇ ਨਹੀਂ ਤੁਰਦੇ, ਉਨ ਚਿਰ ਜਿਹੜੀ ਮੁਸ਼ਕਲ ਹੈ ਉਹ ਸਾਨੂੰ ਉਡ ਕੇ ਡਾਏਗੀ। ਮੇਰੀ ਸਾਰੀ ਸਿੱਖ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣਾ ਉਤਰਾ ਚੜ੍ਹਾਅ ਨਿਭਾ ਕੇ ਆਪਣੇ ਵਿਰਸੇ ਨੂੰ ਸੰਭਾਲੋ, ਜਿੰਨਾ ਤੁਸੀਂ ਸੰਭਾਲ ਸਕਦੇ ਹੋ। ਫਤਿਹ ਤੁਹਾਡੇ ਪੈਰ ਜ਼ਰੂਰ ਚੁੰਮੇਗੀ। ਵਾਹਿਗੁਰੂ ਤੁਹਾਨੂੰ ਬਰਕਤ ਕਰੇ, ਤੁਹਾਡੀ ਕਮਾਈ ਵਿੱਚ ਬਰਕਤ ਪਾਵੇ, ਤੁਹਾਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ। ਗੁਰੂ ਘਰ ਦੇ ਬੱਚੇ ਸਟੇਜ ਉੱਤੇ ਬੈਠੇ ਨੇ। ਸਾਡੇ ਪਾਸ ਸਾਬਕਾ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਜੀ ਲੁਬਾਣਾ, ਸਿੱਖ ਕਲਚਰ ਲੁਬਾਣਾ ਗੁਰੂ ਘਰ ਤੋਂ ਆਏ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਸਤਿਕਾਰ ਕਰਦੇ ਹਾਂ। ਇੱਕ ਸ਼ਬਦ, 3 ਮਿੰਟ ਦੇ 2 ਸ਼ਬਦ ਬੱਚੇ ਆਪ ਨੂੰ ਸਰਵਨ ਕਰਾਉਣਗੇ। ਉਸ ਤੋਂ ਉਪਰੰਤ ਢਾਡੀ ਜਥਾ ਸਾਡੇ ਪਾਸ ਬੈਠਾ। ਤੁਸੀਂ ਸਵੇਰ ਤੋਂ ਆਏ ਹੋ, ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਤੁਸੀਂ ਭਾਗਾਂ ਵਾਲੇ ਹੋ। ਸ਼ਹੀਦਾਂ ਦੀਆਂ ਗੱਲਾਂ ਕੋਈ ਸੁਣ ਕੇ ਰਾਜੀ ਨਹੀਂ, ਪਰ ਜਦੋਂ ਲੋੜ ਪੈਂਦੀ ਉਦੋਂ ਸਾਨੂੰ ਸ਼ਹੀਦ ਯਾਦ ਆਉਂਦੇ ਨੇ। ਵਾਹਿਗੁਰੂ ਸ਼ਹੀਦਾਂ ਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਪਿਛਲੀ ਸਿੱਖ ਜਗਤ ਨੂੰ, ਸਿੱਖ ਪੰਥ ਨੂੰ ਆਪਣੇ ਚਰਨਾਂ ਵਿੱਚ ਵਧਾਈ ਦੇਵੇ, ਤਾਂ ਕਿ ਚੜ੍ਹਦੀ ਕਲਾ ਵਿੱਚ ਜਾਵੇ ਸਿੱਖ ਪੰਥ। ਆਓ ਬੜੇ ਪਿਆਰ ਨਾਲ ਬੱਚਿਆਂ ਨਾਲ ਜੁੜੀਏ ਤੇ ਗੁਰੂ ਦਾ ਸ਼ਬਦ ਆਪ ਨੂੰ ਸਰਵਨ ਕਰਾਈਏ। ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਿੱਕੀ ਗੋਦ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ, ਆਓ ਸਾਰੇ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਰਬ ਹੈ ਸਸ ਹੈ ਕਰੁਣਾ ਨਿਧ, ਹੇ ਰਬ ਹੈ ਸਸ ਹੈ ਕਰੁਣਾ ਨਿਧ, ਮੇਰੀ ਅਬੈ ਬਿਨਤੀ ਸੁਣ ਲੀਜੈ, ਮੇਰੀ ਅਬੈ ਬਿਨਤੀ ਸੁਣ ਲੀਜੈ, ਬਿਨਤੀ ਸੁਣ ਲੀਜੈ। ਹੇ ਰਬ ਹੈ ਸਸ ਹੈ ਕਰੁਣਾ ਨਿਧ, ਹੇ ਰਬ ਹੈ ਸਸ ਹੈ ਕਰੁਣਾ ਨਿਧ। और नमागत हो तुम ते कछ, और नमागत हो तुम ते कछ, और नमागत हो तुम ते कछ, चाहत हाँ चित में सोई कीजै, 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 चाहत हाँ चित में सोई कीजै। हे रब है सस है करुणा निध, हे रब है सस है करुणा निध, मेरी अबै बिनती सुन लीजै, मेरी अबै बिनती सुन लीजै, बिनती सुन लीजै। हे रब है सस है करुणा निध, हे रब है सस है करुणा निध। शस्त्रस्यो अतहीरण पीतर, शस्त्रस्यो अतहीरण पीतर, शस्त्रस्यो अतहीरण पीतर, जूझ मरा तो साज भतीजै, 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 जूझ मरा तो साज भतीजै। हे रब है सस है करुणा निध, हे रब है सस है करुणा निध, मेरी अबै बिनती सुन लीजै, मेरी अबै बिनती सुन लीजै, बिनती सुन लीजै। हे रब है सस है करुणा निध, हे रब है सस है करुणा
ਵਾਹਿਗੁਰੂ ਜੀ ਕਾ ਖਾਲਸਾ